ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰੈਂਸ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਬੰਨਾ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 24 ਫਰਵਰੀ 2025 13 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਰਜਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਜਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ और ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲਾਂ ਆਪਾਂ ਆਪਣੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਰਸ਼ੀਆ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਅੱਜ ਰਸ਼ੀਆ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਤੀਸਰੀ ਵਰ੍ਹੇਗੰਢ ਹੈ ਔਰ ਇਹਨਾਂ ਤਿੰਨਾਂ ਵਰਿਆਂ ਵਿੱਚ ਰੂਸ ਅਤੇ ਯੂਕਰੇਨ ਦੇ ਲੱਖਾਂ ਲੋਕ ਮਾਰੇ ਗਏ ਹਨ ਜਾਂ ਫਿਰ ਬੇਘਰ ਹੋਏ ਹਨ। ਰੂਸ ਨੇ ਯੂਕਰੇਨ ਦੇ 18% ਇਲਾਕੇ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਪਰ ਯੂਕਰੇਨੀਅਨ ਬੜੀ ਬਹਾਦਰੀ ਨਾਲ ਲੜ ਰਹੇ ਨੇ ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਯੂਕਰੇਨ ਮੁੱਦੇ ਤੇ ਪੂਰਾ ਯੂ-ਟਰਨ ਮਾਰਦਿਆਂ ਰੂਸ ਵੱਲ ਦੋਸਤੀ ਦਾ ਹੱਥ ਜਿਹੜਾ ਹੈ ਉਹ ਵਧਾਇਆ। ਸੋ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਇਸ ਵੇਲੇ ਜੰਗ ਪਸੰਦ ਤਾਨਾਸ਼ਾਹ ਦਾ ਬੋਲਬਾਲਾ ਹੈ ਅਤੇ ਮਨੁੱਖੀ ਹੱਕਾਂ ਦਾ ਗਲਾ ਘੋਟਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਰਜਿੰਦਰ ਸਿੰਘ ਓਹਾਇਓ ਸਟੇਟ ਦੇ ਨਿਵਾਸੀ ਜਿਹੜੇ ਉਹਨਾਂ ਫਾਊਂਡਰਸ ਚੋਂ ਨੇ ਜਿਨ੍ਹਾਂ ਨੇ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਕਲੀਵਲੈਂਡ ਉਸ ਦੀ ਸੇਵਾ ਸੰਭਾਲ ਵੱਲ ਜਿਹੜਾ ਹੈ ਬਹੁਤ ਕੁਝ ਇਨਵੈਸਟ ਕੀਤਾ ਹੈ। ਹੁਣ ਵੀ ਉਹ ਬਾਕੀ ਸਾਰੀ ਸੰਗਤ ਦੇ ਨਾਲ ਬੜੇ ਪ੍ਰੇਮ ਨਾਲ ਔਰ ਉਹਨਾਂ ਦੀ ਐਨੂਅਲ ਕਮੇਟੀ ਵੀ ਬਦਲੀ ਔਰ ਬਿਲਕੁਲ ਪੀਸਫੁਲ ਜਿਹੜਾ ਨਵੇਂ ਸੇਵਾਦਾਰਾਂ ਦੇ ਨਾਂ ਅਨਾਉਂਸ ਕੀਤੇ ਗਏ। ਸੋ ਅਸੀਂ ਸਮਝਦੇ ਹਾਂ ਕਿ ਔਰ ਮੈਂ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਵੀ ਸਾਡੇ ਗੁਰਦੁਆਰਿਆਂ 'ਚ ਬਹੁਤ ਸਾਰਾ ਪੋਟੈਂਸ਼ੀਅਲ ਹੈ ਜਿਨ੍ਹਾਂ ਰਾਹੀਂ ਅਸੀਂ ਪੰਥ ਦੀ ਗੱਲ ਨੂੰ ਵੀ ਅੱਗੇ ਤੋਰ ਸਕਦੇ ਹਾਂ। ਹੋਰ ਜਿਹੜੀਆਂ ਲੋੜਾਂ ਨੇ ਜਾਂ ਜਿਹੜੇ ਚੈਲੰਜਸ ਨੇ ਇੱਥੇ ਵਸਤੀ ਕਮਿਊਨਿਟੀ ਨੂੰ ਔਰ ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬਹੁਤ ਸਾਰੀ ਐਨਰਜੀ ਔਰ ਤਾਕਤ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਦੇ ਵੇਲੇ ਵੋਟਾਂ ਦੇ ਨਾਲ ਤੇ ਫਿਰ ਜਿਹੜੀ ਧਿਰ ਲੂਜ਼ਿੰਗ ਹੁੰਦੀ ਹੈ ਉਹ ਜਾ ਕੇ ਅਦਾਲਤਾਂ ਦਾ ਦਰਵਾਜ਼ਾ ਖੜਕਾਉਂਦੀ ਹੈ ਔਰ ਉਹਦੇ 'ਚ ਫਿਰ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਲੱਖਾਂ ਡਾਲਰ ਅਦਾਲਤਾਂ 'ਚ ਖਰਚ ਕਰ ਰਹੀਆਂ ਹੁੰਦੀਆਂ ਨੇ ਔਰ ਉਹਦੇ 'ਚ ਇਹ ਵੀ ਗੱਲ ਦੇ ਵਿੱਚ ਕੋਈ ਜਿਹੜਾ ਹੈ ਉਹ ਸ਼ੱਕ ਸ਼ੁਬਾ ਨਹੀਂ ਹੈ ਕਿ ਜਿੱਥੇ ਪੰਥਕ ਗੱਲ ਹੁੰਦੀ ਹੈ ਖਾਲਿਸਤਾਨ ਦੀ ਗੱਲ ਹੁੰਦੀ ਹੈ ਬਹੁਤ ਵਾਰ ਉਹਨਾਂ ਗੁਰਦੁਆਰਿਆਂ 'ਚ ਅਣਦਿਸਦਾ ਹੱਥ ਕਿਤੇ ਨਾ ਕਿਤੇ ਉਹ ਵਿਚਾਲੇ ਜਿਹੜੇ ਨੇ ਉਹਨਾਂ ਦੀ ਹਉਮੈ ਨੂੰ ਪੱਠੇ ਪਾਉਂਦੇ ਆ। ਉਹ ਇਸ ਢੰਗ ਨਾਲ ਕੰਮ ਕਰਦਾ ਹੈ ਕਿ ਕਈ ਵਾਰ ਬਹੁਤ ਭਲੇ ਲੋਕ ਵੀ ਜਿਹੜੇ ਇੱਕ ਦੂਜੇ ਨਾਲ ਭਰਾਵਾਂ ਵਾਂਗ ਵਿਚਰ ਰਹੇ ਹੁੰਦੇ ਨੇ
ਉਹ ਸਵਾਰਨ ਐਨਮੀ ਬਣ ਕੇ, ਇੱਕ ਦੂਜੇ ਦੇ ਦੁਸ਼ਮਣ ਬਣ ਕੇ ਇਵੇਂ ਲੜਾਈ ਲੜ ਰਹੇ ਹੁੰਦੇ ਨੇ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਸਿਰਫ ਦੂਸਰੇ ਦਾ ਥੱਲਾ ਲਾਉਣਾ ਹੈ। ਬਿਲਕੁਲ। ਸੋ ਅਸੀਂ ਜਿੱਥੇ ਸਰ ਰਜਿੰਦਰ ਸਿੰਘ ਜਿਹੜੇ ਪੰਥਕ ਸੋਚ ਰੱਖਦੇ ਨੇ, ਪੁਰਾਣੇ ਗ੍ਰੈਜੂਏਟ ਨੇ, ਇੰਜੀਨੀਅਰਿੰਗ ਕਾਲਜ ਦੇ ਸਫਲ ਕਾਰੋਬਾਰੀ ਨੇ, ਔਰ ਸਾਡੀ ਸਾਲ 'ਚ ਇੱਕ ਵਿਜ਼ਿਟ ਹੁੰਦੀ ਹੈ। ਇਸ ਵਾਰ ਜਨਵਰੀ ਦੇ ਮਹੀਨੇ 'ਚ ਸੀ। ਉਹ ਅੱਗੇ ਹੋ ਕੇ ਬਾਕੀਆਂ ਦੇ ਨਾਲ ਵੀ ਜੁੜ ਕੇ TV 84 ਦੇ ਮਦਦਗਾਰ ਨੇ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਜ ਬਿਲਕੁਲ ਉਹੀ ਦਿਨ ਹੈ 24 ਫਰਵਰੀ ਦਾ, ਜਦੋਂ ਠੀਕ 3 ਸਾਲ ਪਹਿਲਾਂ 24 ਫਰਵਰੀ 2022 ਨੂੰ ਰੂਸ ਦੀਆਂ ਫੌਜਾਂ ਨੇ ਸਿੱਧਾ ਯੂਕਰੇਨ ਦੀ ਸੋਵਰਨਿਟੀ ਨੂੰ, ਪ੍ਰਭੂ ਸੱਤਾ ਨੂੰ ਵਾਇਲੇਟ ਕਰਦਿਆਂ, ਉਸ ਦੀ ਉਲੰਘਣਾ ਕਰਦਿਆਂ ਉਸ ਦੇ ਉੱਤੇ ਫੁੱਲ ਸਕੇਲ ਹਮਲਾ ਬੋਲਿਆ ਸੀ। ਬੇਸ਼ੱਕ ਅਸੀਂ ਇਸ ਦਾ ਵੀ ਜ਼ਿਕਰ ਕਰਾਂਗੇ ਕਿ ਰੂਸ ਨੂੰ ਜਿਹੜੀ ਪ੍ਰੋਵੋਕੇਸ਼ਨ ਜਾਂ ਭੜਕਾਹਟ ਹੋਈ, ਉਹਦੇ 'ਚ ਅਮਰੀਕਾ ਔਰ ਅਮਰੀਕਾ ਦੀ ਮਰਜ਼ੀ ਅਨੁਸਾਰ ਹੀ ਕੰਮ ਕਰ ਰਹੇ ਨੈਟੋ ਦਾ ਇੱਕ ਵੱਡਾ ਰੋਲ ਵੀ ਸੀ, ਕਿਉਂਕਿ ਜਦੋਂ 1999-90 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ 15 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਸ ਵੇਲੇ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਗੋਰਬਾਚੋਵ ਸਨ, ਔਰ ਈਸਟਰਨ ਯੂਰਪ, ਪੂਰਬੀ ਯੂਰਪ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਨਵੀਂ ਮੈਪ ਮੇਕਿੰਗ ਹੋਈ, ਉਹਦੇ 'ਚ ਪੂਰਬੀ ਯੂਰਪ ਦੇ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਰਸ਼ੀਆ ਦੇ ਇਨਫਲੂਐਂਸ ਦੇ ਦਾਇਰੇ ਵਿੱਚ ਚਲੇ ਗਏ ਸੀ, ਔਰ ਵੈਸਟਰਨ ਯੂਰਪ ਦੇ ਜਿਹੜੇ ਨੇ ਉਹ ਅਮਰੀਕਾ ਦੇ ਪ੍ਰਭਾਵ ਥੱਲੇ ਸੀ। ਜਿਹੜੇ ਈਸਟਰਨ ਯੂਰਪ ਦੇ ਮੁਲਕ, ਜਰਮਨੀ ਤਾਂ 2 ਹਿੱਸਿਆਂ 'ਚ ਵੰਡਿਆ ਗਿਆ ਸੀ, ਬਿਲਕੁਲ ਲਾਈਨ ਖਿੱਚੀ ਗਈ, ਜਰਮਨ ਵਾਲ, ਜਿਸ ਨੂੰ ਕਿਸੇ ਵੇਲੇ ਰੀਗਨ ਨੇ ਆਇਰਨ ਕਰਟਨ ਕਿਹਾ ਸੀ ਕਿ ਲੋਹੇ ਦਾ ਪਰਦਾ। ਜਰਮਨ 2 ਹਿੱਸਿਆਂ 'ਚ ਵੰਡਿਆ ਗਿਆ। ਜਿਹੜਾ ਪੂਰਬੀ ਜਰਮਨੀ ਸੀ, ਈਸਟ ਜਰਮਨ, ਇਹ ਸੋਵੀਅਤ ਯੂਨੀਅਨ ਦਾ ਇਨਫਲੂਐਂਸ ਚਲਾ ਗਿਆ ਹੈ। ਇਵੇਂ ਹੀ ਪੋਲੈਂਡ, ਰੋਮਾਨੀਆ, ਚੈਕੋਸਲੋਵਾਕੀਆ ਔਰ ਜਿਹੜੀਆਂ ਬਾਲਟਿਕ ਸਟੇਟਾਂ ਸੀ, ਉਹ ਤਾਂ ਬਾਲਟਿਕ ਸਟੇਟਾਂ ਦਾ ਸਿੱਧਾ ਹੀ ਸੋਵੀਅਤ ਯੂਨੀਅਨ ਨੇ 1930 ਦੇ ਵਿੱਚ ਸਟਾਲਿਨ ਔਰ ਹਿਟਲਰ ਦੇ ਵਿਚਾਲੇ ਪੈਕਟ ਦੇ ਤਹਿਤ ਲੈ ਲਈਆਂ ਸੀ। ਲੇਕਿਨ ਇਹ ਜਿਹੜਾ ਪੋਲੈਂਡ, ਰੋਮਾਨੀਆ ਔਰ ਇਹ ਸਾਰੇ ਖਿੱਤੇ ਨੇ, ਔਰ ਉਹਨਾਂ ਦੇ ਵਿੱਚ ਜਿਹੜਾ ਇੱਕ ਵੱਡਾ ਹਿੱਸਾ ਉਹ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਗਿਆ, ਔਰ ਵੈਸਟਰਨ ਯੂਰਪ, ਜਿਹਦੇ ਅੱਜ ਜਦੋਂ ਅਸੀਂ ਯੂਰਪੀਅਨ ਯੂਨੀਅਨ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਬਹੁਤ ਸਾਰੇ ਮੁਲਕ, ਇਹ ਤਾਂ ਨੈਟੋ ਦੀ ਜਿਹੜਾ ਇਹ ਸਟਾਰਟ ਹੀ ਇਸ ਲਈ ਕੀਤਾ ਗਿਆ ਸੀ ਕਿ ਸੋਵੀਅਤ ਯੂਨੀਅਨ ਨੂੰ ਘੇਰਿਆ ਜਾਏ, ਔਰ ਉਹਦੇ 'ਚ ਕਾਮਯਾਬ ਵੀ ਰਹੇ। ਇਸ ਲਈ ਜਦੋਂ ਸੋਵੀਅਤ ਯੂਨੀਅਨ ਆਪਣੀ ਉਹਦੇ 15 ਟੁਕੜੇ ਹੋਏ, ਤੇ ਉਸ ਦੇ ਨਾਲ ਜਿਹੜੇ ਪੂਰਬੀ ਯੂਰਪ ਦੇ ਜਾਂ ਈਸਟਰਨ ਯੂਰਪ ਦੇ ਮੁਲਕ ਸੋਵੀਅਤ ਇਨਫਲੂਐਂਸ ਥੱਲੇ ਸੀ, ਉਹ ਵੀ ਆਜ਼ਾਦ ਹੋਏ। ਇਸ ਲਈ ਈਸਟ ਜਰਮਨ ਔਰ ਵੈਸਟ ਜਰਮਨ ਜਿਹੜੇ ਨੇ, ਉਹ ਆਇਰਨ ਕਰਟਨ ਟੁੱਟਿਆ, ਜਰਮਨ ਦੀ ਯੂਨਿਟੀ ਹੋਈ, ਜਰਮਨ ਐਜ਼ ਏ ਮੁਲਕ ਜਿਹੜਾ ਹੈ ਉਹ ਵਾਪਸ ਆਪਣੀ ਗਲੋਰੀ ਵੱਲ ਵਧਣ ਲੱਗਾ। ਫਿਰ ਇਸੇ ਤਰ੍ਹਾਂ ਪੋਲੈਂਡ ਜਿਹੜਾ ਉਹ ਆਜ਼ਾਦ ਹੋਇਆ, ਰੋਮਾਨੀਆ ਆਜ਼ਾਦ ਹੋਇਆ, ਹੰਗਰੀ ਆਜ਼ਾਦ ਹੋਇਆ, ਚੈਕੋਸਲੋਵਾਕੀਆ ਆਜ਼ਾਦ ਹੋਇਆ। ਇਹ ਸਾਰੇ ਈਸਟਰਨ ਯੂਰਪ ਦੇ ਮੁਲਕ ਸੀ। ਪਰ ਉਦੋਂ ਇੱਕ ਅੰਡਰਸਟੈਂਡਿੰਗ ਗੋਰਬਾਚੋਵ ਦੇ ਨਾਲ ਜਿਹੜੀ ਹੋਈ ਅਮਰੀਕਾ ਦੀ, ਔਰ ਸ਼ਾਇਦ ਰਿਟਨ ਦਾ ਵੀ ਹਿੱਸਾ ਹੋਏ, ਪਰ ਜ਼ਬਾਨੀ ਕਲਾਮੀ ਇਹ ਜ਼ਰੂਰ ਕਿਹਾ ਗਿਆ ਕਿ ਇਹ ਜਿਹੜੇ ਈਸਟਰਨ ਯੂਰਪ ਦੇ ਮੁਲਕ ਟੁੱਟੇ ਨੇ ਜਾਂ ਦੂਸਰੇ ਨੇ, ਇਹਨਾਂ ਨੂੰ ਨੈਟੋ ਦਾ ਹਿੱਸਾ ਨਹੀਂ ਬਣਾਇਆ ਜਾਏਗਾ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੇ ਇਨਫੈਕਟ ਸੋਵੀਅਤ ਯੂਨੀਅਨ ਨੂੰ ਘੇਰਨ ਲਈ ਸੀ। ਔਰ ਇਹ ਦੋਸ਼ ਜਾਂ ਗੁਨਾਹ ਜਾਂ ਇਸ ਦੇ ਲਈ ਅਮਰੀਕਾ ਔਰ ਨੈਟੋ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਹੌਲੀ ਜਿਹੜਾ ਨੈਟੋ ਦਾ ਦਾਇਰਾ ਵਧਾਉਣਾ ਚਾਹਿਆ, ਔਰ ਉਹਦੇ 'ਚ ਉਹਨਾਂ ਨੇ ਕੁਝ ਮੁਲਕਾਂ ਨੂੰ ਸ਼ਾਮਲ ਵੀ ਕੀਤਾ ਨੈਟੋ ਦੇ ਵਿੱਚ, ਜਿਹਨਾਂ ਸ਼ਾਇਦ ਪੋਲੈਂਡ ਵੀ ਸ਼ਾਮਲ ਹੈ, ਔਰ ਈਵਨ ਜਿਵੇਂ ਫਿਨਲੈਂਡ ਔਰ ਸ਼ਾਇਦ ਸਵਿਸ ਵਰਗੇ ਮੁਲਕ ਜਿਹੜੇ ਹੁਣ ਤੱਕ ਨਿਊਟਰਲ ਸੀ, ਉਹ ਵੀ ਉਹਦਾ ਹਿੱਸਾ ਬਣੇ। ਲੇਕਿਨ ਜਦੋਂ ਯੂਕਰੇਨ ਦੇ ਨਾਲ ਰੂਸ ਦਾ ਬਾਰਡਰ ਸਿੱਧੇ ਤੌਰ ਤੇ ਲੱਗਦਾ ਹੈ, ਜਦੋਂ ਰੂਸ ਨੂੰ ਇਹ ਲੱਗਾ ਕਿ ਵੀ ਇਹ ਯੂਕਰੇਨ ਨੂੰ ਵੀ ਮੈਂਬਰਸ਼ਿਪ ਦੇਣ ਵੱਲ ਵੱਧ ਰਹੇ ਨੇ, ਹਾਲਾਂ ਉਹਨਾਂ ਦੀ ਇੱਕ ਵੇਟਿੰਗ ਪ੍ਰੋਸੈਸ ਹੁੰਦੀ ਹੈ, ਸੋ ਰੂਸ ਨੇ ਫਿਰ ਬਿਨਾਂ ਕੋਈ ਪ੍ਰਵਾਹ ਕੀਤੇ, ਔਰ ਹੋਰ ਵੀ ਇਸ਼ੂ ਚੱਲ ਰਹੇ ਸੀ ਰੂਸ ਦੇ ਖਿਲਾਫ, ਜਦੋਂ ਉਹਨੇ ਜਿਹੜਾ 2016 ਦੇ ਵਿੱਚ ਸ਼ਾਇਦ ਬੈਲਾਰੂਸ
ਦੇ ਉੱਤੇ ਆਪਣਾ ਕੰਟਰੋਲ ਜਮਾਇਆ। ਉਸ ਤੋਂ ਪਹਿਲਾਂ ਕ੍ਰੀਮੀਆ ਜਾਂ ਕ੍ਰਾਈਮੀਆ ਵੀ ਉਹਨੂੰ ਕਹਿੰਦੇ ਨੇ, ਉਸ ਨੂੰ ਕੀਤਾ ਹੈ। ਰੂਸ ਦੇ ਉੱਤੇ ਸੈਂਕਸ਼ਨਸ ਲੱਗਦੀਆਂ ਗਈਆਂ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ। ਲੇਕਿਨ ਇਹ ਫਾਈਨਲ ਜਿਹਨੂੰ ਕਹੋ ਕਿ ਜੀ ਉਹ ਲਾਸਟ ਸਟਰਾ ਔਨ ਦਾ ਕੈਮਲਸ ਬੈਕ, ਕਿ ਊਠ ਦੇ ਉੱਤੇ ਅਖੀਰਲਾ ਤੀਲਾ ਲੱਦਣਾ ਸੀ। ਰੂਸ ਨੇ ਫੁੱਲ ਸਕੇਲ ਅਟੈਕ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਕਰੇਨ, ਜ਼ੈਲੈਂਸਕੀ ਜਿਹੜਾ ਇੱਕ ਕਾਮੇਡੀਅਨ ਹੈ ਸਾਡੇ ਭਗਵੰਤ ਮਾਨ ਵਾਂਗ, ਉਸ ਤੋਂ ਕੋਈ ਇਹ ਆਸ ਕਰਨੀ ਕਿ ਉਹ ਕੋਈ ਸਟੇਟਸਮੈਨ ਲਾਈਕ ਜਾਂ ਅਦਰਵਾਈਜ਼ ਜਿਹੜਾ ਹੈ ਉਹ ਬਿਹੇਵ ਕਰੇ, ਉਹ ਤਾਂ ਉਦੋਂ ਵੀ ਐਕਸਪੈਕਟਡ ਨਹੀਂ ਸੀ। ਪਰ ਇਹ ਜ਼ਰੂਰ ਕ੍ਰੈਡਿਟ ਜਾਂਦਾ ਕਿਉਂਕਿ ਜ਼ੈਲੈਂਸਕੀ ਤਾਂ ਅਲਟੀਮੇਟਲੀ ਅਮਰੀਕਨ ਖੇਡ ਹੀ ਖੇਡ ਰਿਹਾ ਸੀ, ਜਾਂ ਨੈਟੋ ਉਹੀ ਖੇਡ ਖੇਡ ਰਹੀ ਸੀ ਜੋ ਅਮਰੀਕਾ ਸੀ, ਔਰ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਟਰੰਪ ਇਹ ਕਹਿੰਦੇ ਨੇ ਕਿ ਵੀ ਜੇ ਮੈਂ ਪ੍ਰੈਜ਼ੀਡੈਂਟ ਹੁੰਦਾ ਤੇ ਇਹ ਵਾਰ ਨਹੀਂ ਸੀ ਹੋਣੀ, ਇਹ ਗੱਲ ਸ਼ਾਇਦ ਗਲਤ ਨਹੀਂ ਹੈ। ਲੇਕਿਨ ਜਦੋਂ ਇੱਕ ਕਿਸੇ ਮੁਲਕ ਦੀ ਪ੍ਰੈਸਟੀਜ ਜੁੜ ਜਾਂਦੀ ਹੈ ਔਰ ਜਿਨ੍ਹਾਂ ਨੂੰ ਤੁਸੀਂ ਮੋਹਰੇ ਕਰਕੇ ਆਪਣੀ ਖੇਡ ਖੇਡਣੀ ਚਾਹੀ, ਉਹਨਾਂ ਦੇ ਲੱਖਾਂ ਲੋਕ ਬੇਘਰੇ, ਕਿੰਨੇ ਮਿਲੀਅਨ ਜਿਹੜੇ ਨੇ ਉਹ ਰਿਫਿਊਜੀ ਬਣ ਕੇ ਯੂਰਪ 'ਚ ਨੇ, ਕੋਈ ਕਿਤੇ ਗਿਆ ਕੋਈ ਕਿਤੇ ਗਿਆ, ਮਰੇ ਕਿੰਨੇ ਨੇ, ਕੋਈ ਟਰੂਥ ਨਹੀਂ ਹੈ। ਦੋਨੋਂ ਪਾਸਿਓਂ ਦਾ ਆਪਣਾ ਪ੍ਰੋਪੇਗੈਂਡਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਜੂਅਲਟੀਜ਼ ਦੋਵੇਂ ਪਾਸੇ ਹੋਈਆਂ ਨੇ। ਔਰ ਰਸ਼ੀਆ ਦੇ ਵਿੱਚ ਵੀ ਇਸ ਲੈਵਲ ਤੇ ਹੋਈਆਂ ਹੋਣਗੀਆਂ ਕਿ ਜੇ ਨਾਰਥ ਕੋਰੀਅਨ ਸੋਲਜਰਸ ਨੂੰ ਲੜਨ ਦੇ ਲਈ ਉਹ ਕਹਿੰਦੇ ਨੇ ਮਰਸਨਰੀ ਬਣ ਕੇ ਉਹਨਾਂ ਦੇ ਆਏ ਨੇ, ਇੰਡੀਆ ਦੇ 100 ਤੋਂ ਜ਼ਿਆਦਾ ਜਿਹੜੇ ਨੇ ਅੱਜ ਵੀ ਜਿਨ੍ਹਾਂ ਦੀ ਫਿਗਰ ਆਉਂਦੀ ਹੈ ਜਿਹੜੇ ਸਰਵ ਕਰ ਰਹੇ ਨੇ, ਆਲਰੇਡੀ ਮਰ ਵੀ ਚੁੱਕੇ ਨੇ। ਇਸੇ ਤਰ੍ਹਾਂ ਹੋਰ ਵੀ ਨੇ। ਜੇ ਮਰਸਨਰੀ ਤੁਹਾਨੂੰ ਭਰਤੀ ਕਰਨ ਦੀ ਲੋੜ ਪੈਂਦੀ ਹੈ, ਇਹਦਾ ਮਤਲਬ ਹੈ ਵੀ ਤੁਸੀਂ ਆਪਣਾ ਕਾਡਰ ਵੀ ਕਾਫੀ ਗਵਾਇਆ ਹੋਇਆ। ਬਿਲਕੁਲ। ਔਰ ਇਸ 'ਚ ਹਾਲਾਂ 3 ਸਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਨੂੰ ਵੀ ਇਹ ਨਹੀਂ ਸੀ ਲੱਗਦਾ ਕਿ ਵੀ ਯੂਕਰੇਨ ਰੈਜ਼ਿਸਟ ਕਰ ਪਾਏਗਾ, ਕਿਉਂਕਿ ਰੂਸ ਬਹੁਤ ਵੱਡੀ ਪਾਵਰ ਸੀ ਤੇ ਯੂਕਰੇਨ ਤਾਂ, ਹਾਲਾਂ ਯੂਕਰੇਨ ਦਾ ਇਸ ਵੇਲੇ ਇਹਨਾਂ 3 ਸਾਲਾਂ 'ਚ 18% ਏਰੀਆ ਜਿਹੜਾ ਉਹ ਰਸ਼ੀਆ ਨੇ ਹਥਿਆਇਆ, ਪਰ ਉਹ ਮੋਸਟਲੀ ਈਸਟਰਨ ਯੂਕਰੇਨ ਦਾ ਉਹ ਰੀਜਨ ਹੈ ਜਿੱਥੇ ਜ਼ਿਆਦਾ ਰਸ਼ੀਅਨ ਬੋਲਣ ਵਾਲੇ ਲੋਕ ਰਹਿੰਦੇ ਨੇ। ਔਰ ਇੱਕ ਹੋਰ ਲੜਾਈ ਜੇ ਅਸੀਂ ਅਲਟੀਮੇਟਲੀ ਰਿਸੋਰਸਿਸ ਦੀ ਦੇਖੀ, ਔਰ ਅੱਜ ਜਦੋਂ ਇਹ ਆਇਆ ਕਿ ਜੀ ਡੀਲ ਸਟ੍ਰਾਈਕ ਹੋ ਗਈ ਯੂਕਰੇਨ ਔਰ ਅਮਰੀਕਾ ਦੇ ਵਿਚਾਲੇ, ਔਰ ਜਿਹੜੇ ਰੇਅਰ ਮਿਨਰਲ ਜਿਹੜਾ ਅਮਰੀਕਾ ਮੰਗਦਾ ਸੀ, ਟਰੰਪ ਕਹਿੰਦਾ ਸੀ ਦਿਓ, ਉਹ 50% ਤੋਂ ਜ਼ਿਆਦਾ ਦੇਣ ਨੂੰ ਤਿਆਰ ਨੇ। ਹੁਣ ਟਰੰਪ ਕਹਿੰਦਾ ਜੀ ਜਿਹੜੇ ਅਸੀਂ ਤੁਹਾਨੂੰ ਇੰਨੇ ਬਿਲੀਅਨ, ਉਹ 300 ਬਿਲੀਅਨ ਕਹਿ ਰਿਹਾ ਸੀ, ਉਹਨੂੰ ਫਿਰ ਕਰੈਕਟ ਕੀਤਾ ਉਹਨੇ ਜ਼ੈਲੈਂਸਕੀ ਦੂਜੇ ਨੇ ਕਿ 118 ਬਿਲੀਅਨ ਆਇਆ। ਉਹ ਕਹਿੰਦਾ ਜੀ ਉਹਦਾ ਸਾਨੂੰ ਜਿਹੜਾ ਉਹ ਅਫਜ਼ਾਨਾ ਦਿਓ, ਔਰ ਉਹਦਾ ਆਇਆ ਕਿ ਉਹਦੇ ਥੱਲੇ ਜਿਹੜੇ ਰੇਅਰ ਜਿਨ੍ਹਾਂ ਨੂੰ ਅਰਥ ਮਿਨਰਲ ਕਹਿੰਦੇ ਨੇ, ਉਹਨਾਂ 'ਚ ਬਹੁਤ ਸਾਰੀ ਡੀਟੇਲ ਹੈ, ਮੈਂ ਡੀਟੇਲ 'ਚ ਨਹੀਂ ਜਾਵਾਂਗਾ ਵੀ ਕੀ ਕਿਹੜਾ ਉਹਦੇ 'ਚ ਜਿਹੜਾ ਯੂਕਰੇਨ 'ਚ ਪਾਇਆ ਜਾਂਦਾ। ਹਾਲਾਂ ਜਿਹੜਾ 18% ਏਰੀਆ ਰੂਸ ਨੇ ਦੱਬਿਆ ਯੂਕਰੇਨ ਦਾ, ਉਹਦੇ 'ਚ ਵੀ ਰੇਅਰ ਮਿਨਰਲ ਵਾਲਾ ਏਰੀਆ, ਪਲੱਸ ਵੱਡੀਆਂ ਕੋਲ ਮਾਈਨਸ ਔਰ ਦੂਸਰੀਆਂ ਵੀ ਨੇ। ਸੋ ਕੁੱਲ ਮਿਲਾ ਕੇ ਜੇ ਦੁਨੀਆ ਦੇ ਵਿੱਚ ਇਸ ਦੌੜ ਨੂੰ ਦੇਖੀਏ ਤੇ ਇਹ ਅਲਟੀਮੇਟਲੀ ਰਿਸੋਰਸਿਸ ਤੇ ਜ਼ੋਰਾਵਰਾਂ ਦਾ 3700 ਹੁੰਦਾ। ਤੁਸੀਂ ਲੱਖ ਹਿਊਮਨ ਰਾਈਟਸ ਦੀ ਗੱਲ ਕਰੋ, ਲੱਖ UN ਚਾਰਟਰ ਦੀ ਗੱਲ ਕਰੋ, ਲੱਖ ਮੁਲਕਾਂ ਦੀ ਸੋਵਰਨਿਟੀ ਦੀ ਗੱਲ ਕਰੋ, ਔਰ ਇਹੀ ਗੱਲ ਐਂਟੋਨੀਓ ਜਿਹੜਾ ਗੁਟਰੇਸ ਸੈਕਟਰੀ ਜਨਰਲ UN ਦੀ ਅੱਜ ਸਟੇਟਮੈਂਟ ਹੈ, ਕਿਉਂਕਿ ਅੱਜ ਹੀ ਹਿਊਮਨ ਰਾਈਟਸ ਕਾਉਂਸਲ ਦਾ ਸੈਸ਼ਨ ਵੀ ਸ਼ੁਰੂ ਹੋਇਆ ਔਰ ਉਹਦੀ ਓਪਨਿੰਗ ਤਕਰੀਰ ਹੈ, ਉਹਨੂੰ ਵੀ ਮੈਂ ਡਿਸਕਸ ਕਰਾਂਗਾ। ਪਰ ਪਹਿਲਾਂ ਇਸ ਯੂਕਰੇਨ ਵਾਰ ਦੇ ਹਵਾਲੇ ਨਾਲ 3 ਸਾਲ ਤੋਂ ਯੂਕਰੇਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਜਨਰਲ, ਅਮਰੀਕਾ ਦਾ ਮਟੀਰੀਅਲ, ਨੈਟੋ ਦੇ ਜਨਰਲ, ਡਰੋਨਸ ਦੂਸਰੇ ਤੀਸਰੇ ਸਾਰਾ ਇਹਨਾਂ ਦਾ ਹੈ, ਪਰ ਇਹ ਲੜਾਈ ਤਾਂ ਯੂਕਰੇਨ ਦੀ ਨਹੀਂ ਸੀ। ਯੂਕਰੇਨ ਨੂੰ ਪੁਸ਼ ਕੀਤਾ ਗਿਆ ਇਸ ਪਾਸੇ, ਔਰ ਐਨ ਹੁਣ ਜਦੋਂ ਗੱਲ ਉੱਥੇ ਪਹੁੰਚ ਗਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕੋਈ ਵਿਨਰ ਤਾਂ ਨਹੀਂ ਹੈ। ਇਹ ਲੱਗਦਾ ਸੀ ਕਿ ਰੂਸ ਦੇ ਸਾਹਮਣੇ ਤਾਂ ਯੂਕਰੇਨ ਕੁਝ ਮਹੀਨੇ ਵੀ ਨਹੀਂ ਖੜੇਗਾ, ਲੇਕਿਨ ਜਿਵੇਂ ਯੂਕਰੇਨ ਦੇ ਲੋਕ, ਉਹਨਾਂ ਦੇ ਫਿਲਮੀ ਦੁਨੀਆ ਦੇ ਲੋਕਾਂ ਤੋਂ ਲੈ ਕੇ ਉਹਨਾਂ ਦੇ ਵਪਾਰੀ, ਉਹਨਾਂ ਦੇ ਮਜ਼ਦੂਰ, ਉਹਨਾਂ ਦੇ ਕਿਸਾਨ, ਉਹ ਆਪਣੀ ਆਜ਼ਾਦੀ ਲਈ ਖੜੇ ਨੇ, ਲੜੇ ਨੇ ਔਰ ਲੜ ਰਹੇ ਨੇ, ਅੜ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਪਰ ਜਿਹੜੀ ਮੇਨ ਸਪਲਾਈ ਲਾਈਨ ਹੈ, ਜਿਨ੍ਹਾਂ ਦੀ ਨੀਤੀ ਦੇ ਥੱਲੇ ਇਸ ਦੀ ਸ਼ੁਰੂਆਤ ਹੋਈ, ਜੇ ਉਹ ਪਿੱਛੇ ਹੱਥ ਖਿੱਚ ਲੈਣ, ਹੱਥ ਹੀ ਨਾ ਖਿੱਚ ਲੈਣ
ਜਿਵੇਂ ਟਰੰਪ ਨੇ ਉਹਨੂੰ ਜ਼ੈਲੈਂਸਕੀ ਨੂੰ, ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਕਿਹਾ ਵੀ ਤੂੰ ਲੜਾਈ ਸ਼ੁਰੂ ਕੀਤੀ ਹੈ ਰੂਸ ਦੇ ਨਾਲ ਔਰ ਪੈਸੇ ਦਿਓ ਜਿਹੜੇ ਸਾਡੇ ਤੁਸੀਂ ਲਿਆ ਹੋਏ ਨੇ। ਉਹਨੇ ਕਿਹਾ ਵੀ ਇਹ ਕੋਈ ਤੁਸੀਂ ਗ੍ਰਾਂਟ, ਤੁਸੀਂ ਸਾਨੂੰ ਕਰਜ਼ਾ ਥੋੜੀ ਦਿੱਤਾ ਸੀ, ਪਰ ਇਹਦੇ ਬਾਵਜੂਦ ਜਿੰਨਾ ਕੁ ਦਬਾਅ ਉਹਦੇ ਤੇ ਬਣਾ ਦਿੱਤਾ ਹੈ। ਔਰ ਟਰੰਪ ਨੇ ਜਿਹੜਾ ਰੂਸ ਦੇ ਨਾਲ ਨੈਗੋਸ਼ੀਏਸ਼ਨ ਓਪਨ ਕਰ ਲਈ ਰਿਆਦ ਸਾਊਦੀ ਅਰੇਬੀਆ 'ਚ, ਉਹਦੇ 'ਚ ਨਾ ਨੈਟੋ ਨੂੰ ਇਨਵੋਲਵ ਕੀਤਾ ਜਿਨ੍ਹਾਂ ਦੀ ਸਾਰੀ ਤਾਕਤ ਜਾਂ ਜਿਨ੍ਹਾਂ ਦੀ ਮਸ਼ੀਨਰੀ ਜਾਂ ਦੂਜੀ, ਤੇ ਨਾ ਹੀ ਜ਼ੈਲੈਂਸਕੀ ਨੂੰ ਇਨਵੋਲਵ ਕੀਤਾ। ਇਸ ਤੋਂ ਵੱਡੀ ਹਿਊਮਿਲੇਸ਼ਨ ਕੀ ਹੋ ਸਕਦੀ ਹੈ। ਔਰ ਇਸ ਦੇ ਉੱਤੇ ਜਦੋਂ ਜ਼ੈਲੈਂਸਕੀ ਨੇ ਕਿਹਾ ਪ੍ਰੈਜ਼ੀਡੈਂਟ ਟਰੰਪ ਬਾਰੇ ਕਿ ਜੀ ਉਹ ਰਸ਼ੀਅਨ ਦਾ ਜਿਹੜਾ ਕ੍ਰੀਏਟਡ ਡਿਸਇਨਫੋਰਮੇਸ਼ਨ ਜ਼ੋਨ ਹੈ ਉਹਦੇ 'ਚੋਂ ਫਸ ਕੇ ਲੱਗਦਾ ਨੇ, ਤੇ ਫਿਰ ਟਰੰਪ ਨੇ ਜਿਹੜੀ ਵੀ ਗਾਲ ਕੱਢੀ ਜਾ ਸਕਦੀ ਹੈ ਡਿਪਲੋਮੇਸੀ ਦੀ ਲੈਂਗੁਏਜ 'ਚ ਨਹੀਂ, ਪੋਲੀਟੀਕਲ ਦੀ ਲੈਂਗੁਏਜ ਦੇ ਵਿੱਚ, ਉਹਨਾਂ ਨੇ ਕਿਹਾ ਤੂੰ ਤਾਂ ਲੋਕਾਂ ਦਾ ਇਲੈਕਟਡ ਹੀ ਨਹੀਂ ਹੈ, ਤੇਰੀ ਤਾਂ ਚੋਣਾਂ ਡਿਊ ਨੇ, ਤੂੰ ਅਨਕਨਸਟੀਟਿਊਸ਼ਨਲ ਹੈ, ਤੂੰ ਪਾਸੇ ਹੋ, ਇੱਥੋਂ ਨਿਕਲ, ਤੈਨੂੰ ਕੌਣ ਉੱਥੇ ਪੁੱਛਦਾ ਹੈ, ਤੂੰ ਜੰਗ ਸ਼ੁਰੂ ਕੀਤੀ। ਸੋ ਇਸ ਲੈਵਲ ਤੱਕ ਜਾ ਕੇ, ਕਿਉਂਕਿ ਗੱਲ ਇਹ ਨਹੀਂ ਹੈ, ਮੈਂ ਇਸ ਨੂੰ ਕੱਲੇ ਯੂਕਰੇਨ ਵਰਸਸ ਰਸ਼ੀਅਨ ਕੰਟੈਕਸਟ 'ਚ ਨਹੀਂ ਦੇਖਦਾ, ਮੈਂ ਦੇਖਦਾ ਵੀ ਅਸੀਂ ਵੀ ਜਦੋਂ ਅੱਜ ਅਸੀਂ ਆਪਣੇ ਮੁਲਕ ਦੇ ਲਈ ਸੰਘਰਸ਼ੀਲ ਹੈ, ਖਾਲਿਸਤਾਨ ਲਈ ਲੜ ਰਹੇ ਹਾਂ, ਅਸੀਂ ਤਵੱਕੋ ਕਰਦੇ ਹਾਂ ਵੈਸਟਰਨ ਪਾਵਰਸ ਤੋਂ, ਡੈਮੋਕ੍ਰੈਟਿਕ ਪਾਵਰਸ ਤੋਂ, ਅਮਰੀਕਾ ਸਮੇਤ ਦੂਸਰਿਆਂ ਤੋਂ, ਤੇ ਇਹ ਜੇ ਯੂਕਰੇਨ ਦਾ ਹਾਲ ਦੇਖੀਏ ਤੇ ਫਿਰ ਅਗੇਨ ਉਸ ਪਾਸੇ ਵੱਲ ਹੀ ਧਿਆਨ ਜਾਂਦਾ ਹੈ ਕਿ ਵੀ ਤੁਸੀਂ ਕੇਸ ਦੇ ਉੱਤੇ ਇਤਬਾਰ ਕਰ ਸਕਦੇ ਹੋ। ਵੀ ਅੱਜ ਇੱਕ ਐਡਮਿਨਿਸਟ੍ਰੇਸ਼ਨ ਨੂੰ ਸੂਟ ਕਰਦਾ ਸੀ, ਉਹਨਾਂ ਨੇ ਤੁਹਾਨੂੰ ਧੱਕਾ ਦੇ ਕੇ ਬਲਦੀ ਦੇ ਬੂਥੇ 'ਚ ਧੱਕ ਦਿੱਤਾ। ਅੱਜ ਦੂਸਰਾ ਐਡਮਿਨਿਸਟ੍ਰੇਸ਼ਨ ਆਇਆ, ਉਹਨਾਂ ਨੂੰ ਲੱਗਦਾ ਕਿ ਵੀ ਨਹੀਂ ਇਹ ਲਾਇਬਿਲਿਟੀ ਬਣ ਰਿਹਾ, ਔਰ ਦੂਸਰਾ ਤੁਸੀਂ ਕਹੋ ਜੀ ਸਭ ਕੁਝ ਹੈ, ਔਰ ਤੁਸੀਂ ਕਹੋ ਜੀ ਆ ਆਪਣੇ ਅੱਧਾ ਜਿਹੜੇ ਨੇ ਮਿਨਰਲ ਸਾਡੇ ਹਵਾਲੇ ਕਰੋ 50%, ਔਰ ਅਸੀਂ ਸਮਝੌਤਾ ਕਰਾਂਗੇ, ਤੁਸੀਂ ਸਾਡੇ ਮਗਰ ਤੁਰੋ ਔਰ ਗਿਵ ਅਪ ਕਰ ਦਿਓ, ਜਿਹੜੀ ਟੈਰੀਟਰੀ ਉਹਨੇ ਲਈ ਹੈ, ਰਸ਼ੀਆ ਨੇ ਕੰਕਰ ਕੀਤੀ ਹੈ, ਉਹਦੇ ਕੋਲ ਰਹਿਣ ਦਿਓ, ਔਰ ਅੱਗੋਂ ਲਈ ਪ੍ਰੋਮਿਸ ਕਰਨ ਨੂੰ ਤਿਆਰ ਨੇ ਕਿ ਜੀ ਉਹਨੂੰ ਨੈਟੋ ਦਾ ਮੈਂਬਰ ਨਹੀਂ ਬਣਾਇਆ ਜਾਏਗਾ। ਤੇ ਨੈਟੋ ਦਾ ਵੀ ਜਿਹੜਾ ਜਲੂਸ ਟਰੰਪ ਨੇ ਕੱਢਿਆ, ਜਿਸ ਕਿਸਮ ਦਾ ਉਹਨੇ ਇਹਨਾਂ ਨੂੰ ਬਿਲਕੁਲ ਬਾਹਰ ਹੀ ਰੱਖ ਦਿੱਤਾ ਸਾਰੀ ਪ੍ਰੋਸੈਸ ਚੋਂ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹ ਆਲਰੇਡੀ ਜਿਹੜਾ ਯੂਰਪੀਅਨ ਮੁਲਕਾਂ ਚੋਂ ਪਹਿਲਾ ਜਿਹੜਾ ਉਹ ਫਰਾਂਸ, ਉਹਨਾਂ ਦੇ ਪ੍ਰੈਜ਼ੀਡੈਂਟ ਮੈਕਰੋਨ, ਉਹ ਵਾਈਟ ਹਾਊਸ 'ਚ ਆਏ ਹੋਏ ਨੇ, ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਈ, ਔਰ ਮੇਰੇ ਮਨ 'ਚ ਕੰਪੈਰੀਜ਼ਨ ਆ ਰਿਹਾ ਸੀ। ਮੈਂ ਕਿਹਾ ਮੈਕਰੋਨ ਨੇ ਟਰੰਪ ਦੇ ਨਾਲ ਖਲੋਤਿਆਂ ਬਰਾਬਰ, ਜਿਵੇਂ ਇੱਕ ਧਿਰ ਹੁੰਦੀ ਹੈ ਉਸ ਦੇ ਵਾਂਗ ਗੱਲ ਕੀਤੀ। ਜੇ ਟਰੰਪ ਨੇ ਕੁਛ ਐਸਾ, ਹਾਲਾਂ ਬਹੁਤ ਪਲੇਜ਼ੈਂਟ ਮਾਹੌਲ 'ਚ ਦੋਨਾਂ ਦਾ ਹੋਇਆ, ਔਰ ਟਰੰਪ ਨੇ ਵੀ ਕਿਹਾ ਕਿ ਜੀ ਵਿਲ ਟੇਕ ਕੇਅਰ ਔਰ ਥਿੰਗਸ ਵਿਲ ਬੀ ਰਿਜ਼ੋਲਵਡ, ਸੌਲਵਡ, ਦਿਸ ਦੈਟ, ਕੋਈ ਉਸ ਕਿਸਮ ਦਾ ਨਹੀਂ। ਔਰ ਜੋ ਵੀ ਉਹਦੇ ਤੇ ਮੈਕਰੋਨ ਨੇ ਵੀ ਆਪਣਾ ਕੋਈ ਸਟੈਂਡ ਜਿਹੜਾ ਡਿਲੂਟ ਨਹੀਂ ਕੀਤਾ, ਉਹਨੇ ਵੀ ਧੜੱਲੇ ਨਾਲ ਗੱਲ ਕੀਤੀ। ਤੇ ਮੇਰੇ ਮਨ 'ਚ ਆ ਰਿਹਾ ਸੀ, ਮੈਂ ਕਿਹਾ 13 ਫਰਵਰੀ ਨੂੰ ਮੋਦੀ ਦੇਖੋ ਕਿਵੇਂ ਨਮੂਨਾ ਬਣ ਕੇ ਖੜਾ ਹੈ, ਫਰੀਜ਼ ਬਣਿਆ ਖੜਾ ਹੈ, ਉਹਦੇ ਸਾਹਮਣੇ ਟਰੰਪ ਜਿਹੜਾ ਬ੍ਰਿਕਸ ਨੂੰ ਜ਼ੀਰੋ ਕਹਿ ਰਿਹਾ ਹੈ, ਉਹਨਾਂ ਨੂੰ ਕਹਿ ਰਿਹਾ ਕਿੰਗ ਆਫ ਟੈਰਿਫ ਹੈ। ਕੋਈ ਵੀ ਇਸ਼ੂ ਇਲੀਗਲ ਇਮੀਗ੍ਰੈਂਟਸ ਦਾ, ਇੱਕ ਵੀ ਇਸ਼ੂ ਦੇ ਉੱਤੇ ਇਹ ਹੁੰਦਾ ਹੈ ਜਿਹੜੀਆਂ ਪਾਵਰਸ ਨੇ। ਜਦੋਂ ਤੁਸੀਂ ਫਰਾਂਸ ਦੀ ਗੱਲ ਕਰਦੇ, ਫਰਾਂਸ ਕੋਈ ਵਾਕ ਓਵਰ ਨਹੀਂ ਹੈ, ਔਰ ਜੇ ਅਮਰੀਕਾ ਇਹ ਸਮਝਦਾ ਹੈ ਕਿ ਵੀ ਜਿਹੜਾ ਜਿਸ ਕਿਸਮ ਦੀਆਂ ਇਹ ਨੀਤੀਆਂ ਇਹਨਾਂ ਨੇ ਲੈ ਲਈਆਂ ਕਿ ਯੂਰਪ ਨਾਲੋਂ ਅਸੀਂ ਆਪਣੇ ਆਪ ਨੂੰ ਬਿਲਕੁਲ ਕੱਟ ਆਫ ਕਰਕੇ, ਔਰ ਦੂਜਾ ਯੂਰਪ ਦੇ ਕੋਲ, ਯੂਰਪ ਨਿਊਕਲੀਅਰ ਪਾਵਰ ਹੈ, ਫਰਾਂਸ ਵੀ ਇੱਕ ਨਿਊਕਲੀਅਰ ਪਾਵਰ ਹੈ, UN ਸਿਕਿਉਰਿਟੀ ਕਾਉਂਸਲ ਵੀਟੋ ਬਿਲਡਿੰਗ ਮੈਂਬਰ ਹੈ, UK ਵੀ ਇੱਕ ਨਿਊਕਲੀਅਰ ਪਾਵਰ ਹੈ, ਵੀਟੋ ਬਿਲਡਿੰਗ ਮੈਂਬਰ ਹੈ, ਔਰ ਯੂਰਪ ਨੇ ਸਾਰੀ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ। ਆਲਮੋਸਟ 80 ਸਾਲ ਪਹਿਲਾਂ ਸਾਰੀ ਦੁਨੀਆ, ਵੱਡੇ ਵੱਡੇ ਕੰਟੀਨੈਂਟ, ਅਫਰੀਕਾ, ਏਸ਼ੀਆ, ਸਾਊਥ ਅਮਰੀਕਾ, ਯੂਰਪ ਨੇ ਹੀ ਜਿਹੜਾ ਉਹ ਕੰਟਰੋਲ ਕੀਤੇ ਹੋਏ ਸੀ, ਕੋਲੋਨਾਈਜ਼ ਕੀਤਾ ਹੋਇਆ ਸੀ। ਔਰ ਉਹਦੇ 'ਚ ਜਰਮਨ ਔਰ ਫਰਾਂਸ ਔਰ UK, ਉਹਨਾਂ ਦੀਆਂ ਬਾਕੀ ਬੇਸ਼ੱਕ ਸਪੇਨ ਔਰ ਪੁਰਤਗਾਲ ਔਰ ਨੀਦਰਲੈਂਡ ਔਰ ਬੈਲਜੀਅਮ ਔਰ ਉਹਨਾਂ ਦੀਆਂ ਆਪਣੀਆਂ ਕਾਲੋਨੀਜ਼ ਰਹੀਆਂ, ਲੇਕਿਨ ਇਹਨਾਂ ਤਿੰਨਾਂ ਨੇ ਤਾਂ ਜਿਹੜਾ ਅੱਜ ਵੀ ਅਰਾਊਂਡ ਦਾ ਗਲੋਬ ਫ੍ਰੈਂਚ ਦੀਆਂ ਕਿੰਨੀਆਂ ਕਾਲੋਨੀਜ਼ ਨੇ, ਕਿਤੇ ਕਿਤੇ ਜਾ ਕੇ ਬੈਠੇ ਹੋਏ ਨੇ। ਇਸੇ ਤਰ੍ਹਾਂ UK ਦੇ ਕੋਲ ਕਿੰਨੇ ਆਈਲੈਂਡ ਦੂਜੇ 'ਚ ਅਰਾਊਂਡ ਨੇ। ਜਰਮਨ ਦਾ ਪਿੱਛਿਆ ਜ਼ਰੂਰ, ਪਰ ਜਰਮਨ ਜਿਸ ਅੰਦਾਜ਼ ਖੜਾ ਹੋਇਆ ਜਦੋਂ ਦੋਵੇਂ ਈਸਟਰਨ ਜਰਮਨ ਔਰ ਵੈਸਟ ਜਰਮਨੀ ਇਕੱਠੇ ਹੋਏ, ਔਰ
ਦੁਨੀਆ ਦੀਆਂ ਅੱਖਾਂ ਜਰਮਨ ਵੱਲ ਵੀ ਲੱਗੀਆਂ ਹੋਈਆਂ ਸੀ, ਕਿਉਂਕਿ ਪਿਛਲੇ ਕੱਲ੍ਹ ਹੀ ਜਰਮਨ ਇਲੈਕਸ਼ਨ ਸੀ ਔਰ ਉਹਦੇ 'ਚ ਇੱਕ ਬਿਲਕੁਲ ਐਕਸਟ੍ਰੀਮ ਰਾਈਟ ਪਾਰਟੀ ਜਿਹਨੂੰ ਇੱਥੋਂ ਬੈਠਾ ਐਲਨ ਮਸਕ ਜਿਹੜਾ ਹੈ ਉਹ ਪੁਸ਼ ਕਰ ਰਿਹਾ ਸੀ। ਇਹ ਲੱਗ ਰਿਹਾ ਸੀ ਵੀ ਉਹੀ ਕਿਤੇ ਪਾਵਰ 'ਚ ਨਾ ਆ ਜਾਏ। ਉਹ ਬਿਲਕੁਲ ਐਂਟੀ ਇਮੀਗ੍ਰੈਂਟ ਔਰ ਬਿਲਕੁਲ ਨਾਜ਼ੀਆਂ ਦੀ ਆਈਡੀਓਲੋਜੀ ਜਿਹੜੀ ਆ ਉਹਦੇ ਵਾਲੀ, ਪਰ ਉਹ ਨੰਬਰ ਵੋਟਾਂ ਉਹਨਾਂ ਦੀਆਂ ਦੁੱਗਣੀਆਂ ਹੋਈਆਂ, 8% ਤੋਂ ਸ਼ਾਇਦ 9% ਤੋਂ 16-17% ਹੋਈਆਂ। ਪਰ ਜਿਹੜੀ ਧਿਰ ਹੁਣ ਆਈ ਹੈ ਉਹਨਾਂ ਨੂੰ ਸੈਂਟਰ ਰਾਈਟ ਕਹਿੰਦੇ ਨੇ, ਉਹ ਐਕਸਟ੍ਰੀਮ ਰਾਈਟ ਨਹੀਂ ਹੈ, ਲੈਫਟ ਵੀ ਨਹੀਂ ਹੈ, ਸੈਂਟਰ ਰਾਈਟ। ਉਹ ਦੂਸਰੀ ਧਿਰ ਨਾਲ ਜਿਹੜੀ ਸੈਂਟਰ ਲੈਫਟ ਹੈ ਮਿਲ ਕੇ ਸਰਕਾਰ ਬਣਾਏਗੀ। ਔਰ ਉਹਨੇ ਬੜੀ ਦਲੇਰੀ ਨਾਲ ਕਿਹਾ ਹੈ, ਜਿਹੜਾ ਉਹਨਾਂ ਦਾ ਪਹਿਲਾਂ ਸੈਂਟਰ ਲੈਫਟ ਪਾਰਟੀ 'ਚ ਸੀ, ਕਿ ਵੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਅਸੀਂ ਯੂਰਪ ਨੂੰ ਔਰ ਆਪਣਾ ਗੈਰਤ ਦੇ ਥੱਲੇ ਅਸੀਂ ਆਪਣੀ ਅੱਡ ਪਾਲਿਸੀ ਬਣਾਵਾਂਗੇ। ਸੋ ਇਹ ਜਦੋਂ ਅਸੀਂ, ਹਾਲਾਂਕਿ ਅਜੇ ਆਲਮੋਸਟ 1 ਮਹੀਨਾ ਹੀ ਟਰੰਪ ਦੀ ਪ੍ਰੈਜ਼ੀਡੈਂਸੀ ਨੂੰ ਗੁਜ਼ਰਿਆ, ਆਉਣ ਵਾਲਾ ਵਕਤ ਦੱਸੇਗਾ ਵੀ ਕਿਸ ਪਾਸੇ ਵੱਲ ਗੱਲ ਜਾ ਰਹੀ ਹੈ। ਲੇਕਿਨ ਇਹ ਇੱਕ ਅਫਸੋਸ ਦੀ ਗੱਲ ਹੈ ਕਿ ਇੱਕ ਬਣਿਆ ਬਣਾਇਆ ਬਲੌਕ, ਜਿਹਨੂੰ ਬਣਾਉਣ ਦੇ ਲਈ ਅਮਰੀਕਾ ਨੇ ਪੋਸਟ ਸੈਕੰਡ ਵਰਲਡ ਵਾਰ ਬਹੁਤ ਜਿਹੜੇ ਹੈ ਉਹ ਐਫਰਟ ਕੀਤੇ, ਬਹੁਤ ਮਨੀ ਲਾਈ। ਔਰ ਉਹਨਾਂ ਨੇ ਵੀ, ਜੇ ਅਸੀਂ ਨੈਟੋ ਦੇਖੀਏ, ਜਿਹੜੀ ਨੈਟੋ ਨੇ ਇਹਨਾਂ 80 ਸਾਲਾਂ 'ਚ ਲੜਾਈਆਂ ਤਾਂ ਅਮਰੀਕਾ ਦੀਆਂ ਹੀ ਲੜੀਆਂ। ਉਹ ਅਫਗਾਨਿਸਤਾਨ ਹੋਏ, ਉਹ ਇਰਾਕ ਹੋਏ, ਉਹ ਕੰਬੋਡੀਆ ਹੋਏ, ਉਹ ਕੋਰੀਆ ਹੋਏ, ਦੂਜਾ ਹੋਏ, ਸਾਰੇ ਬਲਾਕਾਂ 'ਚ ਜਾ ਜਾ ਕੇ ਜਿਹੜੀ ਗੱਲ ਜਸਟਿਨ ਟਰੂਡੋ ਨੇ ਕਹੀ ਸੀ, ਤੇ ਤੁਸੀਂ ਆਲ ਆਫ ਏ ਸਡਨ ਉਹਨਾਂ ਨੂੰ ਕਹੋ ਜੀ ਪੈਸੇ ਸੁੱਟੋ, ਉਹ ਵੀ ਚਲੋ ਸਮਝ ਆ ਸਕਦੀ ਹੈ ਕਿ ਜੀ ਅਸੀਂ ਤੁਹਾਨੂੰ ਡਿਫੈਂਡ ਕਰਦੇ ਹਾਂ, ਤੁਸੀਂ 2% ਨਹੀਂ 5% ਬਜਟ। ਪਰ ਜਿਵੇਂ ਨਿਰਾਦਰ ਕਰਨ ਤੱਕ ਜਾ ਕੇ, ਔਰ ਦੂਸਰਾ ਉਹ ਸਾਰਾ ਪਾਰਟ ਹੈ ਉਹਦੇ ਥੱਲੇ, ਇਹ ਲੱਗਦਾ ਹੈ ਕਿ ਵੀ ਇਹ ਜਿਵੇਂ ਜਰਮਨ ਦੇ ਵਿੱਚ ਜਿਹੜੀ ਧਿਰ ਵਾਲਾ ਆਇਆ, ਹਾਲਾਂਕਿ ਉਹ ਐਕਸਟ੍ਰੀਮ ਰਾਈਟ ਨਹੀਂ ਹੈ, ਲੇਕਿਨ ਆਲਮੋਸਟ ਇੱਕ ਫਿਕਰ ਵਾਲੀ ਗੱਲ ਵੀ ਹੈ ਕਿ ਯੂਰਪ ਦੇ ਵਿੱਚ ਇਸ ਕਿਸਮ ਐਂਟੀ ਇਮੀਗ੍ਰੈਂਟ ਇਹ ਵੀ ਨੇ, ਸੋ ਇਸ ਕਿਸਮ ਦਾ ਵਰਤਾਰਾ ਵਰਤ ਰਿਹਾ। ਸੋ ਇਹਨਾਂ ਦੇ ਚੱਲਦੇ ਆ, ਹਾਲਾਂ ਫ੍ਰੈਂਚ ਪ੍ਰੈਜ਼ੀਡੈਂਟ ਦੀ ਵਿਜ਼ਿਟ ਨੂੰ ਪੋਜ਼ਿਟਿਵਲੀ ਦੇਖਿਆ ਜਾ ਰਿਹਾ, ਪਰ ਇਸ ਵੇਲੇ ਸਾਈਮਲਟੇਨੀਅਸਲੀ ਕਈ ਕੁਝ ਵਾਪਰ ਰਿਹਾ ਸੀ। ਇੱਕ ਪਾਸੇ ਤੀਸਰੀ ਵਰ੍ਹੇਗੰਢ ਹੋਣ ਕਰਕੇ ਯੂਰਪ ਦੇ ਲੀਡਰਾਂ ਨੇ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਕੀਵ ਗਏ ਔਰ ਯੂਕਰੇਨ ਦੇ ਨਾਲ ਸੋਲੀਡੈਰਿਟੀ ਦਿਖਾਈ। ਇਵਨ ਜਸਟਿਨ ਟਰੂਡੋ ਕੈਨੇਡਾ ਤੋਂ ਫਲਾਈ ਕਰਕੇ ਯੂਕਰੇਨ ਕੀਵ ਜਾ ਕੇ ਉਹਨਾਂ ਨੇ ਆਪਣੀ ਜਿਹੜਾ ਉਹ ਸਪੋਰਟ ਦਿਖਾਈ। ਦੂਸਰੇ ਪਾਸੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਵੀ ਰੈਜ਼ੋਲੂਸ਼ਨ ਲਿਆਂਦਾ ਗਿਆ ਜਿਹਦੇ 'ਚ ਰਸ਼ੀਆ ਨੂੰ ਕੰਡੈਮ ਕੀਤਾ ਗਿਆ ਹਮਲਾਵਰ ਦੇ ਤੌਰ ਤੇ। ਹਾਲਾਂਕਿ ਇਸ ਵਾਰ ਜਿਹੜੀ ਹਮਾਇਤ ਹੈ ਉਸ ਲੈਵਲ ਦੀ ਨਹੀਂ ਹੈ ਕਿ 193 ਮੈਂਬਰ UN ਦੇ ਨੇ, ਔਰ ਜਦੋਂ ਇਹ ਮਤਾ ਹੈ, ਅਮਰੀਕਾ ਦਾ ਬਹੁਤ ਪ੍ਰੈਸ਼ਰ ਸੀ ਯੂਕਰੇਨ ਤੇ ਇਸ ਮਤੇ ਨੂੰ ਵਿਦਡਰਾ ਕਰੋ, ਜਿਹੜਾ ਉਹ ਨਹੀਂ ਮੰਨਿਆ ਯੂਕਰੇਨ। ਔਰ ਇਹ ਜਦੋਂ ਸਬਜੈਕਟ ਟੂ ਵੋਟ ਹੋਇਆ ਤੇ 93 ਵੋਟਾਂ ਦੇ ਜਿਹੜੀਆਂ ਨੇ ਹੱਕ 'ਚ ਪਈਆਂ, 18 ਵਿਰੋਧ 'ਚ ਪਈਆਂ, 65 ਜਿਹੜੀਆਂ ਨੇ ਐਬਸਟੈਂਸ਼ਨਸ ਨੇ, ਕਿ 65 ਜਿਹੜੇ ਨੇ ਉਹ ਗੈਰ ਹਾਜ਼ਰ ਹੈ। ਸੋ ਮਤਾ ਤਾਂ ਪਾਸ ਹੋ ਗਿਆ ਕਿਉਂਕਿ 93 ਵਰਸਸ 18, ਲੇਕਿਨ ਇਹ ਜਿਹੜੀਆਂ 65 ਐਬਸਟੈਂਸ਼ਨਸ ਨੇ, ਇਹ ਜਿਹੜਾ ਇਸ ਵਾਰ ਜ਼ਿਆਦਾ ਜਿਹੜੇ ਮੁਲਕ ਨੇ ਉਹਨਾਂ ਨੇ ਨਾ ਹਾਂ 'ਚ ਪਾਈ ਨਾ ਨਾ 'ਚ ਪਾਏ, ਆਪਣੇ ਆਪ ਨੂੰ ਗੈਰ ਹਾਜ਼ਰ ਕੀਤਾ, ਕਿਉਂਕਿ ਟਰੰਪ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ। ਕਿਉਂਕਿ ਪਿਛਲੀ ਵਾਰੀ ਜਦੋਂ ਪਿਛਲੇ ਸਾਲ ਇਹ ਮਤਾ ਸੀ ਤੇ 140 ਮੁਲਕਾਂ ਨੇ ਰੂਸ ਨੂੰ ਹਮਲਾਵਰ ਦੇ ਤੌਰ ਤੇ ਐਲਾਨਦਿਆਂ ਉਸ ਨੂੰ ਜਿਹੜਾ ਕੰਡੈਮ ਕੀਤਾ ਸੀ। ਇਸ ਵਾਰ ਇਹ ਗਿਣਤੀ ਘਟੀ ਹੈ, ਇਹਦਾ ਮਤਲਬ ਟਰੰਪ ਦਾ ਡਰ ਜਿਹੜਾ ਉਹ ਛਾਇਆ ਹੋਇਆ। ਔਰ ਇਸ ਸਾਰੇ ਦੇ ਵਿੱਚ ਰਾਦਰ ਅਮਰੀਕਾ ਨੇ ਪੈਰਲਲ ਰੈਜ਼ੋਲੂਸ਼ਨ UN ਦੇ ਵਿੱਚ ਦਿੱਤਾ ਹੈ। ਇਸ ਦੇ ਵਿੱਚ ਉਹਨਾਂ ਨੇ ਜਿਹੜਾ ਰੂਸ ਨੂੰ ਕੋਈ ਹਮਲਾਵਰ ਵੀ ਨਹੀਂ ਦੱਸਿਆ ਹੈ। ਉਹਦੇ 'ਚ ਇਹ ਹੈ ਕਿ ਜੀ ਜੰਗ ਬਹੁਤ ਹੋ ਗਈ ਔਰ ਹੁਣ ਜਿਹੜਾ ਪੀਸ ਹੋਣਾ ਚਾਹੀਦਾ, ਔਰ ਇਹ ਜਿਹੜਾ ਲੇਕਿਨ ਜਿਹੜਾ ਯੂਕਰੇਨ ਦਾ ਉਹਦੇ 'ਚ ਉਹਨਾਂ ਨੇ ਰੂਸ ਨੂੰ ਹਮਲਾਵਰ ਕਹਿ ਕੇ ਔਰ ਉਸ ਨੂੰ ਜਿਹੜਾ ਉਹ ਇਸ ਦੇ ਲਈ ਜ਼ਿੰਮੇਵਾਰ ਦੱਸਿਆ। ਔਰ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਗੱਲ ਯੂਕਰੇਨ ਦੀ ਹੋਏ ਮਿਡਲ ਈਸਟ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਵੀ ਗਜ਼ਾ ਦੇ ਵਿੱਚ ਕਿਵੇਂ ਬੇਸ਼ੱਕ ਫਸਟ ਫੇਜ਼ ਜਿਹੜਾ ਹੌਸਟੇਜਸ ਔਰ ਪ੍ਰਿਜ਼ਨਰਸ ਦਾ ਐਕਸਚੇਂਜ ਦਾ ਉਹ ਪੂਰਾ ਹੋਇਆ, ਪਰ ਅਗਲੇ ਸਟੈਪ ਵੱਲ ਜਾਣ ਤੋਂ ਪਹਿਲਾਂ ਨੈਤਨਯਾਹੂ ਨੂੰ ਆਲਰੇਡੀ ਥਾਪੀ ਮਿਲ ਗਈ ਹੋਈ ਹੈ ਟਰੰਪ ਦੀ, ਤੇ ਉਹ ਜਿਹੜਾ ਉੱਥੇ ਦੁਬਾਰਾ ਜਿਹੜੀ ਰੀਕਨਸਟਰਕਸ਼ਨ ਹੋਣੀ ਹੈ ਜੋ ਗਜ਼ਾ ਦੇ ਵਿੱਚ ਤਬਾਹੀ ਹੋਈ ਹੈ, ਇੱਕ ਅੰਦਾਜ਼ੇ ਮੁਤਾਬਕ ਆਲਮੋਸਟ $40 ਬਿਲੀਅਨ ਦੇ ਕਰੀਬ ਦਾ ਜਿਹੜਾ ਉਹ ਸਾਰਾ ਇਨਫਰਾਸਟ੍ਰਕਚਰ ਡਿਸਟਰੋਏ ਕੀਤਾ ਹੈ।
ਤੇ ਇੰਨੇ ਹੀ ਚਾਹੀਦੇ ਨੇ ਉਹਨੂੰ ਰੀਬਿਲਡ ਕਰਨ ਲਈ, ਜਿਹਦੇ ਲਈ ਅਰਬ ਮੁਲਕ ਜਿਹੜੇ ਨੇ ਉਹ ਲੱਕ ਬੰਨ ਕੇ ਤੁਰੇ ਨੇ। ਪਰ ਜੇ ਨੀਤੀ ਇਹ ਹੈ, ਮੈਨੂੰ ਨਹੀਂ ਲੱਗਦਾ ਕਿ ਵੀ ਇਹਨੇ ਨੈਤਨਯਾਹੂ ਨੇ ਉੱਥੇ ਉਹਨਾਂ ਨੂੰ ਆਬਾਦ ਹੋਣ ਦੇਣਾ। ਆਨੇ ਬਹਾਨੇ ਹਮਾਸ ਦੇ ਖਿਲਾਫ ਜੰਗ ਕਿਸੇ ਵੇਲੇ ਵੀ ਜਿਹੜੀ ਹੈ ਉਹ ਓਪਨਲੀ ਫੇਰ ਉਹੀ ਬੰਬਾਰਡਮੈਂਟ ਔਰ ਦੂਜਾ ਸ਼ੁਰੂ ਹੋਏਗੀ। ਤੀਸਰਾ ਸਪੌਟ ਜਿਹੜਾ ਕੋਂਗੋ, ਜਿਹੜਾ ਅਸੀਂ ਜਦੋਂ ਸਕੂਲ ਡੇਜ਼ 'ਚ ਹੁੰਦੇ ਸੀ ਉਦੋਂ ਕੋਂਗੋ ਦੀ ਤਬਾਹੀ, ਉਹਦੇ ਨਾਲ ਰਵਾਂਡਾ ਦਾ ਬਾਰਡਰ ਲੱਗਦਾ ਹੈ, ਦੂਜਿਆਂ ਦਾ, ਉੱਥੇ ਵੀ ਫ੍ਰੀ ਫਾਰ ਆਲ ਚੱਲ ਰਿਹਾ। ਸੋ ਇਹਨੇ ਐਂਟੋਨੀਓ ਗੁਟਰਸ, ਮੈਂ ਸਮਝਦਾ ਹੈ ਇੱਕ ਬੜਾ ਹਿਊਮੈਨੀਟੇਰੀਅਨ ਅਪਰੋਚ ਵਾਲਾ ਬੰਦਾ ਹੈ, ਪ੍ਰੈਕਟਿਸਿੰਗ ਸ਼ਾਇਦ ਕ੍ਰਿਸਚਨ ਹੈ, ਦਰਬਾਰ ਸਾਹਿਬ ਵੀ ਗਿਆ ਹੈ ਇਹ ਐਂਟੋਨੀਓ ਗੁਟਰਸ। ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਵੀ ਜਾ ਕੇ ਸਿੱਖਾਂ ਪ੍ਰਤੀ ਵੀ ਜਾਂ ਸਿੱਖ ਧਰਮ ਪ੍ਰਤੀ ਵੀ ਬੜੀ ਜਿਹੜੀ ਹੈ ਐਡਮੀਰੇਸ਼ਨ ਵਾਲੀ ਪਹੁੰਚ ਰਹੀ ਹੈ। ਉਹਨੇ ਅੱਜ, ਕਿਉਂਕਿ ਹਿਊਮਨ ਰਾਈਟਸ ਇੱਕ ਪਾਸੇ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਨਿਊਯਾਰਕ 'ਚ, ਦੂਸਰੇ ਪਾਸੇ ਜਿਹੜੀ ਹਿਊਮਨ ਰਾਈਟ ਕਾਉਂਸਲ ਦਾ ਜਿਹੜਾ ਉਹ ਬਰਸਲਸ ਦੇ ਵਿੱਚ, ਜਿਹੜੀ ਹਿਊਮਨ ਰਾਈਟ ਕਾਉਂਸਲ ਹੈ ਉਹਦੇ 47 ਮੈਂਬਰ ਨੇ ਔਰ ਆਲਰੇਡੀ ਟਰੰਪ ਜਨਾਬ ਨੇ ਉਹਦੇ 'ਚੋਂ ਵੀ ਆਪਣੇ ਆਪ ਨੂੰ ਕੱਢ ਲਿਆ। UN 'ਚੋਂ ਵੀ ਕੱਢਣ ਦੇ ਲਈ ਆਲਰੇਡੀ 3-4 ਸੈਨੇਟਰਸ ਨੇ ਕਿਹਾ ਵੀ ਅਸੀਂ ਇੰਨੇ ਬਿਲੀਅਨ UN ਨੂੰ ਦੇ ਰਹੇ ਹਾਂ, ਯੂਨਾਈਟਿਡ ਨੇਸ਼ਨਸ ਤੋਂ ਵੀ ਬਾਹਰ ਆਓ। ਸੋ ਜਿਹੜਾ ਐਂਟੋਨੀਓ ਗੁਟਰਸ ਨੇ ਜਿਹੜਾ ਕਿਹਾ, ਉਹ ਹੈਡਲਾਈਨ ਬਣਿਆ ਬਹੁਤ ਸਾਰੇ ਮੀਡੀਆ ਦੀਆਂ ਕਿ ਵੀ ਇਸ ਵੇਲੇ ਦੁਨੀਆ ਦੇ ਵਿੱਚ ਜੰਗ ਪ੍ਰਸਤ ਔਰ ਤਾਨਾਸ਼ਾਹ ਉਹਨਾਂ ਦਾ ਬੋਲਬਾਲਾ ਹੈ, ਇਨਸਾਨੀ ਹਕੂਕਾਂ ਦਾ ਗਲਾ ਘੁੱਟਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਵੀ ਰਸ਼ੀਆ ਵੱਲੋਂ ਯੂਕਰੇਨ ਦੇ ਉੱਤੇ ਹਮਲਾ ਉਹਦੀ ਤੀਸਰੀ ਜਿਹੜੀ ਹੈ ਵਰ੍ਹੇਗੰਢ, ਇਸੇ ਤਰ੍ਹਾਂ ਫਲਸਤੀਨੀ ਮਿਲੀਟੈਂਟਸ ਔਰ ਇਜ਼ਰਾਈਲੀਆਂ ਦੇ ਵਿਚਾਲੇ ਚੱਲ ਰਿਹਾ ਟਕਰਾਅ, ਔਰ ਕੋਂਗੋ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਦੀ ਵਾਇਓਲੇਸ਼ਨ ਹੈ, ਇਹ ਇਸ ਵੇਲੇ 3 ਹੌਟ ਸਪੌਟ ਨੇ। ਇਹ ਗੱਲ ਦੱਸਦੇ ਨੇ ਕਿ ਜਿਹੜੇ ਹਿਊਮਨ ਰਾਈਟ ਨੇ ਉਹ ਸਫੋਕੇਟ ਹੋ ਰਹੇ ਨੇ, ਉਹਨਾਂ ਦਾ ਗਲਾ ਘੁੱਟਿਆ ਜਾ ਰਿਹਾ। ਔਰ ਦੁਨੀਆ 'ਚ ਇਸ ਵੇਲੇ ਡਿਵੀਜ਼ਨ ਔਰ ਬਦਲਾ ਔਰ ਐਂਗਰ ਔਰ ਇਹ ਸਾਰੀਆਂ ਚੀਜ਼ਾਂ ਔਰ ਪਾਵਰ ਔਰ ਪ੍ਰੋਫਿਟ, ਇਹ ਸਾਰੀਆਂ ਚੀਜ਼ਾਂ ਹਾਵੀ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਪਰਮਾਨੈਂਟ ਸੀਜ਼ਫਾਇਰ ਹੋਣੀ ਚਾਹੀਦੀ ਹੈ ਫਲਸਤੀਨੀ ਮਿਲੀਟੈਂਟਸ ਔਰ ਇਜ਼ਰਾਈਲ ਦੇ ਵਿਚਾਲੇ, ਕੋਂਗੋ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਰਿਸਪੈਕਟ ਹੋਣਾ ਚਾਹੀਦਾ। ਔਰ ਇਹ ਜਿਹੜੇ ਉਹਨਾਂ ਦੇ ਲਫ਼ਜ਼ ਨੇ ਮੈਨੂੰ ਬਹੁਤ ਚੰਗੇ ਲੱਗੇ ਕਿ ਜਿਹੜੀ ਇੱਕ ਸੱਚਮੁੱਚ ਇੱਕ ਇਨਸਾਨੀਅਤ ਦੀ ਦਰਦ ਹੈ। ਉਹਨੇ ਕਿਹਾ ਵੀ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਦੁਨੀਆ 'ਚ ਸਟੇਬਿਲਿਟੀ ਸਿਕਿਉਰਿਟੀ ਲਿਆਉਣ ਦੀ, ਉਹ ਹੇਤੀ ਹੋਏ ਜਾਂ ਹੋਰ ਥਾਵਾਂ ਹੋਣ, ਪਰ ਅਸੀਂ ਕੀ ਕਰ ਸਕਦੇ ਹਾਂ ਕਿ ਵੀ ਅੱਜ ਉਹ ਸੰਸਾਰ ਬਣਦਾ ਜਾ ਰਿਹਾ ਜਿੱਥੇ ਛਿੱਕੇ ਤੇ ਟੰਗਿਆ ਹੋਇਆ ਹਿਊਮਨ ਰਾਈਟਸ ਨੂੰ ਜਿਹੜੇ ਤਾਨਾ ਜੰਗ ਪ੍ਰਸਤ ਨੇ ਉਹ ਇਹਨੂੰ ਅੱਗੇ ਤੋਰ ਰਹੇ ਨੇ, ਔਰ ਮੋਰਲੀ ਬੈਂਕਰਪਟ ਗਲੋਬਲ ਫਾਈਨੈਂਸ਼ੀਅਲ ਸਿਸਟਮ, ਕਿ ਗਲੋਬਲੀ ਲੁੱਟ ਖਸੁੱਟ ਦਾ ਉਹ ਪੀਰੀਅਡ ਬਣ ਗਿਆ ਕਿ ਜਿੱਥੇ ਪ੍ਰੋਫਿਟ ਜਿਹੜੇ ਨੇ ਉਹ ਸਭ ਤੋਂ ਵੱਡੀ ਗੱਲ ਬਣੀ ਹੋਈ ਹੈ, ਕੋਈ ਇਨਸਾਨੀਅਤ ਦੀ ਗੱਲ ਨਹੀਂ ਹੈ। ਔਰ ਆਉਣ ਵਾਲੇ ਪੀਰੀਅਡ 'ਚ ਈਵਨ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਇਹ ਬਜਾਏ ਇਨਸਾਨੀਅਤ ਦਾ ਭਲਾ ਕਰਨ ਦੇ ਇਹ ਮਾਈਟ ਐਕਸਪਲੋਇਟ ਜਿਹੜਾ ਇਸ ਨੂੰ ਕੀਤਾ ਜਾਏ ਲੋਕਾਂ ਦਾ ਨੁਕਸਾਨ ਕਰਨ ਲਈ। ਔਰ ਉਹ ਲੋਕ ਜਿਹੜੇ ਹੂ ਸੀਕ ਟੂ ਡਿਮਨਾਈਜ਼ ਮਾਈਗ੍ਰੈਂਟਸ ਔਰ ਰੈਸਟ੍ਰਿਕਟ ਵੂਮਨਸ ਰਾਈਟਸ, ਕਿ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਮਾਈਗ੍ਰੈਂਟਸ ਨੂੰ ਜਾਂ ਇਲੀਗਲ, ਤਾਂ ਦੂਜਾ ਜਿਵੇਂ ਉਹ ਇਵੇਂ ਟਰੀਟ ਕਰ ਰਹੇ ਨੇ ਜਿਵੇਂ ਉਹ ਇਨਸਾਨ ਹੀ ਨਹੀਂ ਹੁੰਦੇ, ਪਤਾ ਨਹੀਂ ਉਹਨਾਂ ਨੂੰ ਇਵੇਂ ਤੁਸੀਂ ਜਾਨਵਰ ਨਾਲ ਵੀ ਟਰੀਟ ਨਹੀਂ ਕਰਦੇ। ਔਰ ਬਿਲਕੁਲ ਉਹਨੇ ਸੈਂਟੀਮੈਂਟਸ ਦਾ ਇਹੀ ਕਿਹਾ ਔਰ ਐਗਜ਼ੈਕਟ ਕਿਹਾ, ਹਿਊਮਨ ਰਾਈਟਸ ਹੀ ਸੈਡ are being suffocated by autocrats, crushing opposition because they fear what the truly empowered people would do, and by voices of division and anger who view human rights not as a boon to humanity but as a barrier to power, profit and control they seek। ਕਿ ਅੱਜ ਦੁਨੀਆ 'ਚ ਬਹੁਤਿਆਤ ਤਾਕਤ ਉਹਨਾਂ ਦੇ ਕੋਲ ਹੈ ਜਿਹੜੇ ਪਾਵਰ ਗ੍ਰੈਬ ਕਰਦੇ ਨੇ, ਹਰ ਚੀਜ਼ 'ਚੋਂ ਫਾਇਦਾ ਲੱਭ ਰਹੇ ਨੇ, ਪ੍ਰੋਫਿਟ ਕੱਢਦੇ ਨੇ ਔਰ ਟੋਟਲ ਕੰਟਰੋਲ ਹੈ। ਔਰ ਇਸ ਲਈ ਚਾਰ ਚੁਫੇਰੇ ਜਿਹੜਾ ਇੱਕ ਡਰ ਦਾ ਔਰ ਉਹ ਮਾਹੌਲ ਬਣਿਆ ਜਿਹਦੇ 'ਚ ਕਿ ਇਨਸਾਨੀ ਹੱਕ ਸਫੋਕੇਟ ਹੋ ਰਹੇ ਨੇ, ਉਹਨਾਂ ਦਾ ਗਲਾ ਘੁੱਟਿਆ ਜਾ ਰਿਹਾ। ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਬਿਲਕੁਲ ਰੱਬ ਦੇ ਕੋਲ, ਕਿਉਂਕਿ ਜਿਹੜੀ ਪੀੜ ਹੈ, ਦੇਖੋ ਜੇ ਅਸੀਂ ਬਤੌਰੇ ਹਿਊਮਨ ਬੀਇੰਗ ਸੋਚਦੇ, ਠੀਕ ਹੈ ਇੱਕ ਵੱਡਾ ਹਿੱਸਾ ਰੋਟੀ ਕੱਪੜਾ ਮਕਾਨ ਆਪਣੀ ਦੁਨੀਆ
ਮੈਨੂੰ ਤਾਂ ਨਹੀਂ ਨਾ ਕੁਝ ਹੋਇਆ, ਦੂਸਰੇ ਦੇ ਹੋਇਆ। ਬਿਲਕੁਲ। ਲੇਕਿਨ ਇਹ ਗੱਲ ਯਾਦ ਰੱਖੀਏ, ਕਬੀਰ ਸਾਹਿਬ ਨੇ ਰੂਹਾਨੀ ਸੁਨੇਹਾ ਦਿੱਤਾ ਹੋਇਆ ਹੈ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਹੀ ਜਾਣ, ਕਿ ਜਿਹੜਾ ਗਵਾਂਢੀ ਦੇ ਨਾਲ ਹੋਇਆ ਉਹ ਤੁਹਾਡੇ, ਅਸੀਂ ਉਸ ਚੋਂ ਗੁਜ਼ਰੇ ਹੋਏ ਆ 80ਵਿਆਂ 90ਵਿਆਂ ਚ। ਉਹੀ ਝੂਠੇ ਪੁਲਿਸ ਮੁਕਾਬਲੇ, ਉਹ ਟਾਰਚਰ, ਉਹ ਇਨਸਾਨੀ ਹੱਕਾਂ ਦੀ ਜਿਹੜੀ ਹੈ ਖਿਲਾਫ ਵਰਜ਼ੀ, ਤੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਦੋਂ ਇਹ ਹੁੰਦਾ ਹੈ। ਮਾਰਟਨ ਲੂਥਰ ਕਿੰਗ ਦੇ ਇਹ ਅਲਫਾਜ਼ ਬੜੇ ਅਹਿਮ ਨੇ ਜਿਹਦੇ 'ਚ ਉਹਨੇ ਕਿਹਾ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜਦੋਂ ਅਨਿਆਂ ਕਿਤੇ ਵੀ ਹੁੰਦਾ ਹੈ ਤੇ ਇਹਦਾ ਮਤਲਬ ਹੈ ਵੀ ਕਿਤੇ ਵੀ ਜਿੱਥੇ ਰੂਲ ਆਫ ਦਾ ਲਾਅ ਹੈ ਉਹਨੂੰ ਵੀ ਇਹ ਸਮਝਣਾ ਚਾਹੀਦਾ ਵੀ ਇਹ ਸਾਨੂੰ ਵੀ ਥ੍ਰੈਟ ਹੈ। ਪਰ ਅੱਜ ਤਾਂ ਉਹ ਜ਼ੋਰਾਵਰਾਂ ਦਾ 27ਵੀਂ 100 ਵਾਲੀ ਗੱਲ ਹੈ। ਤੁਸੀਂ ਜਿਹੜੀਆਂ ਇੰਸਟੀਟਿਊਸ਼ਨਸ ਮਾੜੀਆਂ ਮੋਟੀਆਂ, ਇੱਕ ਡਰ, ਖੌਫ, ਕੰਟਰੋਲ, ਦੂਜਾ ਸੀ, ਉਹਨਾਂ ਦੀਆਂ ਵੀ ਧੱਜੀਆਂ ਉੱਡ ਰਹੀਆਂ ਨੇ ਔਰ ਇਹ ਸੰਸਾਰ ਕਿੱਧਰ ਨੂੰ ਜਾਏਗਾ ਪਤਾ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਚਾਰ ਚਫੇਰੇ, ਇੱਕ ਸ਼ੱਕ, ਇੱਕ ਆਪ ਹੁਦਰਾਪਨ ਔਰ ਮਾਈਟ ਇਜ਼ ਰਾਈਟ, ਹਾਂਜੀ, ਉਸ ਦਾ ਜਿਹੜਾ ਜ਼ਮਾਨਾ ਉਹ ਆ ਰਿਹਾ। ਔਰ ਇਹ ਜਿਹੜਾ ਅਮਰੀਕਾ ਦੇ ਐਂਗਲ, ਅਮਰੀਕਾ ਸਾਡਾ ਮੁਲਕ ਹੈ, ਅਸੀਂ ਇੱਥੇ ਆ ਕੇ ਆਪਣੀ ਫਰੀडम ਆਫ ਐਕਸਪ੍ਰੈਸ਼ਨ, ਪਰਸੂਟ ਆਫ ਹੈਪੀਨੈਸ, ਇਹ ਸਾਰੇ ਗੋਲ ਇੱਕ ਡ੍ਰੀਮ ਲੈਂਡ ਰਿਹਾ ਦੁਨੀਆ ਭਰ ਦੇ ਲੋਕਾਂ ਦਾ। ਪਰ ਅੱਜ ਜੇ ਅਮਰੀਕਾ ਉਸ ਸਾਰੇ ਕ੍ਰੀਏਟਡ ਉਸ ਨੈਟਵਰਕ ਨੂੰ ਜਿਹਦੇ UN ਕ੍ਰੀਏਟ ਹੋਈ, ਇੰਟਰਨੈਸ਼ਨਲ ਬਾਡੀਜ਼ ਹੋਈਆਂ, ਸੇਫਟੀ ਹੋਈ, ਹਿਊਮਨ ਰਾਈਟਸ ਤਾਂ ਅਮਰੀਕਾ ਦਾ ਫੋਰਟੇ ਰਿਹਾ, ਤੇ ਜੇ ਅੱਜ ਉਹੀ ਜਿਹੜਾ ਉਸ ਦੇ ਹੀ ਚੀਥੜੇ ਉੱਡ ਰਹੇ ਨੇ ਤੇ ਬਾਕੀ ਤਾਂ ਫਿਰ ਉਹ ਪੁਤਿਨ ਹੈ ਕਿ ਮੋਦੀ ਹੈ ਕਿ ਨੈਤਨਯਾਹੂ ਹੈ ਕਿ ਕੋਂਗੋ ਜਾਂ ਰਵਾਂਡਾ 'ਚ ਬੈਠੇ ਜਿਹੜੇ ਨੇ ਆਟੋਕ੍ਰੈਟ ਨੇ, ਉਹਨਾਂ ਦੇ ਲਈ ਤਾਂ ਫਿਰ ਖੁੱਲੀ ਛੁੱਟੀ ਹੈ ਕਿ ਭਾਈ ਉਹ ਜੋ ਮਰਜ਼ੀ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਲੇ ਨੇ ਬ੍ਰੇਕ ਤੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਅਗੇਨ। ਔਰ ਵਿਊਅਰਸ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਇੱਕ ਹਫ਼ਤੇ ਵਿੱਚ 5ਵੀਂ ਵਾਰ ਕਿਹਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ ਨੂੰ US ਏਡ ਵੱਲੋਂ $21 ਮਿਲੀਅਨ ਦਿੱਤੇ ਗਏ ਨੇ ਕਿ ਉਹ ਭਾਰਤ ਵਿੱਚ ਵੋਟਾਂ ਦੀ ਗਿਣਤੀ ਵਧਾ ਸਕੇ।
ਔਰ ਹੈਰਾਨੀ ਇਸ ਗੱਲ ਦੀ ਹੈ ਕਿ ਟਰੰਪ ਵੱਲੋਂ ਬਾਰ-ਬਾਰ ਦੋਸ਼ ਲਾਉਣ ਦੇ ਬਾਵਜੂਦ ਨਾ ਮੋਦੀ ਕੁਸਕਿਆ ਹੈ ਔਰ ਨਾ ਐਸ ਜੈਸ਼ੰਕਰ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਂਦੀਆਂ ਵਾਲਾ ਵਰਤਾਰਾ ਜਿਹੜਾ ਉਹ ਵਾਪਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਬੇਸ਼ੱਕ ਜ਼ੈਲੈਂਸਕੀ ਦੇ ਲਈ ਅਪਮਾਨ ਭਰੇ ਲਫ਼ਜ਼ ਟਰੰਪ ਨੇ ਯੂਜ਼ ਕੀਤੇ, ਡਿਕਟੇਟਰ, ਅਨਇਲੈਕਟਡ, ਅਨਪੋਪੂਲਰ, ਔਰ ਬਾਈਪਾਸ ਕਰਕੇ ਜਿਹੜਾ ਹੈ ਉਹ ਗੱਲਬਾਤ ਰਸ਼ੀਆ ਦੇ ਨਾਲ ਸਿੱਧੀ ਦੋਨੋਂ ਫੋਰਨ ਮਿਨਿਸਟਰਸ ਦੀ, ਸੈਕਟਰੀ ਆਫ ਸਟੇਟ ਔਰ ਦੂਜੇ ਦੀ। ਲੇਕਿਨ ਜ਼ੈਲੈਂਸਕੀ ਨੇ ਘੱਟੋ ਘੱਟ ਇਹ ਕਰਜ ਤਾਂ ਦਿਖਾਇਆ, ਭਾਵੇਂ ਬਾਅਦ 'ਚ ਉਹਨੂੰ ਸਨੱਬ ਵੀ ਕੀਤਾ ਗਿਆ ਕਿ ਵੀ ਅਮਰੀਕਾ ਜਿਹੜਾ ਹੈ ਉਹ ਰਸ਼ੀਆ ਦੇ ਜਿਹੜਾ ਇੰਟੈਲੀਜੈਂਸ ਦਾਇਰਾਕਾਰ ਦੇ ਉੱਤੇ ਯਕੀਨ ਕਰ ਰਿਹਾ। ਜਿਵੇਂ ਅਸੀਂ ਕਿਹਾ ਸੀ ਕਿ ਵੀ ਇਹ ਕਿਸੇ ਵੇਲੇ ਜਾ ਕੇ, ਹੁਣ ਤਾਂ ਅਜੇ ਗੁੱਡੀ ਲੱਗ ਰਿਹਾ ਹੈ, ਲੇਕਿਨ ਜਿਵੇਂ ਕਿਸੇ ਜ਼ਮਾਨੇ 'ਚ ਚੈਂਬਰਲੇਨ, ਜਿਹਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਜਿਹਨੇ ਆਪਣੇ ਲੈਵਲ ਤੇ ਜਾ ਕੇ ਸਿੱਧਾ ਬਰਲਿਨ ਦੇ ਵਿੱਚ ਜਿਹੜਾ ਹੈ ਉਹ 1938 ਦੇ ਵਿੱਚ ਐਗਰੀਮੈਂਟ ਕਰ ਲਿਆ ਸੀ, ਔਰ ਜਿਹੜਾ ਹਿੱਸਾ ਉਹਨੇ ਜਿੱਤਿਆ ਸੀ ਉਹਦੇ ਕੋਲ ਰਹਿਣ ਦਿੱਤਾ ਸੀ ਜਰਮਨੀ ਦਾ, ਪਰ ਬਹੁਤ ਜਲਦੀ ਉਹਨੇ ਫਿਰ ਨਾਰਵੇ ਵੀ ਲੈ ਲਿਆ ਔਰ ਚੈਂਬਰਲੇਨ ਨੂੰ ਰਿਜ਼ਾਈਨ ਕਰਨਾ ਪਿਆ ਔਰ ਚਰਚਲ ਆਇਆ, ਔਰ ਇਹ ਉਸ ਦੀ ਹਿਸਟੋਰੀਕਲ ਮਿਸਟੇਕ ਕਹੀ ਜਾਂਦੀ ਹੈ। ਅੱਜ ਬੇਸ਼ੱਕ ਜਿਵੇਂ ਟਰੰਪ ਨੇ ਮੈਕਰੋਨ ਦੀ ਪ੍ਰੈਸ ਕਾਨਫਰੰਸ ਵੀ ਆਪਣਾ ਇਹ ਬੋਸਟ ਕੀਤਾ ਕਿ ਮੇਰੇ ਤੋਂ ਵਧੀਆ ਕੋਈ ਡੀਲ ਮੇਕਰ ਨਹੀਂ ਹੈ, ਔਰ ਉਹਨਾਂ ਨੂੰ ਲੱਗਦਾ, ਹਾਲਾਂਕਿ ਅੱਜ ਉਹਨਾਂ ਦੀ ਲੈਂਗੁਏਜ ਕੌਸ਼ੀਅਸ ਸੀ ਰਸ਼ੀਆ ਦੇ ਬਾਰੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਬਲਾਈਂਡ ਟਰਸਟ ਰੱਖ ਕੇ ਰਸ਼ੀਆ ਦੇ ਨਾਲ ਉਹ ਸਮਝਦੇ ਨੇ ਵੀ ਟੈਰੀਟਰੀ ਵੀ ਉਹਦੀ ਭਾਵੇਂ ਉਹਦੇ ਕੋਲ ਰਹੇ 18% ਦੀ, ਯੂਕਰੇਨ ਤੋਂ ਵੀ ਤੁਸੀਂ ਰੇਅਰ ਅਰਥ ਮਿਨਰਲਸ ਲੈ ਰਹੇ ਹੋ, ਔਰ ਨੈਟੋ ਨੂੰ ਵੀ ਤੁਸੀਂ ਟਿਕਾਣੇ ਲਾ ਕੇ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ। ਪਰ ਨੈਟੋ ਦਾ ਕਮਜ਼ੋਰ ਹੋਣਾ, ਕਿਉਂਕਿ ਇਸ ਵੇਲੇ ਅਫਰੀਕਾ ਦੇ ਵਿੱਚ ਵੀ ਔਰ ਏਸ਼ੀਆ ਦੇ ਵਿੱਚ ਵੀ ਤਾਂ ਆਲਰੇਡੀ ਚਾਈਨਾ ਦੀ ਡੋਮੀਨੈਂਸ ਹੈ। ਜੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਹਵਾਲੇ ਨਾਲ ਦੇਖੋ, 140 ਦੇ ਕਰੀਬ ਮੁਲਕ ਉਸ ਦਾ ਹਿੱਸਾ ਨੇ। ਯੂਰਪ ਦੇ ਵਿੱਚ ਐਕਸਕਲੂਸਿਵ, ਕਿਉਂਕਿ ਯੂਰਪ ਦੀ ਹੈਲਪ ਦੇ ਲਈ ਅਮਰੀਕਾ ਗਿਆ ਵੀ ਹੈ, ਔਰ ਨੈਟੋ ਨੇ ਜਾਂ ਯੂਰਪ ਨੇ ਅਮਰੀਕਾ ਦੇ ਏਜੰਡੇ ਨੂੰ ਹੀ ਦੁਨੀਆ 'ਚ ਲਾਗੂ ਕੀਤਾ। ਜੇ ਉਹਨਾਂ ਨੂੰ ਤੁਸੀਂ ਛਿੜਕ ਕੇ ਸੁੱਟ ਰਹੇ ਹੋ ਤੇ ਉਸ ਸਾਰੇ ਦੇ ਥੱਲੇ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ। ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਇੰਡੀਆ 1 ਬਿਲੀਅਨ 400 ਮਿਲੀਅਨ ਲੋਕ, ਮੋਦੀ ਦਾ ਯਾਰ ਟਰੰਪ ਦਾ ਯਾਰ ਮੋਦੀ, ਅਬ ਕੀ ਬਾਰ ਟਰੰਪ ਸਰਕਾਰ, ਫਿਰ ਅਹਿਮਦਾਬਾਦ ਸਟੇਡੀਅਮ 'ਚ ਚੱਕਰ ਲਵਾ ਕੇ ਮੋਦੀ ਦੱਸ ਰਿਹਾ ਕਿ ਦੇਖੋ ਮੇਰੇ ਕਿੰਨੇ ਮੋੜ ਹੀ ਕਰ ਰਹੇ ਨੇ। ਇੱਥੇ ਵੀ ਹਜ਼ਾਰਾਂ ਲੋਕ ਹਿਊਸਟਨ 'ਚ ਇਕੱਠੇ ਕਰਕੇ ਮੋਦੀ ਟਰੰਪ ਜਿਵੇਂ ਦੂਜੇ ਹੁੰਦੇ ਨੇ। ਪਰ ਹੁਣ ਇੱਕ ਗੱਲ ਇਹ ਤਾਂ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਵੀ ਕਿੰਨੀ ਫਲॉप ਵਿਜ਼ਿਟ, ਇਨੀ ਰਾਦਰ ਹਿਊਮਿਲੇਟਿੰਗ ਵਿਜ਼ਿਟ ਮੋਦੀ ਦੀ ਅਮਰੀਕਾ ਦੀ ਕੋਲ ਖੜਾ ਕਰਕੇ, ਜਿਵੇਂ ਕਹਿੰਦੇ ਨੇ ਪਿਓ ਕੇ ਜੁੱਤੀਆਂ ਮਾਰਨੀਆਂ। ਪਰ ਹੁਣ ਜਿਹੜੀਆਂ ਪਿਛਲੇ 5-6 ਦਿਨ ਤੋਂ ਰੋਜ਼ਾਨਾ ਜੁੱਤੀ ਭਿਉਂ ਕੇ ਰੱਖੀ ਹੈ ਟਰੰਪ ਨੇ, ਔਰ ਉਹ ਮੋਦੀ ਦਾ ਵੱਲ ਉਲਾਰ ਕੇ ਉਹ ਕਹਿੰਦਾ ਹੈ ਕਿ ਆਈ ਗੇਵ ਮਾਈ ਫਰੈਂਡ ਮੋਦੀ $21 ਮਿਲੀਅਨ ਔਰ ਵੋਟ ਟਰਨ ਆਊਟ, ਫਿਰ ਉਹ ਪੂਰੇ ਸ਼ਰਾਰਤੀ ਅੰਦਾਜ਼ ਕਹਿੰਦਾ ਵੋਟ ਟਰਨ ਆਊਟ, ਉੱਥੇ ਤਾਂ ਪਹਿਲਾਂ ਹੀ ਅਮਰੀਕਾ 'ਚ ਲੋੜ ਹੈ ਉਹਦੀ, ਅਮਰੀਕਾ 'ਚ ਲੋਕ ਵੋਟਾਂ ਪਾਉਣ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਵੀ ਕਿਸੇ ਦੇ ਉੱਤੇ ਵੀ, ਹਾਲਾਂਕਿ ਜਦੋਂ ਪਹਿਲੀ ਸਟੇਜ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਿੱਧਾ ਹਮਲਾ ਕਰਦੇ ਆ ਟਰੰਪ ਨੇ ਇਹ ਗੱਲ ਕਹੀ ਕਿ ਜੀ ਉਹਨਾਂ ਨੇ ਦਿੱਤਾ, ਔਰ ਉਹਨੇ ਕਿਹਾ ਜੀ ਮੈਂ ਆਪਣੇ ਫਰੈਂਡ ਮੋਦੀ, ਆਪਣੇ ਇੰਡੀਅਨ ਗਵਰਨਮੈਂਟ ਨੂੰ ਕਹਾਂਗਾ ਕਿ ਟੂ ਚੇਂਜ ਰਜੀਮ। ਸੋ ਇੱਕਦਮ ਬੀਜੇਪੀ ਦੇ ਸਾਰੇ ਨਿਕਲ ਆਏ ਉਹਦੇ ਤੇ, ਰਾਹੁਲ ਗਾਂਧੀ ਤੇ ਜਾਂ ਦੂਜੇ, ਕਿ ਦੇਖੋ ਜੀ ਆ ਗਿਆ ਉਹ ਸੋਰੇਸ ਵਾਲਾ ਕਨੈਕਸ਼ਨ ਆ ਗਿਆ, ਇਹਨਾਂ ਨੂੰ ਪੈਸੇ ਦਿੱਤੇ। ਪਰ ਜਦੋਂ ਦਾ ਹੁਣ ਟਰੰਪ ਇਹ ਕਹਿ ਰਿਹਾ ਕਿ ਆਈ ਗੇਵ ਮਨੀ ਟੂ ਮਾਈ ਫਰੈਂਡ ਮੋਦੀ, ਉਦੋਂ ਦਾ ਕੋਈ ਨਹੀਂ ਬੋਲਦਾ। ਹਾਲਾਂਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਕਿਉਂਕਿ ਦੋਨੋਂ ਪਾਸੇ ਟਰੰਪ ਬਾਰੇ ਵੀ ਜਦੋਂ ਬਿਆਨ ਦੇ ਕੇ ਕੋਈ ਹਟਦਾ ਹੈ ਤੇ BBC ਜਾਂ ਦੂਸਰਿਆਂ ਦਾ ਜਿਹੜਾ ਫੈਕਟ ਚੈਕਰ ਹੈ ਉਹ ਆਪਣੇ ਆਪ 'ਚ ਹੀ ਦੱਸ ਦਿੰਦਾ ਵੀ ਇਸ ਬਿਆਨ 'ਚ ਇੰਨੇ ਝੂਠ ਬੋਲੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜੀਆਂ ਡੀਟੇਲ ਜਾਂ ਦੂਜੀਆਂ ਨੇ ਉਹਨਾਂ 'ਚ ਜਾਣ ਦੀ ਥਾਂ ਜਿਹੜੀ ਗੱਲ, ਪਰ ਘੱਟੋ ਘੱਟ ਜੇ ਮੋਦੀ ਦਾ ਨਾਂ ਲੈ ਕੇ ਇਹ ਗੱਲ ਕਹੀ ਜਾ ਰਹੀ, ਔਰ ਇਹ ਗੱਲ ਹੁਣ ਮੈਂ ਨਹੀਂ ਕਹਿ ਰਿਹਾ, ਈਵਨ ਇਹਨਾਂ ਦਾ ਹੀ RSS ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਉਹਨੇ ਇੱਕ ਫੁੱਲ ਐਕਸਕਲੂਸਿਵ 1 ਘੰਟੇ ਦਾ ਇੰਟਰਵਿਊ ਦਿੱਤਾ ਹੈ।
ਉਹਨੇ ਕਿਹਾ ਵੀ ਇਹ ਚਾਰਜ ਮੁਲਕ ਦੇ ਪ੍ਰਾਈਮ ਮਿਨਿਸਟਰ ਤੇ ਹੈ, ਵੀ ਇਹ ਉਹਦਾ ਦੱਸਣਾ ਜਾਂ ਤਾਂ ਉਹ ਕਹੇ ਕਿ ਵੀ ਇਹ ਝੂਠ ਹੈ, ਨਹੀਂ ਲੈ ਮੈਂ, ਬਿਲਕੁਲ, ਤੇ ਜੇ ਉਹ ਬੋਲਦਾ ਨਹੀਂ, ਉਹ ਕਹਿੰਦਾ ਵੀ ਮੈਂ ਵੇਟ ਕਰਾਂਗਾ, ਮੈਂ ਤਾਂ ਸੁਪਰੀਮ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਵਾਂਗਾ ਕਿ ਬਈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਵੀ ਤੁਹਾਡੇ ਤੇ ਚਾਰਜ ਲੱਗ ਰਿਹਾ, ਉਹ ਕਿਹਦੇ ਰਾਹੀਂ ਆਏ, ਰਿਜ਼ਰਵ ਬੈਂਕ, ਇਹੀ ਉਹਨੇ ਕਿਹਾ ਕਿ ਇਹੀ ਕਾਰਨ ਤਾਂ ਨਹੀਂ ਹੈ ਵੀ ਰਿਜ਼ਰਵ ਬੈਂਕ ਦਾ ਜਿਹੜਾ ਰਿਟਾਇਰ ਹੋਇਆ ਉਹਨੂੰ ਪੀਏ ਲਾ ਲਿਆ ਆਪਣੇ ਦਫ਼ਤਰ 'ਚ, ਪੀਐਮਓ ਆਫਿਸ 'ਚ, ਵੀ ਪੈਸੇ ਕਿੱਥੇ ਆਏ ਨੇ। ਹੁਣ ਕੁੱਲ ਮਿਲਾ ਕੇ ਅੱਜ ਈਵਨ ਇੱਕ ਵਿਸਲ ਬਲੋਅਰ ਨੇ ਫੋਰਨ ਮਿਨਿਸਟਰੀ ਦੇ ਵਿੱਚ ਉਹਨੇ ਇਹਦੇ ਤੇ ਐਸ ਜੈ ਸ਼ੰਕਰ ਦੇ ਵੀ ਸਿੱਧੇ ਚਾਰਜ ਲਾਏ ਨੇ ਕਿ ਚੱਲ ਕੀ ਰਿਹਾ ਵਿਦੇਸ਼ ਮੰਤਰਾਲੇ 'ਚ, ਕਰਪਟ ਪ੍ਰੈਕਟਿਸਿਸ ਕੀ ਨੇ, ਦੂਜੇ ਕੀ ਨੇ, ਔਰ ਉਹ ਕਿਵੇਂ ਸਾਰਾ ਪਰਸਨਲਾਈਜ਼ ਹੋਇਆ ਹੋਇਆ। ਸੋ ਹੁਣ ਇਹ ਵੀ ਹੋ ਸਕਦਾ ਵੀ ਪਤਾ ਨਹੀਂ ਪੂਰੇ ਉਹਨੂੰ ਨਹੀਂ ਮਿਲੇ, ਇਹਨੂੰ ਨਹੀਂ ਮਿਲੇ, ਇਲੈਕਸ਼ਨ ਪ੍ਰੋਸੈਸ 'ਚ ਗਏ, ਕਿੱਧਰ ਗਏ। ਲੇਕਿਨ ਇਹ ਉਹਨਾਂ ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਹਿ ਰਿਹਾ ਕਿ ਟਰੰਪ ਦੀ ਇਸ ਗੱਲ ਦੇ ਉੱਤੇ ਮੋਦੀ ਨੇ ਚੁੱਪ ਕਿਉਂ ਧਾਰੀ ਹੋਈ ਹੈ। ਜੇ ਨਹੀਂ ਲੈ, ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਇਟਸ ਅ ਲਾਈ, ਇਹ ਝੂਠ ਹੈ, ਔਰ ਬਿਲਕੁਲ ਨਹੀਂ ਲੈ। ਹਾਲਾਂ ਉਹਨਾਂ ਨੇ ਜਿਹੜਾ ਇਹਦੇ ਉੱਤੇ ਐਸ ਜੈ ਸ਼ੰਕਰ ਦਾ ਬਿਆਨ ਸੀ ਵੀਕਐਂਡ ਦੇ ਉੱਤੇ, US aid row information from US concerning government looking into it, say ਜੈ ਸ਼ੰਕਰ, ਕਿ ਬਈ ਇਹ ਜਿਹੜਾ ਇਸ ਦੇ ਉੱਤੇ ਇਸ ਦੀ ਅਸੀਂ ਪੜਤਾਲ ਕਰ ਰਹੇ। ਇਹਦੀ ਪੜਤਾਲ ਵਾਲੀ ਕਿਹੜੀ ਚੀਜ਼ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹ ਕਹਿੰਦਾ ਵੀ ਆਈ ਗੇਵ ਮਨੀ ਟੂ ਮਾਈ ਫਰੈਂਡ ਮੋਦੀ ਕਹੇ ਜਾਂ ਤੁਹਾਡੇ ਫੋਰਨ ਮਿਨਿਸਟਰੀ ਕਹੇ ਮੋਦੀ ਦੇ ਬਿਹਾਫ ਤੇ, ਕਿ ਬਿਲਕੁਲ ਝੂਠ ਹੈ, ਮੋਦੀ ਨੇ ਕੋਈ ਪੈਨੀ ਨਹੀਂ ਲਈ। ਹੁਣ ਇਹ ਵੀ ਨਾਲ ਦੀ ਨਾਲ ਕਹਿ ਰਹੇ ਨੇ ਕਿ ਜੀ USAID funded 7 projects in India in FY24 but not related to foreign turnout, finance ministry report। ਹੁਣ ਇਹ ਮੰਨ ਗਏ ਕਿ ਵੀ ਇਹ ਜਿਹੜਾ USAID ਜਿਹਨੂੰ ਇਹ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਖਾਤੇ 'ਚ ਪਾ ਰਹੇ ਸੀ, ਉਹਦੇ ਥੱਲੇ $750 ਮਿਲੀਅਨ ਦੇ ਪ੍ਰੋਜੈਕਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ $750 ਮਿਲੀਅਨ ਦੇ ਅਪਰੋਕਸੀਮੇਟਲੀ, ਜਿਨ੍ਹਾਂ ਦੇ ਵਿੱਚ ਫਾਈਨੈਂਸ ਮਿਨਿਸਟਰੀ ਨੇ ਕਿਹਾ ਕਿ ਜੀ ਅਮਰੀਕਾ ਦੀ USAID ਨੇ ਮਦਦ ਕੀਤੀ ਹੈ। 2023-2024 'ਚ ਜਿਹੜਾ ਉਹ $97 ਮਿਲੀਅਨ, ਜਿਹੜਾ 825 ਕਰੋੜ ਜਿਹੜਾ ਇੰਡੀਅਨ ਮਨੀ 'ਚ ਹੈ, ਇਹ US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਸਾਨੂੰ ਦਿੱਤੇ ਨੇ। ਹੁਣ ਇਹ ਜਾਰਜ ਸੋਰਸ ਕਿੱਥੇ ਗਿਆ ਜਾਂ ਦੂਜਾ ਕਿੱਥੇ ਗਿਆ? ਔਰ ਇਸ ਦੇ ਨਾਲ ਜਦੋਂ ਹੁਣ ਇਹ ਆਉਂਦਾ ਹੈ ਕਿ ਵੀ ਇਹ ਜਿਹੜੀਆਂ ਅੱਡ ਨੇ, ਉਹ ਫੋਰਡ ਫਾਊਂਡੇਸ਼ਨ ਹੋਏ ਜਾਂ CIA ਕਨੈਕਸ਼ਨ ਕੀ ਹੈ, ਔਰ ਇਹਦੇ 'ਚ ਕਿਹਨੂੰ ਕਿਹੜਾ ਅਵਾਰਡ ਦਿੱਤਾ ਗਿਆ, ਔਰ ਇਸ ਦੇ ਉੱਤੇ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। BJP ਔਰ ਕਾਂਗਰਸ ਇੱਕ ਦੂਜੇ ਦੇ ਉੱਤੇ ਚਾਰਜ ਲਾ ਰਹੇ ਨੇ, ਔਰ ਉਹਨਾਂ ਨੇ ਆਪੋਜੀਸ਼ਨ ਨੇ ਕਿਹਾ ਕਿ ਫਾਈਨੈਂਸ ਮਿਨਿਸਟਰੀ ਜਿਹੜੀ ਰਿਪੋਰਟ ਹੈ ਉਹਨੇ ਇਹ ਨਹੀਂ ਦੱਸਿਆ ਹੈ ਕਿ ਜਿਹੜੀਆਂ 7 USAID ਪ੍ਰੋਜੈਕਟ ਨੇ ਉਹ ਉਹਨਾਂ 'ਚ ਵੋਟਰ ਟਰਨਆਊਟ ਵਾਲਾ ਪਾਰਟ ਕਿੱਥੇ ਹੈ। ਔਰ ਇਹਦੇ ਤੇ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਕਿ ਵੀ ਅਚਾਨਕ ਹੁਣ ਮਹਾਰਾਸ਼ਟਰ 'ਚ ਵੀ, ਦਿੱਲੀ ਦੀਆਂ ਚੋਣਾਂ 'ਚ ਵੀ ਵੋਟਾਂ ਦੀ ਪਰਸੈਂਟੇਜ ਵਧੀ। ਉਹਨਾਂ ਨੇ ਕਿਹਾ ਵੀ ਕੀ ਇਹ ਕੋਈ ਇਸ ਕਿਸਮ ਦਾ ਹੀ ਤਾਂ ਨਹੀਂ ਹੈ ਕਿ ਜਿਹਦੇ ਥੱਲੇ ਵੋਟਰ ਟਰਨਆਊਟ ਕਿ ਵੀ ਇੱਕ EVM ਮਸ਼ੀਨਾਂ। ਫਿਰ ਟਰੰਪ ਰਿਪੀਟਡਲੀ ਕਹਿ ਰਿਹਾ ਕਿ ਵੀ ਮੈਨੂੰ ਐਲਨ ਮਸਕ ਨੇ ਵੀ ਦੱਸਿਆ ਸੀ ਵੀ ਇਹ ਮਸ਼ੀਨਾਂ 'ਚ ਗੜਬੜ ਹੋ ਸਕਦੀ ਹੈ, ਔਰ ਬੈਸਟ ਜਿਹੜੀ ਤਰੀਕਾ ਹੈ ਵੋਟਾਂ ਦਾ ਉਹ ਹੈਂਡ ਹੈਲਡ ਬੈਲਟ ਜਾਂ ਹੱਥਾਂ ਨਾਲ ਵੋਟਾਂ ਪਾਉਣਾ। ਇਹਦੇ ਤਾਂ ਵੀ ਨਹੀਂ ਬੋਲ ਰਹੇ, ਕਿਉਂਕਿ ਉਦੋਂ ਤਾਂ ਉਹ ਬੜੇ ਫਖਰ ਨਾਲ ਕਹਿੰਦੇ ਸੀ ਦੇਖੋ ਜੀ ਜਿਹੜਾ ਕੰਮ ਅਮਰੀਕਾ ਨਹੀਂ ਕਰ ਸਕਿਆ ਅਸੀਂ EVM ਮਸ਼ੀਨਾਂ ਰਾਹੀਂ ਕਰ ਰਹੇ। ਹੁਣ ਇਹ ਦੋਨੋਂ ਚੀਜ਼ਾਂ, EVM ਮਸ਼ੀਨਾਂ ਦੀ ਵਰਤੋਂ ਵੀ, ਵੋਟਰ ਟਰਨਆਊਟ ਵੀ, USAID ਦਾ ਪੈਸਾ ਵੀ, ਔਰ ਉਹਦੇ 'ਚ ਪਰਸਨਲ ਮੋਦੀ ਜਾਂ ਐਸ ਜੈ ਸ਼ੰਕਰ ਕੌਣ ਖਾ ਗਿਆ ਜਾਂ ਕਿਹਨੂੰ ਦਿੱਤਾ। ਅਸੀਂ ਨਹੀਂ ਕਹਿੰਦੇ ਕਿ ਵੀ ਟਰੰਪ ਗਲਤ ਨਹੀਂ ਹੋ ਸਕਦਾ, ਜਿਵੇਂ ਅਸੀਂ ਕਿਹਾ ਵੀ ਉਹਦੇ ਵੀ ਫੈਕਟ ਚੈੱਕ ਜਿਹੜੇ ਨੇ, ਲੇਕਿਨ ਘੱਟੋ ਘੱਟ ਤੁਸੀਂ ਇੰਨੀ ਹਿੰਮਤ ਤਾਂ ਦਿਖਾਓ ਕਿ ਭਾਈ ਤੁਸੀਂ ਇਹ ਕਹੋ ਕਿ ਵੀ ਇਹ ਅਸੀਂ ਜਿਹੜਾ ਇਹ ਪੈਸੇ ਨਹੀਂ ਲਏ ਹੈ, ਔਰ ਇਹ ਗੱਲ ਸਿੱਧੀ ਪ੍ਰਾਈਮ ਮਿਨਿਸਟਰ ਵੱਲੋਂ ਆਣੀ ਚਾਹੀਦੀ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਬੈਠ ਕੇ ਕਹਿ ਦਿੰਦੇ ਇੰਡੀਆ ਸੇਜ਼ US ਇਲੈਕਸ਼ਨ ਏਡ ਐਲੀਗੇਸ਼ਨਸ ਡੀਪਲੀ ਟਰਬਲਿੰਗ। ਉਹ ਕਾਂਗਰਸ ਵੱਲ ਧੱਕ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਜਦੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ 'ਚ ਜਿਹੜੀ ਗੱਲ, ਬੇਸ਼ੱਕ ਸੁਬਰਾਮਨਿਅਮ ਸਵਾਮੀ ਐਕਸਟ੍ਰੀਮ ਹਿੰਦੂਤਵੀ ਹੈ ਪਰ ਕਰਪਟ ਨਹੀਂ ਹੈ ਬਿਲਕੁਲ। ਉਹ ਇਸ ਲਈ ਉਹ ਜਿਹਦੇ ਇਸ਼ੂ 'ਚ ਉਹਨੂੰ ਲੱਗਦਾ ਹੈ ਕਿ ਵੀ ਇਹ
ਗੜਬੜ ਹੋਈ ਹੈ, ਖਾਸ ਤੌਰ ਤੇ ਕਰਪਸ਼ਨ ਦੇ ਮਗਰ ਉਹ ਪੈਂਦਾ ਹੈ, ਤੇ ਉਹਨੇ ਕਿਹਾ ਕਿ ਵੀ ਮੈਂ ਵੇਟ ਕਰਾਂਗਾ ਥੋੜੀ ਦੇਰ। ਮੋਦੀ ਬੋਲ ਨਹੀਂ ਰਿਹਾ ਬਿਲਕੁਲ, ਔਰ ਮੈਂ ਅਦਰਵਾਈਜ਼ ਸੁਪਰੀਮ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਾਂਗਾ ਕਿ ਇਹ ਮੁਲਕ ਦੇ ਨਾਲ ਬਹੁਤ ਵੱਡੀ ਗੱਦਾਰੀ ਹੈ ਔਰ ਬਾਰ-ਬਾਰ ਸਾਨੂੰ ਹਿਊਮਿਲੇਟ ਕੀਤਾ ਜਾ ਰਿਹਾ। ਇੱਕ ਮੁਲਕ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਔਰ ਇਹ ਜਿਹੜਾ ਇਸ ਦੇ ਉੱਤੇ ਆਪਣਾ ਜ਼ੁਬਾਨ ਨਹੀਂ ਖੋਲ ਰਹੇ। ਸੋ ਜੇ ਅਸੀਂ ਕਹਿਣਾ ਹੋਏ ਕਿ ਦਾਲ ਵਿੱਚ ਕੁਛ ਕਾਲਾ ਜ਼ਰੂਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, तो सन इसी तरह बने रहना। मिलते हैं आफ्टर दिस शॉर्ट ब्रेक। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਜਿਹੜੀ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਕ੍ਰੈਸ਼ ਕਰ ਰਹੀ ਹੈ ਔਰ ਬਾਹਰਲੇ ਇਨਵੈਸਟਰਸ ਵੱਲੋਂ ਭਾਰਤ ਚੋਂ ਪੈਸਾ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਹੈ ਔਰ ਐਪਲ ਕੰਪਨੀ ਨੇ ਅਮਰੀਕਾ ਵਿੱਚ $500 ਬਿਲੀਅਨ ਇਨਵੈਸਟ ਕਰਨ ਦਾ ਐਲਾਨ ਕੀਤਾ ਹੈ ਔਰ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਐਪਲ ਭਾਰਤ ਚੋਂ ਆਪਣਾ ਬੋਰੀਆ ਬਿਸਤਰਾ ਚੱਕ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਬਹੁਤ ਸਾਰੇ ਭਾਰਤ ਦੇ ਯੂਟਿਊਬਰ ਜਿਹੜੇ ਪੈਟਰੀਓਟਿਕ ਨੇ, ਇੰਡੀਅਨ ਨੈਸ਼ਨਲਿਸਟ ਨੇ, ਹਿੰਦੂ ਤੋਂ ਵੀ ਨਹੀਂ ਨੇ, ਉਹਨਾਂ ਦੇ ਪ੍ਰੋਗਰਾਮ ਹੀ ਇਸ 'ਤੇ ਬੇਸ ਸੀ ਕਿ ਭਾਰਤ ਦੇ ਵਿੱਚ ਜਿਹੜੀ ਬੜੀ ਤੇਜ਼ੀ ਨਾਲ ਸਟਾਕ ਮਾਰਕੀਟ ਡਿੱਗੀ ਹੈ। ਪਿਛਲੇ 28 ਸਾਲਾਂ ਦੇ ਵਿੱਚ ਇੰਨਾ ਰੈਗੂਲਰ ਐਵਰੀਡੇ ਜਿਹੜਾ ਵਰਤਾਰਾ ਚੱਲ ਰਿਹਾ ਹੈ ਔਰ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਫੋਰਨ ਇਨਵੈਸਟਰ ਨੇ ਉਹ ਪੈਸਾ ਉੱਥੋਂ ਕੱਢ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਪ੍ਰੋਫਿਟੇਬਲ ਨਹੀਂ ਹੈ ਔਰ ਕਿਉਂਕਿ ਟੈਰਿਫਸ ਦੀ ਤਲਵਾਰ ਵੀ ਸਿਰ ਦੇ ਉੱਤੇ ਲਟਕ ਰਹੀ ਹੈ। ਜਿਹੜਾ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਿਹਾ ਕਿ ਵੀ ਇਨ ਕਾਈਂਡ ਜੋ ਤੁਸੀਂ ਲਾਓਗੇ ਉਹੀ ਅਸੀਂ ਲਾਵਾਂਗੇ। ਹੁਣ ਜੇ ਇਹਦੇ ਉੱਤੇ ਈਵਨ ਅੱਜ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਇੱਕ ਸਟੋਰੀ ਹੈ ਜਿਸ 'ਚ ਉਹਨਾਂ ਨੇ ਡੀਟੇਲ 'ਚ ਕਿਹਾ ਕਿ ਵੀ US ਰੈਸੀਪ੍ਰੋਕਲ ਟੈਰਿਫਸ ਮੇ ਹਿੱਟ ਐਕਸਪੋਰਟਸ ਆਫ ਇੰਡੀਆ ਮੇਡ ਆਈਫੋਨਸ ਆਟੋ ਪਾਰਟਸ। ਹੁਣ ਜਿਹੜੀ ਇਸ ਵੇਲੇ ਭਾਰਤ ਤੋਂ ਅਮਰੀਕਾ ਨੂੰ ਜਿਹੜੀਆਂ ਚੀਜ਼ਾਂ ਸ਼ਿਪ ਹੁੰਦੀਆਂ, ਕਿਉਂਕਿ ਅਮਰੀਕਾ ਦੇ ਵਿੱਚ ਉਹਦੇ ਤੇ ਜ਼ੀਰੋ ਟੈਕਸ ਹੈ, ਸੋ ਇਹੀ ਕਾਰਨ ਹੈ ਕਿ ਈਵਨ ਐਪਲ ਜਿਹਦਾ ਵੱਡਾ ਪਲਾਂਟ ਭਾਰਤ ਦੇ ਵਿੱਚ ਲੱਗਾ ਹੋਇਆ ਹੈ, ਉਹ $8.9 ਬਿਲੀਅਨ ਦਾ ਉਹਨਾਂ ਨੇ 2024-25 ਦੇ ਵਿੱਚ ਆਪਣੀਆਂ ਸ਼ਿਪਮੈਂਟਸ ਅਮਰੀਕਾ 'ਚ ਭੇਜੀਆਂ, ਆਲਮੋਸਟ $9 ਬਿਲੀਅਨ। ਇਸੇ ਤਰ੍ਹਾਂ ਜਿਹੜਾ ਉਹ ਇੰਡੀਅਨ ਫੈਕਟਰੀਜ਼ 'ਚੋਂ ਹੀ ਆਪਣੀ ਪ੍ਰੋਡਕਸ਼ਨ ਕਰਦੇ ਨੇ। ਜਿਹੜੀ ਅਮਰੀਕਾ ਦੀ ਮਾਰਕੀਟ 'ਚ ਵੀ ਜਿਹੜਾ ਐਪਲ ਫੋਨ, ਆਈਫੋਨ ਔਰ ਦੂਜੇ ਆਟੋ ਪਾਰਟ ਆਉਂਦੇ ਨੇ ਉਹ ਮੇਡ ਇੰਡੀਆ 'ਚ ਨੇ। ਇਨਵੈਸਟਮੈਂਟ ਉੱਥੇ ਹੈ ਕਿਉਂਕਿ ਅਮਰੀਕਾ ਦੇ ਜਦੋਂ ਆਉਂਦੇ ਨੇ ਤਾਂ ਕੋਈ ਟੈਰਿਫ ਨਹੀਂ ਹੈ, ਕੋਈ ਟੈਕਸ ਨਹੀਂ ਹੈ। ਇਸੇ ਤਰ੍ਹਾਂ ਸੈਮਸੰਗ ਔਰ ਜਿਹੜਾ ਮੋਟਰੋਲਾ ਹੈ
ਉਹ ਵੀ ਇੰਡੀਆ ਮੇਡ ਡਿਵਾਈਸਿਸ ਹੀ ਅਮਰੀਕਾ 'ਚ ਭੇਜਦੇ ਨੇ। ਈਵਨ ਸੈਮਸੰਗ ਔਰ ਮੋਟਰੋਲਾ ਦੀ ਜਿਹੜੀ ਮਾਰਕੀਟ ਵੀ ਹੈ ਉਹ ਮੇਡ ਇਨ ਇੰਡੀਆ ਹੈ। ਸਾਰੀ ਬਿਜ਼ਨਸ ਜਿਹੜੀ ਹੈ ਉਹ ਸਮਾਰਟਫੋਨਸ ਦੀ ਉਹ ਡਿਸਰਪਟ ਹੋ ਜਾਏਗੀ ਜਦੋਂ ਪੈਰਲਲ ਟੈਰਿਫਸ ਲੱਗਣਗੇ। ਹੁਣ ਪੈਰਲਲ ਕੀ ਹੈ ਕਿ ਜਿਹੜੀ ਆਟੋ ਕੰਪੋਨੈਂਟ ਦੀ ਐਕਸਪੋਰਟ ਹੈ US ਨੂੰ ਉਹ $7 ਬਿਲੀਅਨ ਦੀ ਹੈ। ਇਹ ਪਿਛਲੇ ਫਾਈਨੈਂਸ਼ੀਅਲ ਈਅਰ 'ਚ, ਕੋਈ ਹਵਾਈ ਅੰਕੜੇ ਨਹੀਂ ਨੇ। ਆਲਮੋਸਟ $8.9 ਬਿਲੀਅਨ ਦੀ ਐਪਲ ਸ਼ਿਪਮੈਂਟਸ ਹੋਈਆਂ, ਆਲਮੋਸਟ $9 ਬਿਲੀਅਨ। $7 ਬਿਲੀਅਨ ਦੀ ਆਟੋ ਕੰਪੋਨੈਂਟ, $16 ਬਿਲੀਅਨ। ਔਰ ਇਹ ਜਿਹੜਾ ਸੇਵਿੰਗ ਗ੍ਰੇਸ ਇਹ ਹੈ ਕਿ ਜੇ 7 ਬਿਲੀਅਨ ਤੋਂ ਜੇ ਤੁਸੀਂ ਅੱਗੇ ਤੱਕ ਜਾਣਾ ਤੇ ਫਿਰ ਉਹਦੇ ਤੇ ਜੇ ਟੈਰਿਫ ਲੱਗ ਜਾਂਦੀ ਹੈ ਤੇ ਇਹ ਐਪਲ ਨੂੰ ਆਪਣਾ ਉੱਥੋਂ ਸਮੇਟਣਾ ਪਏਗਾ। ਫਿਰ ਉਹ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਅਮਰੀਕਨ ਮਾਰਕੀਟ ਦੇ ਵਿੱਚ ਤੁਸੀਂ ਕੰਪੀਟ ਨਹੀਂ ਕਰ ਸਕਦੇ, ਉਹ ਬਹੁਤ ਮਹਿੰਗਾ ਹੋਏਗਾ। ਔਰ ਇਹ ਉਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਇਹ ਹੈ ਕਿ ਇਹ ਸਾਰੇ ਦੇ ਵਿੱਚ ਸਭ ਤੋਂ ਜਿਹੜਾ ਲੂਜ਼ਰ ਵੱਡਾ ਹੋ ਸਕਦਾ ਹੈ ਐਪਲ ਹੋ ਸਕਦਾ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਜਿਹਦੇ 'ਚ ਕਿ ਰੈਸੀਪ੍ਰੋਕਲ ਉਹ ਲਾਏਗਾ ਕਿਉਂਕਿ ਇਲੈਕਟ੍ਰੋਨਿਕਸ ਔਰ ਸਮਾਰਟਫੋਨਸ ਇੰਡੀਆ ਤੋਂ ਹੀ ਐਪਲ ਬਣਾ ਕੇ ਅਮਰੀਕਾ ਦੀ ਮਾਰਕੀਟ ਦੇ ਵਿੱਚ ਲਿਆਂਦਾ। ਔਰ ਇਹ ਇਸੇ ਤਰ੍ਹਾਂ ਜਿਹੜੇ ਆਟੋ ਕੰਪੋਨੈਂਟ ਮੇਕਰ ਨੇ ਉਹਨਾਂ ਦੇ ਲਈ ਵੀ ਸਿਚੁਏਸ਼ਨ ਬੜੀ ਗਰੇਵ ਹੈ ਕਿਉਂਕਿ $7 ਬਿਲੀਅਨ ਦਾ ਇਹ ਜਿਹੜਾ ਆਟੋ ਕੰਪੋਨੈਂਟਸ ਦੀ ਮਾਰਕੀਟ ਹੈ ਅਮਰੀਕਾ ਦੇ ਵਿੱਚ। ਔਰ ਜੇ ਇਹਦੇ ਉੱਤੇ ਵੀ ਜੇ ਟੈਰਿਫ ਲੱਗਦਾ ਹੈ ਤੇ ਇਹ ਬਿਜ਼ਨਸ ਵੀ ਜਿਹੜੀ ਹੈ ਉੜ ਜਾਂਦੀ ਹੈ। ਔਰ ਇਹ ਐਪਲ ਮੌਜੂਦਾ ਦੌਰ ਦੇ ਵਿੱਚ ਵਨ ਆਫ ਦਾ ਬਿਗੇਸਟ ਐਕਸਪੋਰਟਰਸ ਹੈ ਇਲੈਕਟ੍ਰੋਨਿਕ ਗੁੱਡਸ ਦਾ ਇੰਡੀਆ ਤੋਂ। ਇਹ ਆਈਫੋਨ ਸ਼ਿਪ ਕਰਦਾ ਗਲੋਬਲ ਮਾਰਕੀਟ 'ਚ, ਜਿਹੜੇ ਬਹੁਤ ਸਾਰੇ ਚਾਈਨਾ ਵੀ ਜਾਂਦੇ ਨੇ। ਔਰ ਇਹ ਜਿਹੜੀ ਸ਼ਿਪਮੈਂਟ ਹੈ ਇਹ ਆਲਮੋਸਟ $8 ਤੋਂ $9 ਬਿਲੀਅਨ ਦਾ ਫਾਈਨੈਂਸ਼ੀਅਲ ਈਅਰ ਦਾ ਐਪਲ ਦਾ ਕੰਮ ਹੈ ਜੋ ਉੱਥੋਂ ਕਰਦੇ ਨੇ। ਪਰ ਜੇ ਨਵਾਂ US ਐਡਮਿਨਿਸਟ੍ਰੇਸ਼ਨ ਟਰੰਪ ਦੇ ਥੱਲੇ 16.5% ਡਿਊਟੀ ਇਹਨਾਂ ਦੇ ਉੱਤੇ ਲਾ ਦਿੰਦਾ ਤੇ ਫਿਰ ਇਹ ਬਹੁਤ ਐਕਸਪੈਂਸਿਵ ਹੋ ਜਾਣਗੇ। ਔਰ ਨਤੀਜੇ ਦੇ ਤੌਰ ਤੇ ਜਿਹੜਾ ਹੈ ਉੱਥੋਂ ਉਹਨਾਂ ਨੂੰ ਆਪਣਾ ਬੋਰੀਆ ਬਿਸਤਰਾ ਸਮੇਟਣਾ ਪਏਗਾ। ਔਰ ਸ਼ਾਇਦ ਇਹਦੇ ਹੀ ਪਹਿਲੇ ਸਟੈਪ ਦੇ ਤੌਰ ਤੇ ਇੱਕ ਵੱਡੀ ਖਬਰ ਜਿਹੜੀ ਅੱਜ ਸਾਰੇ ਮੀਡੀਆ 'ਚ ਹੈ ਕਿ ਐਪਲ ਦਾ ਜਿਹੜਾ ਟਿਮ ਕੁੱਕ ਉਹ ਅੱਜ ਟਰੰਪ ਨੂੰ ਮਿਲਿਆ। ਔਰ ਇਹ ਹੈਡਲਾਈਨ ਹੈ ਐਪਲ ਟੂ ਸਪੈਂਡ $500 ਮਿਲੀਅਨ ਇਨ ਅਮਰੀਕਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਅਮਰੀਕਨ ਕੰਪਨੀ ਹੈ, ਸਾਨੂੰ ਫਖਰ ਹੈ ਔਰ ਅਸੀਂ ਇਹ ਜਿਹੜਾ ਐਲਾਨ ਕਰ ਰਹੇ ਹਾਂ ਬੜੇ ਫਖਰ ਦੇ ਨਾਲ Today we are announcing $500 billion commitment to support American innovation, advanced manufacturing and high-tech job creation. ਹੁਣ ਜੇ $500 ਬਿਲੀਅਨ ਅਮਰੀਕਾ ਦੇ ਵਿੱਚ ਹੁਣ ਤੱਕ ਤਾਂ ਉਹ ਚੀਪ ਉੱਥੋਂ ਪ੍ਰੋਡਿਊਸ ਹੋ ਰਿਹਾ ਹੈ, 7 ਬਿਲੀਅਨ ਉਹ ਹੈ ਦੂਜਾ। ਇਹਦਾ ਮਤਲਬ ਇਹ ਹੈ ਕਿ ਵੀ ਇਹ ਔਰ ਇਹ ਐਵੇਂ ਨਹੀਂ ਉਹ ਸ਼ੇਅਰ ਮਾਰਕੀਟ ਹਿੱਲ ਰਹੀ ਜਾਂ ਦੂਜਾ ਹੋ ਰਿਹਾ। ਉਹਨਾਂ ਨੂੰ ਜੇ ਐਪਲ ਉੱਥੋਂ ਮੂਵ ਕਰਦਾ ਹਜ਼ਾਰਾਂ ਜੌਬ ਉੱਥੇ ਕ੍ਰੀਏਟ ਕੀਤੇ ਨੇ ਐਪਲ ਨੇ ਕਿਉਂਕਿ ਉਹਨਾਂ ਦੀ ਚਾਈਨਾ ਦੀ ਮਾਰਕੀਟ 'ਚ ਵੀ ਐਪਲ ਫੋਨਸ ਆਈਫੋਨ ਜਿਹੜੇ ਨੇ ਉੱਥੋਂ ਜਾਂਦੇ ਨੇ, ਇਹ ਵੀ ਦੂਜੇ ਜਾਂਦੇ ਨੇ। ਫਿਰ ਇਕੱਲਾ ਇਹ ਨਹੀਂ ਹੈ, ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਕਿਉਂਕਿ ਪਹਿਲਾਂ ਤਾਂ ਰਸ਼ੀਆ ਨਾਲ ਇਹਨਾਂ ਨੇ ਸਮਝਿਆ ਜੀ ਅਸੀਂ ਕਰਾਂਗੇ, ਹੁਣ ਉਹਨਾਂ ਨੇ ਅਮਰੀਕਾ ਵੈਦਰ ਖਲੋਂਦਾ ਨਾਲ ਕਿ ਨਹੀਂ, ਲੇਕਿਨ ਨੈਟੋ ਵਾਲਿਆਂ ਨੇ ਰੂਸ ਦਾ ਕਾਫੀਆ ਜਿਹੜਾ ਉਹ ਤੰਗ ਰੱਖਣਾ ਹੈ। ਇੰਡੀਅਨ ਕੰਪਨੀਜ਼ ਐਡਿਡ ਟੂ ਲਿਸਟ ਐਜ਼ UK ਯੂਰਪੀਅਨ ਯੂਨੀਅਨ ਅਨਾਉਂਸ ਨਿਊ ਰਸ਼ੀਆ ਰਿਲੇਟਡ ਸੈਂਕਸ਼ਨਸ ਕਿ ਉਹਨਾਂ ਨੇ ਅੱਜ ਰੂਸ ਦੇ ਉੱਤੇ ਨਵੀਆਂ ਆਰਥਿਕ ਪਾਬੰਦੀਆਂ ਲਾਈਆਂ ਨੇ UK ਔਰ ਯੂਰਪੀਅਨ ਯੂਨੀਅਨ ਨੇ। ਔਰ ਇਸ ਦੇ ਵਿੱਚ ਜਿਹੜੀਆਂ ਨੇ 83 ਨਵੀਆਂ ਇੰਡੀਵਿਜੂਅਲ ਲਿਸਟਿੰਗਸ ਨੇ, 48 ਬੰਦੇ ਨੇ, 35 ਐਂਟੀਟੀਜ਼ ਨੇ ਜਿਨ੍ਹਾਂ ਦੇ ਉੱਤੇ ਪਾਬੰਦੀਆਂ ਫਰਦਰ ਲਾਈਆਂ ਗਈਆਂ। ਉਹਨਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਕੰਪਨੀਆਂ ਔਰ ਭਾਰਤੀ ਇੰਡੀਵਿਜੂਅਲ ਵੀ ਨੇ। ਔਰ ਇਹ ਇੱਕ ਪਾਸੇ ਤਾਂ ਇਹਨਾਂ ਦਾ ਰੈਪੂਟੇਸ਼ਨ ਟੂ ਦਾ ਜ਼ਿਲਚ ਹੋਇਆ ਹੋਇਆ, ਦੂਸਰੇ ਪਾਸੇ ਜਦੋਂ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਤੇ ਆਜ਼ਾਦੀ ਦਾ ਪ੍ਰਗਟਾਵਾ ਤੇ ਫਲਾਣਾ ਕਹਿੰਦੇ ਨੇ, ਉਹ ਜਦੋਂ ਕੋਈ ਵੀ ਇੰਟਰਨੈਸ਼ਨਲ ਨਿਊਜ਼ ਬਣਦੀ ਆ ਉਹ ਵੀ ਇਹਨਾਂ ਦਾ ਜਲੂਸ ਨਿਕਲ ਜਾਂਦਾ ਹੈ। ਹੁਣ ਇਹ ਇਹਨਾਂ ਦੀ ਇੰਟਰਨੈਸ਼ਨਲ ਨਿਊਜ਼ ਹੈ ਕਿ ਨੰਬਰ ਆਫ ਇੰਟਰਨੈਟ ਸ਼ਟਡਾਊਨਸ ਹਾਈਐਸਟ ਇਨ 2024 ਗਲੋਬਲੀ, ਇੰਡੀਆ ਟੌਪਸ ਇਨ ਗਵਰਨਮੈਂਟ ਆਰਡਰਡ ਕਰਬਸ ਕਿ 2024 ਦੇ ਵਿੱਚ 296 ਵਾਰ ਇੰਡੀਆ ਦੇ ਵਿੱਚ ਇੰਟਰਨੈਟ ਸ਼ਟਡਾਊਨ ਹੋਇਆ। ਔਰ ਇਹ ਜਿਹੜਾ ਇੰਡੀਆ ਦਾ 84 ਕਰਬ ਜਿਹੜੇ ਨੇ ਆਲਮੋਸਟ 28% ਜਿਹੜੇ ਦੁਨੀਆ 'ਚ ਇੰਟਰਨੈਟ ਕਰਬ ਹੋਏ ਨੇ ਜਾਂ ਪਾਬੰਦੀ ਲੱਗੀ ਹੈ ਜੀ ਇੰਟਰਨੈਟ ਕੰਮ ਨਹੀਂ ਕਰੇਗਾ, ਉਹਦਾ 28% ਇੰਡੀਆ ਨੇ ਕੀਤਾ। ਔਰ ਉਹਨਾਂ ਨੇ
ਜਿਹੜਾ ਮਿਆਂਮਾਰ ਔਰ ਦੂਸਰਿਆਂ ਦੇ ਨਾਲ ਇੰਡੀਆ ਦਾ ਕੰਪੈਰੀਜ਼ਨ ਹੋ ਰਿਹਾ ਕਿ ਭਾਈ ਇੰਡੀਆ ਨੇ ਇੰਟਰਨੈਟ ਸ਼ਟ ਡਾਊਨ 60 ਟਾਈਮਸ ਇਨ 2024, ਇਹ 60 ਵਾਰ ਇਸ ਦੇ ਉੱਤੇ ਪਾਬੰਦੀ ਲੱਗੀ ਹੈ ਔਰ ਇਹ ਗਲੋਬਲੀ ਫਿਰ ਇਹਦੀ ਡੀਟੇਲ ਹੈ ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਇੱਕ ਪਾਸੇ ਇਹ ਚੱਲ ਰਿਹਾ ਹੈ। ਦੂਸਰੇ ਪਾਸੇ ਫਰੀडम ਆਫ ਐਕਸਪ੍ਰੈਸ਼ਨ ਦਾ ਹਾਲ ਇਹ ਹੈ ਕਿ ਮਹਾਕੁੰਭ ਦੇ ਦੌਰਾਨ ਸਟੈਂਪੀਡ ਪਹਿਲਾਂ ਤਾਂ 3 ਥਾਵਾਂ ਤੇ ਉੱਥੇ ਹੀ ਹੋਈ, ਹਜ਼ਾਰਾਂ ਲੋਕ ਮਰੇ। ਇਹਨਾਂ ਨੇ ਫਿਗਰ 30 ਬੱਤੀਆਂ ਤੇ ਰੱਖੀ ਔਰ ਇੱਕ ਜਿਹੜਾ ਡਰਟੀ ਲਾਂਡਰੀ ਕਿ ਕਿਹਦੇ ਥੱਲੇ ਇੱਕ ਉਹਨਾਂ ਨੇ ਤੇ ਖੁਦ ਜਾ ਕੇ ਇੱਕੋ ਹੀ ਜਿਹੜੀ ਜਿੱਥੇ ਮੁਰਦੇ ਰੱਖੇ ਜਾਂਦੇ ਨੇ ਉੱਥੇ ਜਾ ਕੇ 70 ਲਾਸ਼ਾਂ ਕਾਊਂਟ ਕੀਤੀਆਂ। ਫਿਰ ਆਇਆ ਹੁਣ ਕਿ ਜੀ ਕਮਿਸ਼ਨ ਬਿਠਾਤਾ ਅਸੀਂ ਜਿਹੜਾ ਦੇਖੇਗਾ ਕਿ ਕੀ ਫਿਰ ਦਿੱਲੀ ਰੇਲਵੇ ਸਟੇਸ਼ਨ ਤੇ ਸਟੈਂਪੀਡ ਹੋਈ। ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਬਜਾਏ ਕਿ ਜਿਹੜੇ ਮਰੇ ਪਏ ਨੇ ਜਾਂ ਜ਼ਖਮੀ ਨੇ ਉਹਨਾਂ ਨੂੰ ਰਾਹਤ ਪਹੁੰਚਾਉਣ ਦੇ, ਜ਼ੋਰ ਉਹਨਾਂ ਦਾ ਇਹ ਲੱਗਾ ਹੋਇਆ ਸੀ ਵੀ ਮੀਡੀਆ ਨੂੰ ਬਾਹਰ ਕੱਢੋ ਤਾਂ ਕਿ ਸੱਚ ਬਾਹਰ ਨਾ ਆਏ। ਹੁਣ ਜੋ ਮਹਾਕੁੰਭ 'ਚ ਪ੍ਰਯਾਗਰਾਜ 'ਚ ਹੋਇਆ ਜਾਂ ਦੂਜਾ, ਉਦੋਂ ਜਿਹੜਾ ਨੇ ਥੋੜ੍ਹੀ ਬਹੁਤ ਇੰਡੀਪੈਂਡੈਂਟ ਜਿਹੜੀ ਹੈ ਉਹ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ, ਉਹਨਾਂ ਨੇ ਰਿਪੋਰਟਾਂ ਕੱਢਤੀਆਂ ਵੀ ਕਿੱਥੇ ਕਿੱਥੇ ਕੀ ਹੋਇਆ। ਹੁਣ ਖਬਰ ਇਹ ਹੈ ਮਹਾਕੁੰਭ 13 FIRs registered against 140 social media handles for misleading content। ਹੁਣ ਸੋਸ਼ਲ ਮੀਡੀਆ 'ਚ 140 ਯੂਟਿਊਬਰ ਜਾਂ ਵੈਬਸਾਈਟਸ ਨੇ ਜਿਨ੍ਹਾਂ ਨੇ ਇਨਵੈਸਟੀਗੇਟਿਵ ਰਿਪੋਰਟ, ਉਹਨਾਂ ਨੇ ਉਹ ਜਿਹੜਾ ਉਹਨਾਂ ਦਾ ਇੰਸਪੈਕਟਰ ਜਨਰਲ ਪੁਲਿਸ ਹੈ ਯੂਪੀ ਦਾ, ਉਹਨੇ ਕਿਹਾ ਜੀ ਇਹ ਅਸੀਂ 140 ਇਸ ਕਿਸਮ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲਰ ਨੇ ਉਹਨਾਂ ਦੇ ਖਿਲਾਫ FIR ਰਜਿਸਟਰ ਕਰ ਰਹੇ ਹਾਂ ਕਿ ਉਹਨਾਂ ਨੇ ਜਿਹੜਾ ਉਹ ਮਿਸ ਇਨਫੋਰਮੇਸ਼ਨ ਦਿੱਤੀ। ਇਹ ਭਾਰਤ ਦਾ ਹਾਲ ਹੈ, ਇਹ ਡੈਮੋਕ੍ਰੇਸੀ ਤੇ ਇਹ ਮਹਾ ਵਿਸ਼ਵ ਗੁਰੂ ਔਰ ਫਲਾਣਾ ਢਿਮਕਾ। ਸੋ ਇਹਨਾਂ ਦਾ ਜਿਹੜਾ ਪਾਜ ਮਲਮਾ ਉਹ ਲੈ ਰਿਹਾ ਹੌਲੀ 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 ਸੱਚਮੁੱਚ ਇੱਕ ਰੋਗ ਸਟੇਟ ਦੇ ਤੌਰ ਤੇ ਭਾਰਤ ਜਿਹੜਾ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਥਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਅਗੇਨ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਮਿਲਨਾਡੂ ਸਰਕਾਰ ਨੇ ਸਟੇਟ ਵਿੱਚ ਸੈਂਟਰ ਨੀਤੀ ਦੇ ਤਹਿਤ ਹਿੰਦੀ ਲਾਗੂ ਕਰਨ ਦੇ ਖਿਲਾਫ ਸਖਤ ਸਟੈਂਡ ਲਿਆ ਹੈ ਔਰ ਟਕਰਾਅ ਵੱਧਦਾ ਨਜ਼ਰ ਆਉਂਦਾ ਹੈ। ਔਰ ਦੂਸਰੇ ਪਾਸੇ ਮੋਦੀ ਯੋਗੀ ਵੱਲੋਂ ਮਹਾਕੁੰਭ ਦਾ ਜਿਹੜਾ ਕਹਿ ਲਓ ਫਰਾਡ ਵੋਟਾਂ ਪਟੋਰਨ ਲਈ ਵੇਚਿਆ ਜਾ ਰਿਹਾ ਹੈ। ਔਰ ਯੋਗੀ ਦਾ ਕਹਿਣਾ ਹੈ ਕਿ 120 ਕਰੋੜ ਹਿੰਦੂਆਂ ਦੀ ਆਬਾਦੀ ਚੋਂ 62 ਕਰੋੜ ਹਿੰਦੂ ਜਿਹੜੇ ਮਹਾਕੁੰਭ ਦਾ ਇਸ਼ਨਾਨ ਕਰ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਲਾਸਟ ਫਰਾਈਡੇ ਦਾ ਪ੍ਰੋਗਰਾਮ ਸਾਡਾ 21 ਫਰਵਰੀ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਉੱਤੇ ਸੀ ਜੀ।
ਔਰ ਉਹਦੇ 'ਚ ਐਤਕੀ ਅਸੀਂ ਦੋਨੋਂ ਹੀ ਪਾਸਿਓਂ ਪੰਜਾਬ ਦੇ, ਇੱਕ ਪਾਸੇ ਸਾਡੇ ਲਹਿੰਦੇ ਪੰਜਾਬ ਦੇ ਮੁਸਲਮਾਨ ਵੀਰਾਂ ਭੈਣਾਂ ਨੂੰ ਔਰ ਇੱਧਰਲੇ ਸਾਡੇ ਚੜ੍ਹਦੇ ਪੰਜਾਬ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਿੰਦੂ ਵੀਰਾਂ ਭੈਣਾਂ ਨੂੰ ਅਸੀਂ ਉਹਨਾਂ ਸ਼ੀਸ਼ਾ ਦਿਖਾਇਆ ਸੀ ਕਿ ਭਾਈ ਮਾਂ ਬੋਲੀ ਕਿੰਨੀ ਅਹਿਮ ਹੁੰਦੀ ਹੈ ਔਰ ਜਿਹੜੇ ਪੁੱਤਰ ਧੀਆਂ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਣ ਉਹਨਾਂ ਦੇ ਲਈ ਫਿਰ ਕੀ ਲਫ਼ਜ਼ ਬਣਦਾ ਹੈ ਉਹ ਖੁਦ ਹੀ ਡਿਸਾਈਡ ਕਰਨ। ਉਸ ਪ੍ਰੋਗਰਾਮ ਨੂੰ ਭਾਵੇਂ ਉਹ ਤਿੱਖਾ ਸੀ, ਕਿਉਂਕਿ ਕਈ ਵਾਰ ਜਦੋਂ ਤੁਸੀਂ ਗੱਲ ਕਹਿਣੀ ਹੁੰਦੀ ਹੈ ਸੱਚ ਆਪਣੇ ਆਪ ਦੇ ਵਿੱਚ, ਹਾਲਾਂ ਮੇਰੀ ਕੋਸ਼ਿਸ਼ ਕੋਈ ਕਿਸੇ ਨੂੰ ਔਫੈਂਡ ਕਰਨ ਦੀ ਨਹੀਂ ਹੁੰਦੀ, ਔਰ ਅਸੀਂ ਉਸ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਜ਼ਬਾਨਾਂ ਜਿੰਨੀਆਂ ਬੰਦਾ ਸਿੱਖ ਸਕੇ ਉਨਾ ਚੰਗਾ ਹੈ। ਬਹੁਤ ਖੂਬਸੂਰਤ ਜ਼ਬਾਨਾਂ ਨੇ ਜਦੋਂ ਤੁਸੀਂ ਸਿੱਖਦੇ ਹੋ ਦੂਜਾ, ਪਰ ਪਹਿਲੀ ਤੁਹਾਡੀ ਟ੍ਰੇਨਿੰਗ, ਪਹਿਲਾ ਤੁਹਾਡਾ ਰੋਣ ਧੋਣ, ਹੱਸਣਾ ਖੇਡਣਾ, ਤੁਹਾਡੇ ਵਿਚਾਰਾਂ ਦਾ ਪ੍ਰਗਟਾਵਾ, ਤੁਹਾਡਾ ਆਪਣਾ ਅੰਦਰ ਉਹ ਆਪਣੀ ਮਾਂ ਬੋਲੀ ਨਾਲ ਜੁੜਿਆ ਹੁੰਦਾ ਹੈ। ਔਰ ਉਹਦੇ 'ਚ ਜਿਹੜਾ ਅਫਸੋਸ ਇਸ ਗੱਲ ਦਾ ਹੈ ਕਿ ਵੀ ਬੰਗਾਲੀ ਆਪਣੀ ਮਾਂ ਬੋਲੀ ਲਈ ਖਲੋਤਾ, ਭਾਵੇਂ ਇੱਕ ਸਟੇਜ ਆਈ ਕਿ ਉਹ ਇੱਕ ਸੈਪਰੇਸ਼ਨ ਤੱਕ ਗੱਲ ਚਲੀ ਗਈ। ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਵੀ ਅਲੋਪ ਹੋ ਰਹੀਆਂ ਜ਼ਬਾਨਾਂ ਦੀ ਗੱਲ ਹੁੰਦੀ ਹੈ, ਅਸੀਂ ਇਸ ਗੱਲ ਦਾ ਫਖਰ ਕਰਦੇ ਹਾਂ ਕਿ ਪੰਜਾਬੀ ਜ਼ਬਾਨ ਬੜੀ ਅਮੀਰ ਹੈ। 4-5 ਹਜ਼ਾਰ ਸਾਲ ਦੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ, ਔਰ ਇਸ ਸਭ ਦੇ ਬਾਵਜੂਦ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਾਂ ਸਦੀਆਂ 'ਚ ਜਾਂ ਮਿਲੇਨੀਅਮਸ ਦੇ ਵਿੱਚ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲੀ ਪੰਜਾਬੀ ਜ਼ਬਾਨ ਨੂੰ, ਪਰ ਜੇ ਜ਼ਬਾਨ ਫਿਰ ਵੀ ਜ਼ਿੰਦਾ ਹੈ ਔਰ ਇੰਨੀ ਅਮੀਰ ਹੈ ਕਿ ਤੁਸੀਂ ਅੱਜ ਵੀ ਦੇਖੋ ਕਿ ਕੋਈ ਐਸਾ ਲਫ਼ਜ਼ ਨਹੀਂ ਹੈ ਜਿਹੜਾ ਨਾ ਘੜਿਆ ਗਿਆ ਹੋਏ, ਕਿਉਂਕਿ ਪੰਜਾਬ ਇੱਕ ਐਸਾ ਖਿੱਤਾ ਹੈ ਜਿੱਥੇ 6 ਮੌਸਮ ਨੇ, ਹਰ ਕਿਸਮ ਦਾ ਜਿਹੜਾ ਉਹ ਹਮਲਾਵਰ ਆਏ, ਕਸ਼ਟ ਨੇ, ਦੁੱਖ ਨੇ, ਸੋ ਲਫ਼ਜ਼ ਘੜਨ ਦੀ ਲੋੜ ਤਾਂ ਉਦੋਂ ਪੈਂਦੀ ਹੈ ਜਦੋਂ ਕੁਝ ਵਾਪਰ ਰਿਹਾ ਹੁੰਦਾ। ਸੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਪੰਜਾਬੀ ਥਰਾਈਵ ਕੀਤੀ, ਇਹਦੇ ਬਾਵਜੂਦ ਕਿ ਹਿਸਟਰੀ 'ਚ ਵੀ ਕਦੇ ਸਟੇਟ ਲੈਂਗੁਏਜ ਦੇ ਤੌਰ ਤੇ ਈਵਨ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ, ਬੇਸ਼ੱਕ ਦਰਬਾਰ ਦੀ ਜ਼ਬਾਨ ਪੰਜਾਬੀ ਸੀ ਲੇਕਿਨ ਲਿਖਤ ਦੇ ਵਿੱਚ ਜਿਹੜੀ ਹੈ ਫਾਰਸੀ ਉਹ ਸਟੇਟ ਲੈਂਗੁਏਜ ਸੀ। ਔਰ ਇਹ 1966 ਦੇ ਵਿੱਚ ਪਹਿਲੀ ਵਾਰ ਇਹ 50,300 ਸਕੁਅਰ ਕਿਲੋਮੀਟਰ ਦਾ ਏਰੀਆ ਭਾਰਤੀ ਕਬਜ਼ੇ ਵਾਲਾ ਪੰਜਾਬ ਉਹ ਬਣਿਆ ਜਿੱਥੇ ਕਿ ਪੰਜਾਬੀ ਰਾਜ ਭਾਸ਼ਾ ਬਣੀ, ਟਾਈਪਰਾਈਟਰ ਪੰਜਾਬੀ ਦੇ ਵਿੱਚ ਆਏ। ਦੂਸਰੇ ਕਿੰਨੀ ਕੁ ਹੁਣ ਲਾਗੂ ਹੁੰਦੀ ਹੈ, ਕਿੰਨੇ ਕੰਮ ਅਜੇ ਵੀ ਅੰਗਰੇਜ਼ੀ 'ਚ ਨੇ, ਕਿਵੇਂ ਸੜਕਾਂ ਤੇ ਜਾਂ ਦੂਜੇ ਟੁੱਟੀ ਫੁੱਟੀ ਹਿੰਦੀ ਬਣਾਤੀ ਗਈ ਹੈ ਪੰਜਾਬੀ ਦੀ, ਇਹ ਇੱਕ ਵੱਖਰੀ ਕਹਾਣੀ ਹੈ। ਸੋ ਉਸ ਤੋਂ ਬਾਅਦ ਅਸੀਂ ਉਸੇ ਦਿਨ ਵੀ ਇਹ ਗੱਲ ਕੀਤੀ ਸੀ ਕਿ ਵੀ ਇਹਨਾਂ ਦਾ ਆਪਣਾ ਇਕਰਾਰਨਾਮਾ ਸੀ ਜਦੋਂ ਕਾਂਗਰਸ ਨੇ 47 ਤੋਂ ਪਹਿਲਾਂ ਇਹ ਕਿਹਾ ਸੀ ਕਿ ਜੀ ਆਜ਼ਾਦ ਭਾਰਤ ਦੇ ਵਿੱਚ ਜ਼ਬਾਨ ਤੇ ਆਧਾਰਿਤ ਜਿਹੜੀ ਹੈ ਉਹ ਡਿਮਾਰਕੇਸ਼ਨ ਹੋਏਗੀ ਸੂਬਿਆਂ ਦੀ, ਔਰ ਉਹਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਇਹ ਜਿਹੜੇ ਸੂਬੇ ਮਹਾਰਾਸ਼ਟਰ, ਗੁਜਰਾਤ, ਕਰਨਾਟਕਾ, ਆਂਧਰਾ, ਤੇਲੰਗਾਨਾ, ਤਮਿਲਨਾਡੂ ਔਰ ਮਲਿਆਲਮ ਤੇ ਬੇਸਡ ਕੇਰਲਾ ਇਹ ਬਣੇ। ਹੁਣ ਉਦੋਂ ਤੋਂ ਇੱਕ ਜਦੋਂ ਹੁਣ ਤੁਸੀਂ ਦੇਖਦੇ ਹੋ ਕਿ ਭਾਰਤ ਦੇ ਵਿੱਚ ਹਾਲਾਂ ਹਿੰਦੀ ਨੂੰ ਇੰਪੋਜ਼ ਕੀਤਾ ਜਾਂਦਾ ਹੈ, ਕਿਹਾ ਵੀ ਜਾਂਦਾ ਜੀ ਰਾਸ਼ਟਰੀ ਜ਼ਬਾਨ ਹੈ, ਪਰ ਇੰਡੀਅਨ ਕਨਸਟੀਟਿਊਸ਼ਨ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਭਾਰਤ ਰਾਸ਼ਟਰੀ ਜ਼ਬਾਨ ਹੈ। 22 ਜ਼ਬਾਨਾਂ ਜਾਂ 22 ਬੋਲੀਆਂ ਰੈਕਗਨਾਈਜ਼ਡ ਨੇ। ਔਰ ਈਵਨ ਜਦੋਂ ਕਲਾਸਿਕ ਲੈਂਗੁਏਜ ਦਾ ਜ਼ਿਕਰ ਆਉਂਦਾ ਹੈ, ਹੁਣ ਜਿਵੇਂ ਤਮਿਲ ਹੈ, ਤਮਿਲ ਦਾ ਹਮੇਸ਼ਾ ਹੀ ਇਹ ਦਾਅਵਾ ਹੈ, ਹੁਣ ਬਹੁਤੀਆਂ ਜਿਹੜੀਆਂ ਨਾਰਥ ਇੰਡੀਆ ਦੀਆਂ ਜਾਂ ਦੂਸਰੀਆਂ ਜ਼ਬਾਨਾਂ ਉਹਨਾਂ ਬਾਰੇ ਤਾਂ ਕਿਹਾ ਜਾਂਦਾ ਹੈ ਜੀ ਸੰਸਕ੍ਰਿਤ ਤੋਂ ਬਹੁਤ ਸਾਰੇ ਲਫ਼ਜ਼ ਆਏ ਜਾਂ ਪ੍ਰਭਾਵਿਤ ਹੋਏ। ਜਿਹੜੀ ਤਮਿਲ ਹੈ ਇਹੋ ਜਿਹੀ ਜ਼ਬਾਨ ਹੈ ਜਿਹਦਾ ਸੰਸਕ੍ਰਿਤ ਦੇ ਨਾਲ ਕੋਈ ਲਾਗਾ ਦੇਗਾ ਨਹੀਂ। ਸੰਸਕ੍ਰਿਤ ਉਹ ਵੀ ਪੁਰਾਣੀ ਹੈ ਔਰ ਉਹ ਕਲਾਸਿਕ ਲੈਂਗੁਏਜ ਦੇ ਤੌਰ ਤੇ ਰੈਕਗਨਾਈਜ਼ ਵੀ ਹੋਈ ਹੈ ਕਨਸਟੀਟਿਊਸ਼ਨ ਦੇ ਥੱਲੇ। ਹੁਣ ਪਰ ਇਹਨਾਂ ਦਾ ਹਮੇਸ਼ਾ ਕਿਉਂਕਿ ਵੋਟਾਂ ਦੇ ਜ਼ੋਰ ਦੇ ਉੱਤੇ ਜਿਹੜਾ ਗੰਗਾ ਜਮਨੀ ਤਹਿਜ਼ੀਬ ਦੇ ਸੂਬੇ ਨੇ ਬਰੀਡਿੰਗ ਲਾਈਕ ਰੈਟਸ ਆਬਾਦੀ ਵਧੀ ਹੈ ਔਰ ਉਹ ਇਹ ਸਮਝਦੇ ਨੇ ਵੀ ਹੁਣ ਕਿਉਂਕਿ ਅਸੀਂ ਜਿਹੜਾ ਸਾਡੀ ਗਿਣਤੀ ਜ਼ਿਆਦਾ ਹੈ, ਪਾਰਲੀਮੈਂਟ ਸਾਡੇ MP ਜ਼ਿਆਦਾ ਨੇ ਔਰ ਅਸੀਂ ਸਾਡੀ ਜ਼ਬਾਨ ਅਸੀਂ ਹਿੰਦੀ ਬਣਾ ਦਿੱਤੀ। ਹਾਲਾਂਕਿ ਹਿੰਦੀ 19th ਸੈਂਚੁਰੀ ਐਂਡ 'ਚ ਅੰਗਰੇਜ਼ਾਂ ਨੇ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ। ਈਵਨ ਇਹ ਵੀ ਡਾਇਲੈਕਟ ਸੀਗੇ, ਉਹ ਭਾਵੇਂ
ਦੇਲਵੀ ਸੀ ਜਾਂ ਅਵਧੀ ਸੀ ਜਾਂ ਖੜੀ ਬੋਲੀ ਸੀ ਜਾਂ ਰੋਹੇਲਖੰਡੀ ਸੀ ਜਾਂ ਭੋਜਪੁਰੀ ਸੀ ਜਾਂ ਬਿੰਦਰਾਬਨੀ ਸੀ, ਇਹ ਜਿਹੜੇ ਸਾਰੇ ਨੇ ਇਹਨਾਂ ਡਾਇਲੈਕਟਸ 'ਚੋਂ ਇੱਕ ਸਟੈਂਡਰਡ ਸਕ੍ਰਿਪਟ ਜ਼ਰੂਰ ਜਿਹੜੀ ਆ ਉਹਨਾਂ ਨੇ ਸੰਸਕ੍ਰਿਤ ਦੀ ਕ ਖ ਗ ਗ ङ ਚੁਣੀ। ਹੁਣ ਉਹਨੂੰ ਇਹੀ ਕਾਰਨ ਸੀ ਕਿ ਜਦੋਂ ਈਵਨ ਕਨਸਟੀਟਿਊਸ਼ਨ ਡਿਬੇਟ ਵੇਲੇ ਵੀ ਕਾਂਸਟੀਟਿਊਟ ਅਸੈਂਬਲੀ 'ਚ ਕੋਈ ਕੰਸੈਂਸਸ ਨਹੀਂ ਸੀ ਹੋ ਸਕੀ, ਔਰ ਸਾਊਥ ਦੀਆਂ ਸਟੇਟਾਂ ਨੇ ਇਹ ਕਿਹਾ ਸੀ ਕਿ ਵੀ ਨਹੀਂ ਅਸੀਂ ਅੰਗਰੇਜ਼ੀ ਨੂੰ ਹੀ ਰੱਖਾਂਗੇ ਔਰ ਸਾਡੀ ਮਦਰ ਟੰਗ ਹੈ। ਜਦੋਂ ਨਹਿਰੂ ਦੇ ਜ਼ਮਾਨੇ 'ਚ ਵੀ, ਹਾਲਾਂਕਿ ਨਹਿਰੂ ਉਸ ਕਿਸਮ ਦਾ ਫੈਨੇਟਿਕ ਤਾਂ ਨਹੀਂ ਸੀ ਓਪਨਲੀ, ਪਰ ਇੱਕ ਸਟੇਜ ਦੇ ਉੱਤੇ ਵਿਦਨ ਪਾਰਟੀ ਜਿਹੜੇ ਲੋਕਾਂ ਦਾ ਦਬਾਅ ਬਣਦਾ ਸੀ ਕਾਂਗਰਸ 'ਚ, ਮਹਾਵੀਰ ਤਿਆਗੀ ਵਰਗੇ ਲੋਕ, ਡਾਕਟਰ ਰਾਜਿੰਦਰ ਪ੍ਰਸਾਦ ਪਹਿਲਾ ਪ੍ਰੈਜ਼ੀਡੈਂਟ ਸੀ, ਔਰ ਵਿਦਨ ਤਾਂ ਉਹਨਾਂ ਦੇ ਵੀ ਕਾਂਗਰਸ ਦੇ ਇੱਕ ਯੂਪੀ ਬਿਹਾਰ ਵਾਲੀ ਲੌਬੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਹਿੰਦੀ ਲਾਗੂ ਕਰੋ। ਔਰ ਇਸ ਮੁੱਦੇ ਦੇ ਉੱਤੇ ਤਮਿਲਨਾਡੂ ਦੇ ਵਿੱਚ ਇਸ ਹੱਦ ਤੱਕ ਚਲਾ ਗਿਆ ਸੀ ਕੰਮ ਕਿ ਬਹੁਤ ਸਾਰਾ ਮਾਰ ਮਰਾਇਆ, ਕਈ ਮਹੀਨੇ ਰਿਹਾ, ਫਿਰ ਸੈਂਟਰ ਨੂੰ ਬੈਕਆਊਟ ਕਰਨਾ ਪਿਆ ਸੀ, ਔਰ ਨਤੀਜੇ ਦੇ ਤੌਰ ਤੇ ਇਹ ਸੀ ਕਿ ਵੀ ਹਿੰਦੀ ਨਹੀਂ ਹੋਏਗੀ। ਅੱਜ ਵੀ ਤੁਹਾਨੂੰ ਤਮਿਲਨਾਡੂ 'ਚ ਕੋਈ ਉਹਨਾਂ ਦੀਆਂ ਸੜਕਾਂ ਤੇ ਸਟੇਸ਼ਨਾਂ ਤੇ ਦੂਜੇ ਤੀਜੇ ਹਿੰਦੀ ਦਾ ਬੋਰਡ ਨਹੀਂ ਮਿਲਦਾ। ਔਰ ਵੈਸੇ ਵੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਸਬਜੈਕਟ ਹੈ ਉਹ ਸਟੇਟ ਸਬਜੈਕਟ ਹੈ, ਕਿਉਂਕਿ 3 ਕਿਸਮ ਦੇ ਨੇ, ਇੱਕ ਸਟੇਟ ਨੇ, ਇੱਕ ਫੈਡਰਲ ਸਬਜੈਕਟਸ ਨੇ, ਇੱਕ ਕਨਕਰੈਂਟ ਲਿਸਟ ਹੈ ਉਹਨਾਂ ਦੇ ਜਿਹੜੇ ਇਸ਼ੂਜ਼ ਨੇ, ਔਰ ਉਹਦੇ 'ਚ ਸਟੇਟ ਸਬਜੈਕਟ ਹੈ। ਪਰ ਇਹਨਾਂ ਨੇ ਕੀ ਕੀਤਾ ਓਵਰ ਏ ਪੀਰੀਅਡ ਆਫ ਟਾਈਮ, ਡੋਮੀਨੇਟ ਕਰਨ ਦੇ ਨਾਂ ਥੱਲੇ ਜਿਵੇਂ ਯੂਨੀਵਰਸਿਟੀਜ਼ ਖੋਲ੍ਹੀਆਂ, ਯੂਨੀਵਰਸਿਟੀਜ਼ ਅੰਡਰ ਯੂਨੀਵਰਸਿਟੀਜ਼ ਗ੍ਰਾਂਟ ਕਮਿਸ਼ਨ ਉਹਨਾਂ ਦੀ ਗ੍ਰਾਂਟ ਹੈ, ਯੂਨੀਵਰਸਿਟੀ ਸੈਂਟਰ ਵਾਲੀਆਂ ਨੇ, ਉੱਥੇ ਫਿਰ ਸੈਂਟਰ ਦੀ ਨੀਤੀ ਆ ਗਈ, ਔਰ ਹੌਲੀ ਇਹਨਾਂ ਨੇ 3 ਲੈਂਗੁਏਜ ਫਾਰਮੂਲੇ ਦੇ ਥੱਲੇ ਈਵਨ ਜਿਹੜਾ ਵੀ ਕੋਈ ਫੰਡਿੰਗ ਫੈਡਰਲ ਦਿੰਦੀ ਹੈ ਸਟੇਟਾਂ ਨੂੰ ਐਜੂਕੇਸ਼ਨ ਦੇ ਹਵਾਲੇ ਨਾਲ, ਉਹਦੇ 'ਚ ਉਹਨਾਂ ਨੇ ਕਰਤਾ ਜੀ ਕਿ 3 ਲੈਂਗੁਏਜ ਫਾਰਮੂਲਾ ਲਾਗੂ। 3 ਲੈਂਗੁਏਜ ਸੀ ਮਦਰ ਟੰਗ, ਦੈਨ ਅੰਗਰੇਜ਼ੀ, ਦੈਨ ਹਿੰਦੀ, ਦੈਨ ਅੰਗਰੇਜ਼ੀ। ਹੁਣ ਤਮਿਲ ਜਿਹੜੇ ਨੇ ਉਹ ਆਪਣੇ ਡਰਾਵਿਡਨ ਕਲਚਰ, ਕਿਉਂਕਿ ਗੱਲ ਕਰਨੀ ਜ਼ਬਾਨ ਆਪਣੇ ਆਪ 'ਚ ਸਿਰਫ ਕਮਿਊਨੀਕੇਸ਼ਨ ਤੱਕ ਮਹਿਦੂਦ ਨਹੀਂ ਹੁੰਦੀ, ਜ਼ਬਾਨ ਤੁਹਾਡੀ ਅਡਰੀ ਪਛਾਣ ਦਾ, ਅਡਰੀ ਤਹਿਜ਼ੀਬ ਦਾ, ਤੁਹਾਡੀ ਹੋਂਦ ਦਾ, ਔਰ ਉਹਦੀ ਵੀ ਸਕ੍ਰਿਪਟ ਇਹ ਮਚ ਮੋਰ ਇੰਪੋਰਟੈਂਟ ਹੈ। ਔਰ ਡਰਾਵਿਡਨ ਇਹ ਸਮਝਦੇ ਨੇ ਕਿ ਬਈ ਇਹ ਸਾਡੇ ਤੇ ਜਿਹੜਾ ਹਿੰਦੀ ਹੈਜਮਨੀ ਹੈ, ਹਿੰਦੀ ਨੂੰ ਕਿਸੇ ਨਾ ਕਿਸੇ ਬਹਾਨੇ ਇਹ ਹਿੰਦੂਤਵਾ ਦੇ ਥੱਲੇ ਸਾਡੇ ਤੇ ਲਾਗੂ ਕਰ ਰਹੇ ਨੇ। ਔਰ ਨਤੀਜੇ ਦੇ ਤੌਰ ਤੇ ਹੁਣ ਕਿਉਂਕਿ ਕਰੁਣਾਨਿਧੀ ਸੀ 60s ਦੇ ਵਿੱਚ, ਜਦੋਂ ਮੈਂ ਕਿਹਾ ਕਿ ਆਲਮੋਸਟ ਉੱਥੇ ਸਿਵਲ ਵਾਰ ਵਰਗੇ ਹਾਲਾਤ ਸੀ, ਤੇ ਸੈਂਟਰ ਨੂੰ ਪੁਸ਼ ਜਿਹੜਾ ਬੈਕ ਕਰਨਾ ਪਿਆ ਸੀ, ਔਰ ਉੱਥੋਂ ਹੁਣ ਉਹਦਾ ਮੁੰਡਾ ਹੀ ਹੈ ਕਰੁਣਾਨਿਧੀ ਦਾ, ਸਟਾਲਨ ਜਿਹੜਾ ਚੀਫ ਮਿਨਿਸਟਰ ਹੈ। ਹੁਣ ਜਿਹੜੀ ਡਿਬੇਟ ਉੱਥੇ ਉਹਨਾਂ ਨੇ 2 ਲੈਂਗੁਏਜ ਫਾਰਮੂਲਾ ਹੀ ਰੱਖਿਆ ਹੋਇਆ ਕਿ ਬਈ ਸਿਰਫ ਤਮਿਲ ਔਰ ਅੰਗਰੇਜ਼ੀ, ਨੋ ਹਿੰਦੀ। ਹੁਣ ਇਹਨਾਂ ਨੇ ਇਹ ਕੀਤਾ ਕਿ ਵੀ ਸੈਂਟਰ ਗਵਰਨਮੈਂਟ ਨੇ 2158 ਕਰੋੜ ਫੰਡਿੰਗ ਜਿਹੜੀ ਉਹਨਾਂ ਦੇ ਉਸ ਪ੍ਰੋਗਰਾਮ ਨੂੰ, ਐਜੂਕੇਸ਼ਨ ਪ੍ਰੋਗਰਾਮ ਨੂੰ ਜਾਣੀ ਸੀ, ਉਹਨੂੰ ਰੋਕ ਲਿਆ। ਔਰ ਉਹਨਾਂ ਦਾ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਭਾਰਤ ਦਾ, ਧਰਮਿੰਦਰ ਪ੍ਰਧਾਨ, ਉਹਨੇ ਕਿਹਾ ਕਿ ਜੀ ਸਮਗਰਾ ਸਿੱਖਿਆ ਸਕੀਮ ਦੇ ਥੱਲੇ ਜਿਹੜੇ ਅਸੀਂ ਫੰਡ ਰਿਲੀਜ਼ ਕਰਨੇ ਨੇ ਤਮਿਲਨਾਡੂ ਨੂੰ, ਅਸੀਂ ਨਹੀਂ ਕਰ ਰਹੇ, ਕਿਉਂਕਿ ਤਮਿਲਨਾਡੂ 3 ਲੈਂਗੁਏਜ ਫਾਰਮੂਲਾ ਨਹੀਂ ਮੰਨ ਰਿਹਾ, ਕਿ ਉਹ ਤੀਸਰੀ ਹਿੰਦੀ ਨੂੰ ਪੜ੍ਹਾਉਣ ਲਈ ਰਾਜ਼ੀ ਨਹੀਂ ਨੇ। ਔਰ ਇਸ ਦੇ ਉੱਤੇ ਤਮਿਲਨਾਡੂ ਦੀ ਸਰਕਾਰ ਨੇ ਸਖਤ ਸਟੈਂਡ ਲਿਆ। ਉਹਨਾਂ ਨੇ ਕਿਹਾ ਕਿ ਭਾਈ ਬਿਲਕੁਲ ਅਸੀਂ ਇਹ ਮਨਜ਼ੂਰ ਨਹੀਂ ਕਰਾਂਗੇ, ਔਰ ਇਹਦੇ ਤੇ ਉਹਨਾਂ ਦੇ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਵਿਲ ਨਾਟ ਇੰਪਲੀਮੈਂਟ NEP ਜਿਹੜਾ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ even if rupees 10,000 crore offered to Tamil Nadu, CM Stalin, ਚੀਫ ਮਿਨਿਸਟਰ ਨੇ ਕਿਹਾ ਸਟਾਲਿਨ ਨੇ, ਤੁਸੀਂ ਤਾਂ 2158 ਕਰੋੜ ਨਾ ਦੇਣ ਦੀ ਗੱਲ ਕਰਦੇ ਹੋ ਜੀ, ਰਿਲੀਜ਼ ਨਹੀਂ ਕਰੋਗੇ, ਤੁਸੀਂ 10,000 ਕਰੋੜ ਵੀ ਸਾਨੂੰ ਦਿਓ, ਅਸੀਂ ਇੱਥੇ ਹਿੰਦੀ ਨਹੀਂ ਵੜਨ ਦੇਣੀ। ਇਹ ਹੈ ਜਦੋਂ ਤੁਸੀਂ ਸਟੈਂਡ ਦੀ ਗੱਲ ਕਰਦੇ ਹੋ। ਹੁਣ ਇਹੀ ਰਾਈਟ ਪੰਜਾਬ ਦੇ ਕੋਲ ਵੀ ਨੇ, ਪਰ ਤੁਸੀਂ ਪੰਜਾਬ 'ਚ ਦੇਖੋ ਕਿਵੇਂ ਉਹਨਾਂ ਦੇ RSS ਦੇ ਸਕੂਲਾਂ 'ਚ ਕੀ ਚੱਲ ਰਿਹਾ ਹੈ, ਸਰਕਾਰੀ ਸਕੂਲਾਂ 'ਚ, ਜਿਹੜੇ ਪ੍ਰਾਈਵੇਟ ਨੇ ਉਹਨਾਂ 'ਚ ਈਵਨ ਜੇ ਉੱਥੇ ਭਰਤੀ ਹੁੰਦੀ ਹੈ, ਔਰ ਈਵਨ ਜਿਹੜਾ ਇੱਕ ਜ਼ਰੂਰੀ ਸੀ ਕਿ 10ਵੀਂ ਘੱਟੋ ਘੱਟ ਕੀਤੀ ਹੋਏ ਪੰਜਾਬੀ ਦੇ ਵਿੱਚ, ਉਹ ਵੀ ਸ਼ਰਤਾਂ ਨਰਮ ਕਰਕੇ ਦੂਸਰਿਆਂ ਨੂੰ ਭਰਤੀ ਕਰ ਰਹੇ ਨੇ। ਹੁਣ ਇੱਕ ਪਾਸੇ ਤਾਂ ਇਹ ਸਾਊਥ ਦੇ ਵਿੱਚ ਇਸ ਕਿਸਮ ਦਾ ਜ਼ਬਰ ਜਿਹੜਾ ਹੈ ਉਹ ਲੈਂਗੁਏਜ ਤੇ ਬੇਸਡ
ਕਰਨਾ ਚਾਹੁੰਦੇ ਨੇ, ਜਿਹਨੂੰ ਉਹ ਰੈਜ਼ਿਸਟ ਕਰ ਰਹੇ ਨੇ। ਦੂਸਰੇ ਪਾਸੇ ਜਦੋਂ ਤੁਸੀਂ ਮਹਾਕੁੰਭ ਫਰਾਡ ਕਿਹਾ, ਹੁਣ ਮਹਾਕੁੰਭ ਦੇ ਵਿੱਚ ਕੀ ਹੋਇਆ, ਸਟੈਂਪੀਡ ਦੀ ਅਸੀਂ ਗੱਲ ਕੀਤੀ, ਇਹਨਾਂ ਦੇ ਆਪਣੇ ਪੋਲਿਊਸ਼ਨ ਬੋਰਡ ਜਿਹੜਾ ਗ੍ਰੀਨ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ 700 ਗੁਣਾ ਜ਼ਿਆਦਾ ਪੋਲਿਊਸ਼ਨ ਪਾਣੀ ਦੀ, ਜਿਹਦੇ ਵਿੱਚ ਫਿਕਲ ਮੈਟੀਰੀਅਲ, ਜਿਸ ਦੇ ਵਿੱਚ ਯੂਰਿਨ, ਜਿਸ ਦੇ ਵਿੱਚ ਗੰਦ, ਬਿਮਾਰੀਆਂ, ਜਿਹੜਾ ਬੈਕਟੀਰੀਆ ਨੇ, 800 ਗੁਣਾ ਜ਼ਿਆਦਾ। ਔਰ ਉਹਨੂੰ ਇੱਕ ਪਾਸੇ ਰੱਖ ਕੇ ਜਿਹੜੇ ਇਹਨਾਂ ਦਾ ਤੁਸੀਂ ਕਲੇਮ ਦੇਖੋ, ਤੇ ਇਹਨਾਂ ਦਾ ਇਹ ਹੈ ਕਿ ਵੀ ਆਦਿੱਤਿਆਨਾਥ ਯੋਗੀ ਕਹਿੰਦਾ ਹਾਫ ਆਫ ਵਰਲਡਸ ਸਨਾਤਨ ਧਰਮਾ ਫਾਲੋਅਰਸ ਟੁਕ ਹੋਲੀ ਡਿਪ ਐਟ ਮਹਾਕੁੰਭ। ਹਾਫ ਉਹਨੇ ਕਿਹਾ ਜੀ ਕੁੱਲ ਦੁਨੀਆ ਦੇ ਵਿੱਚ ਸਨਾਤਨੀ ਹਿੰਦੂਆਂ ਦੀ, ਹੁਣ ਉਹਨੂੰ ਇਹ ਹਿੰਦੂ ਧਰਮ ਵੀ ਨਹੀਂ ਕਹਿੰਦੇ, ਬ੍ਰਾਹਮਣਵਾਦ ਵੀ ਨਹੀਂ ਕਹਿੰਦੇ, ਹੁਣ ਸਨਾਤਨ ਧਰਮਾ ਕਹਿਣ ਲੱਗ ਗਏ। ਔਰ ਉਹਨੇ ਕਿਹਾ ਜੀ 120 ਕਰੋੜ ਦੀ ਆਬਾਦੀ ਹੈ ਸਾਡੀ, 120 ਕਰੋੜ ਚੋਂ 62 ਕਰੋੜ ਜਿਹੜੇ ਨੇ ਉਹ ਮਹਾਕੁੰਭ ਨਹਾ ਰਿਹਾ। ਫਿਰ ਤਾਂ ਬਈ ਤੁਹਾਡੇ ਧਰਮ ਨੂੰ ਵੈਸੇ ਹੀ ਨਹੀਂ ਖਤਰਾ ਕਿ 62 ਕਰੋੜ ਨੇ ਨਹਾ ਲਿਆ, ਬਾਕੀ 62 ਕਰੋੜ ਆਉਣ ਵਾਲੇ ਦਿਨਾਂ 'ਚ ਨਹਾ ਲੈਣਗੇ। ਜਿਹੜੇ ਨਿਆਣੇ ਨਹੀਂ ਵੀ ਜੰਮੇ, ਮਾਵਾਂ ਦੇ ਅਜੇ ਉਧਰ 'ਚ ਨੇ, ਉਹ ਵੀ ਨਹਾ ਗਏ, ਮਾਵਾਂ ਨਹਾ ਗਈਆਂ, ਉਹ ਵੀ ਨਹਾ ਗਏ, ਉਹਨਾਂ ਦੀ ਵੀ ਗਿਣਤੀ ਕਰ ਲਓ, ਉਹਨੂੰ ਵੀ ਵਧਾ ਲਓ ਨਾਲ, ਫਿਰ ਤੁਹਾਨੂੰ ਖਤਰਾ ਨਹੀਂ ਹੈ। ਪਰ ਇਹ ਇਸ ਸਾਰੇ ਨੂੰ ਯੂਜ਼ ਕਰ ਰਹੇ ਨੇ, ਜਿਹੜਾ ਇਸ ਵੇਲੇ ਇੱਕ ਮਜ਼ਹਬੀ ਕਰੇਜ਼ ਦੇ ਥੱਲੇ। ਹੁਣ ਬਿਹਾਰ ਦੀਆਂ ਵੋਟਾਂ, ਹੁਣ ਜਿਹੜਾ ਵੀ ਇਹਨਾਂ ਦੇ ਉੱਤੇ ਸਵਾਲ ਕਰਦਾ, ਜੇ ਸੋਸ਼ਲ ਮੀਡੀਆ ਨੇ ਸਟੈਂਪੀਡ, ਭਗਦੜ 'ਚ ਮਰੇ ਲੋਕ, ਬਦ ਇੰਤਜ਼ਾਮੀ, ਪੋਲਿਊਸ਼ਨ, ਇਹਦਾ ਜ਼ਿਕਰ ਕੀਤਾ, 140 ਦੇ ਉੱਤੇ ਉਹਨਾਂ ਨੇ ਡਾਇਰੈਕਟਰ ਜਨਰਲ ਪੁਲਿਸ ਨੇ ਕੇਸ ਰਜਿਸਟਰ ਕਰਨ ਦਾ ਆਰਡਰ ਕਰ ਦਿੱਤਾ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਜੇ ਸੋਸ਼ਲਿਸਟ ਪਾਰਟੀ ਜਾਂ ਕਾਂਗਰਸ ਜਾਂ ਦੂਜਿਆਂ ਨੇ ਇਸ ਦੇ ਉੱਤੇ ਕਿਹਾ ਕਿ ਭਾਈ ਤੁਸੀਂ ਪ੍ਰਬੰਧ ਨਹੀਂ ਕੀਤੇ, ਤੁਸੀਂ ਇੰਨਾ ਉਹਨਾਂ ਨੂੰ ਉਹ ਪੂਰਾ ਵੋਟਾਂ ਦੇ ਵਿੱਚ ਕਹਿ ਰਹੇ ਨੇ ਕਿ ਇਹ ਤਾਂ ਸਨਾਤਨ ਧਰਮ ਦੇ ਹੀ ਖਿਲਾਫ ਨੇ। ਹੁਣ ਬਿਹਾਰ 'ਚ ਪਹੁੰਚਿਆ ਹੋਇਆ ਹੈ ਮੋਦੀ, ਉੱਥੇ ਵੀ ਵੋਟਾਂ ਪੈਣੀਆਂ ਨੇ। ਸੋ ਇਸ ਵੇਲੇ 1 ਬਿਲੀਅਨ 400 ਮਿਲੀਅਨ ਲੋਕ, ਜਿੱਥੇ ਕਿ ਅਸੀਂ ਜ਼ਿਕਰ ਕਰਕੇ ਹਟੇ ਹਾਂ ਵੀ ਉਹਨਾਂ ਦੀ ਜਿਹੜੀ ਹੈ ਸ਼ੇਅਰ ਮਾਰਕੀਟ ਕ੍ਰੈਸ਼ ਹੋ ਰਹੀ ਹੈ, ਇਨਵੈਸਟਮੈਂਟਸ ਨਿਕਲ ਰਹੀਆਂ, ਅਨਇੰਪਲੋਇਮੈਂਟ ਜਿਹੜੀਆਂ ਨੇ ਸਿਖਰਾਂ ਨੂੰ ਛੂਹੀਆਂ ਹੋਈਆਂ ਨੇ, ਇਸ ਸਭ ਦੇ ਬਾਵਜੂਦ ਜਿਹੜਾ ਇਹ ਸਨਾਤਨ ਦੇ ਨਾਂ ਥੱਲੇ, ਕੁੰਭ ਦੇ ਨਾਂ ਥੱਲੇ, ਧਰਮ ਅੰਧਤਾ ਦੇ ਨਾਂ ਥੱਲੇ ਜਿਹੜਾ ਸੌਦਾ ਹੈ, ਇਹ ਬੜੀ ਕਾਮਯਾਬੀ ਨਾਲ ਵੇਚ ਰਹੇ ਨੇ। ਉਹੀ ਨਫ਼ਰਤ, ਉਹੀ ਸਵਾਲ, ਔਰ ਮੌਕੇ ਤੇ ਨੇੜੇ ਜੇ ਆ ਕੇ ਕੋਈ ਨਾ ਕੋਈ ਐਸਾ ਇਸ਼ੂ ਜਿਹੜਾ ਨਫ਼ਰਤ ਪੈਦਾ ਕਰਨ ਵਾਲਾ ਹੁੰਦਾ ਉਹ ਖੜਾ ਕਰ ਦਿੰਦੇ ਨੇ। ਹੁਣ ਇਹੀ ਕਹਿਣਗੇ ਦੇਖੋ ਜੀ 62 ਕਰੋੜ ਨੂੰ ਅਸੀਂ ਮਹਾਕੁੰਭ ਨਵਾ ਕੇ ਇੱਥੇ ਦਾ ਵੀ ਉਹਨਾਂ ਨੂੰ ਮੁਕਤੀ ਦਿਵਾ ਦਿੱਤੀ, ਔਰ ਅੱਗੇ ਵੀ ਜਿਹੜਾ ਉਹਨਾਂ ਦੀ ਸਵਰਗ ਦੇ ਵਿੱਚ ਵੀ ਸੀਟ ਰਿਜ਼ਰਵ ਕਰਤੀ। ਤੇ ਜੇ ਇੱਕ ਤਬਕਾ ਇਸ ਹੱਦ ਤੱਕ ਬ੍ਰੇਨ ਵਾਸ਼ ਹੋ ਜਾਏ, ਉੱਥੇ ਤੁਸੀਂ ਐਕਸਪੈਕਟ ਕਰੋ ਕਿ ਕੋਈ ਕ੍ਰਾਂਤੀ ਆਏ, ਕੋਈ ਰੈਵੋਲੂਸ਼ਨ ਆਏ, ਕੋਈ ਲੋਕ ਜਿਹੜੇ ਨੇ ਉਹ ਤਬਦੀਲੀ ਕਰਨ। ਸੋ ਇਹ ਅਸੰਭਵ ਹੁੰਦਾ ਕਿਉਂਕਿ ਇਹ ਅਲਟੀਮੇਟਲੀ ਇੱਕ ਮਾਸ ਹਿਸਟੀਰੀਆ ਪੈਦਾ ਕਰ ਦਿੱਤਾ ਜਾਂਦਾ। ਇਹ ਬ੍ਰੇਨ ਵਾਸ਼ਿੰਗ ਕੋਈ ਇੱਕ ਲੈਵਲ ਤੇ ਨਹੀਂ ਹੁੰਦੀ। ਜੇ ਮਾਸ ਹਿਸਟੀਰੀਆ, ਔਰ ਇਹਦੇ 'ਚ ਮਾਹਿਰ ਨੇ, ਇਹਨਾਂ ਨੇ ਸਾਰੇ ਮੀਡੀਆ ਦੇ ਸਰੋਤ ਕਾਬੂ ਕੀਤੇ ਹੋਏ ਨੇ, ਜਿਨ੍ਹਾਂ ਜ਼ਮਾਨਿਆਂ 'ਚ ਇਹਨਾਂ ਨੇ ਸਨਾਤਨ ਦੇ ਨਾਂ ਥੱਲੇ ਆਪਣੇ ਦੇਵੀ ਦੇਵਤਿਆਂ ਦਾ ਜਿਹੜਾ ਉਹ ਅੱਗੇ ਤੋਰਨਾ ਸੀ, ਤੇ ਗਣੇਸ਼ ਨੂੰ ਦੁੱਧ ਪਿਆਉਣ ਦਾ ਸ਼ੁਰੂ ਕਰਤਾ ਸੀ। ਗਣੇਸ਼ ਇੱਥੇ ਵੀ ਦੁੱਧ ਪੀ ਗਿਆ, ਉੱਥੇ ਵੀ ਪੀ ਗਿਆ, ਪਿੱਤਲ ਦੀਆਂ ਮੂਰਤੀਆਂ ਵੀ ਪੀ ਰਹੀਆਂ, ਪਾਣੀ ਦੀਆਂ, ਮਿੱਟੀ ਦੀਆਂ ਮੂਰਤੀਆਂ ਵੀ ਪੀ ਰਹੀਆਂ, ਦੁਨੀਆ ਭਰ 'ਚ ਗਣੇਸ਼ ਦੁੱਧ ਪੀਣ ਲੱਗ ਗਿਆ ਸੀ। ਸੋ ਮਤਲਬ ਇਹ ਹੈ ਇਹ ਮਾਸ ਹਿਸਟਰੀ। ਔਰ ਬੜੇ ਬੜੇ ਲੋਕ, ਇਲੈਕਸ਼ਨ ਕਮਿਸ਼ਨ, ਚੀਫ ਇਲੈਕਸ਼ਨ ਕਮਿਸ਼ਨਰ, ਉਹਨਾਂ ਦੇ ਸਾਇੰਟਿਸਟ, ਉਹਨਾਂ ਦੇ ਸੁਪਰੀਮ ਕੋਰਟ ਦੇ ਜੱਜ ਲਾਈਨ 'ਚ ਖੜੇ ਨੇ ਕਿ ਜੀ ਗਣੇਸ਼ ਭਗਵਾਨ ਫਲਾਣੇ ਮੰਦਰ 'ਚ ਦੁੱਧ ਪੀ ਰਹੇ ਨੇ, ਫਲਾਣੇ ਮੰਦਰ 'ਚ ਪੀ ਰਹੇ ਨੇ। ਸੋ ਇਵੇਂ ਹੀ ਮਹਾਕੁੰਭ ਦੇ ਨਾਂ ਥੱਲੇ, ਹਾਲਾਂ ਉਹਨਾਂ ਦਾ ਹੀ ਕੋਈ ਪ੍ਰੋਮੀਨੈਂਟ ਹੋਰ ਕਹਿ ਰਿਹਾ ਸੀ ਵੀ ਈਵਨ ਇਹ ਜਿਹੜੇ 144 ਸਾਲ ਬਾਅਦ ਮਹਾਕੁੰਭ ਕਹਿ ਰਹੇ ਨੇ ਉਹ ਹੈ ਵੀ ਨਹੀਂ, ਉਹ ਵੀ ਕੈਲਕੂਲੇਸ਼ਨ ਗਲਤ ਹੈ। ਲੇਕਿਨ ਜਦੋਂ ਤੁਸੀਂ ਇੰਨਾ ਵੱਡਾ ਝੂਠ ਬੋਲੋ, ਉੱਚੀ ਬੋਲੋ, ਬਾਰ-ਬਾਰ ਬੋਲੋ, ਤੇ ਫਿਰ ਉਸ ਇਵੇਂ ਹੀ ਸੌਦਾ ਵਿਕਦਾ। ਜਿਵੇਂ ਹੁਣ ਯੋਗੀ ਇਹ ਕਹਿ ਰਿਹਾ ਕਿ ਜੀ 62 ਕਰੋੜ ਮਹਾਕੁੰਭ ਦੇ ਵਿੱਚ ਨਹਾ ਗਏ, ਅੱਧਾ ਹਿੰਦੂ ਧਰਮ ਦਾ ਜਿਹੜਾ ਨੰਬਰ ਹੈ ਉਹ 62 ਕਰੋੜ, ਕਹਿੰਦਾ 120 ਕਰੋੜ ਚੋਂ ਨਹਾ ਗਏ, ਬਾਕੀ ਆਉਣ ਵਾਲੇ ਦਿਨਾਂ 'ਚ ਹੁਣ ਪਤਾ ਨਹੀਂ ਕਿਹੜੀ ਪੂਰਨਮਾਸ਼ੀ ਆਣੀ ਹੈ ਤੇ ਕਿਹੜੀ ਚਾਚੀ ਆਣੀ ਹੈ, ਕਿਹੜੀ ਮਾਸੀ ਆਣੀ ਹੈ। ਸੋ ਉਹਦਾ ਬਹਾਨਾ ਬਣਾ ਕੇ ਜਿਹੜਾ ਲੋਕਾਂ ਨੂੰ ਉਹ ਜਿਹੜਾ ਉਹ ਅੰਧ ਵਿਸ਼ਵਾਸ ਵੇਚ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਅਗੇਨ। ਵਿਊਅਰਸ ਐਂਡਰਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਫੈਡਰੇਸ਼ਨ UK ਵੱਲੋਂ ਪ੍ਰੈਸ ਰਿਲੀਜ਼ ਵਿੱਚ ਸ਼੍ਰੋਮਣੀ ਕਮੇਟੀ ਦੇ ਸਟੈਂਡ ਨੂੰ ਚੈਲੰਜ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਮੇਤ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਡਿਸਮਿਸਰ ਉਸ ਦੇ ਅਧਿਕਾਰ ਖੇਤਰ ਵਿੱਚ ਹੈ। ਔਰ ਸਿੱਖ ਫੈਡਰੇਸ਼ਨ ਦਾ ਕਹਿਣਾ ਹੈ ਕਿ ਅਕਾਲ ਤਖਤ ਕੋਈ ਗੁਰਦੁਆਰਾ ਨਹੀਂ ਹੈ ਅਤੇ 1925 ਦਾ ਗੁਰਦੁਆਰਾ ਐਕਟ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਉਹ ਸੌਂਪਦਾ ਹੈ। ਔਰ ਅਕਾਲ ਤਖਤ ਸਿੱਖਾਂ ਦਾ ਸਰਵਉੱਚ ਤਖਤ ਹੈ ਅਤੇ ਖਾਲਸਾ ਪੰਥ ਸਰਬੱਤ ਖਾਲਸਾ ਰਾਹੀਂ ਇੱਥੋਂ ਹੀ ਫੈਸਲੇ ਲੈਂਦਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਔਰ ਫਿਰ ਸਿੱਖ ਕੌਮ, ਸਾਡੀਆਂ ਜਥੇਬੰਦੀਆਂ, ਉਹਨਾਂ ਦਾ ਕੀ ਬਣ ਰਿਹਾ ਤੇ ਸਵਾਏ ਅਫਸੋਸ ਔਰ ਦੁੱਖ ਦੇ ਹੋਰ ਕੁਛ ਵੀ ਐਕਸਪ੍ਰੈਸ਼ਨ ਨਾ ਮਨ ਚ ਆਉਂਦੀ ਹੈ ਨਾ ਹੀ ਤੁਸੀਂ ਉਸ ਨੂੰ ਕਹਿ ਸਕਦੇ ਹੋ ਜੀ। ਹਾਲਾਂ ਜਿਹੜੇ ਆਮ ਲੋਕਾਂ ਦੇ ਵਿੱਚ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਜਿਹੜੇ ਬਾਗੀ ਕੇ ਦਾਗੀ ਜਿਨ੍ਹਾਂ ਨੇ ਧਿਰਾਂ ਨੇ ਅਪਰੋਚ ਕੀਤਾ ਸੀ, ਜਿਹੜੇ ਬਾਦਲ ਲਾਣੇ ਦਾ ਹੀ ਹਿੱਸਾ ਸੀ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ। 7 ਮੈਂਬਰੀ ਕਮੇਟੀ ਉਹਨਾਂ ਸਾਰਿਆਂ ਨੂੰ ਇਹ ਕਹਿ ਕੇ ਕਿ ਭਾਈ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਅਗਵਾਈ ਦੇਣ ਦੇ ਯੋਗ ਨਹੀਂ ਹੈ, ਤੁਸੀਂ ਬਿਲਕੁਲ ਪੰਥਕ ਮਰਿਆਦਾਵਾਂ ਨੂੰ ਭੰਗ ਕੀਤਾ ਹੈ, ਪਿੱਠ ਕੀਤੀ ਹੈ ਔਰ ਉਸ ਦਾ ਇਕਬਾਲ ਵੀ ਸਾਰਿਆਂ ਨੇ ਕੀਤਾ। ਔਰ ਇਹ ਕਿ ਭਾਈ ਇਹ 7 ਮੈਂਬਰੀ ਕਮੇਟੀ ਜਿਸ ਨੂੰ ਪ੍ਰੀਜ਼ਾਈਡ ਸ਼੍ਰੋਮਣੀ ਕਮੇਟੀ ਪ੍ਰਧਾਨ ਕਰੇਗਾ, 6 ਮਹੀਨੇ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਕਰੇਗੀ, ਇਹ ਨਿਗਰਾਨ ਕਮੇਟੀ ਹੋਏਗੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਪਾਰਟੀ ਦਾ ਢਾਂਚਾ ਬਣਾਇਆ ਜਾਏਗਾ। ਹੁਣ 2 ਦਸੰਬਰ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਵੀ ਆਲਮੋਸਟ 3 ਮਹੀਨੇ ਜਿਹੜੇ ਨੇ ਉਹ ਹੋ ਗਏ ਨੇ। ਇਸ ਪੀਰੀਅਡ ਦੇ ਵਿੱਚ ਕਿਵੇਂ ਅਕਾਲ ਤਖਤ ਦੇ ਇਸ ਫੈਸਲੇ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ, ਕਿਵੇਂ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਉਸ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ ਦੇ ਥੱਲੇ 18-20 ਸਾਲ ਪੁਰਾਣੀ ਸ਼ਿਕਾਇਤ ਜਿਹੜੇ ਉਹਦੇ ਰਿਸ਼ਤੇਦਾਰ ਦੀ ਸੀ ਉਹਦੇ ਤੇ ਆਧਾਰਿਤ, ਔਰ ਇਹਦੇ ਬਾਵਜੂਦ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਹਨਾਂ ਦੇ ਹੀ ਅਪਾਇੰਟ ਕੀਤੇ ਹੋਏ ਨੇ, ਹੈਡ ਗ੍ਰੰਥੀ ਵੀ ਨੇ ਦਰਬਾਰ ਸਾਹਿਬ ਦੇ, ਉਹ ਰਿਪੀਟਡਲੀ ਕਹਿੰਦੇ ਰਹੇ ਕਿ ਪ੍ਰੈਸ ਕਾਨਫਰੰਸ ਵੀ ਕਿ ਭਾਈ ਇਹ ਜਿਹੜਾ ਇਹ ਸਾਡੇ ਅਧਿਕਾਰ ਖੇਤਰ 'ਚ ਹੈ ਵੀ ਜਿਹੜਾ ਇਹ ਆਚਰਣਕ ਪੱਖ ਹੁੰਦਾ ਹੈ ਉਸ ਨੂੰ ਅਸੀਂ ਦੇਖਾਂਗੇ। ਪਰ ਉਹ ਕਮੇਟੀ ਬਣਾ ਕੇ ਉਹਨਾਂ ਨੇ ਡਿਸਮਿਸਲ ਵੀ ਕਰਤੀ। ਫਿਰ ਜਿਹੜੀ 7 ਮੈਂਬਰੀ ਕਮੇਟੀ ਸੀ ਉਹਦੀ ਮੀਟਿੰਗ ਹੀ ਨਹੀਂ ਕਦੇ ਕਿ ਜੀ ਹੁਣ ਮਾਘੀ ਆ ਗਈ, ਹੁਣ ਬਾਦਲ ਦੀ ਧੀ ਦਾ ਆਨੰਦ ਕਾਰਜ ਆ ਗਿਆ, ਹੁਣ ਜਿਹੜਾ ਉਹ ਫਲਾਣਾ ਆ ਗਿਆ, ਹੁਣ ਫਲਾਣਾ ਬਿਮਾਰ ਹੋ ਗਿਆ, ਫਿਰ ਧਾਮੀ ਮੰਨਿਆ ਇੱਕ ਅੱਧੀ ਜਿਹੜੀ ਹੈ ਉਹ ਕਰਕੇ ਜੀ ਨਹੀਂ ਫਿਰ ਭੁੰਦੜ ਸਾਹਿਬ ਨਾਲ ਵੀ ਕਰਨੀ ਹੈ। ਫਿਰ ਧਾਮੀ ਦੇ ਜਿਹੜਾ ਉਹ ਰਿਜ਼ਾਈਨ ਕਰ ਗਿਆ ਕਿ ਜੀ ਜਦੋਂ ਰਘਬੀਰ ਸਿੰਘ ਉਹਨਾਂ ਨੇ ਵੀ ਆਪਣਾ ਬੋਰੀਆ ਬਿਸਤਰਾ ਚੁੱਕਿਆ, UK ਆ ਗਏ, ਉੱਥੋਂ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਤੀ ਕਿ ਵੀ ਜਿਵੇਂ ਹਰਪ੍ਰੀਤ ਸਿੰਘ ਹੋਰਾਂ ਨੂੰ ਪਾਸੇ ਕੀਤਾ ਗਿਆ ਜਾਂ ਦੂਜਾ ਇਹਨੇ ਮੇਰਾ ਦਿਲ ਦਿਖਾਇਆ, ਇਹ ਨਹੀਂ ਹੈ।
ਇਸ ਦੇ ਉੱਤੇ ਧਾਮੀ ਨੇ ਕਿਹਾ ਕਿ ਜੀ ਦੇਖੋ ਇਹ ਇਖਲਾਕੀ ਤੌਰ ਦੇ ਉੱਤੇ ਜਿਹੜਾ ਮੈਂ ਇਸ ਤੇ ਅਸਤੀਫਾ ਦੇ ਰਿਹਾ। ਫਿਰ ਉਹਨਾਂ ਦੀ ਇੰਟਰਮ ਕਮੇਟੀ ਦੀ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਨਹੀਂ ਧਾਮੀ ਸਾਹਿਬ ਤੁਸੀਂ ਨਹੀਂ, ਇਹ ਤਾਂ ਸ਼੍ਰੋਮਣੀ ਕਮੇਟੀ ਕੋਲ ਹੱਕ ਹੈ ਉਹ ਜਥੇਦਾਰਾਂ ਦੀ ਨਿਯੁਕਤੀ ਕਰੇ, ਉਹਨਾਂ ਦੀ ਬਰਖਾਸਤਗੀ ਕਰੇ। ਪਹਿਲਾਂ ਵੀ ਅਸੀਂ ਕਿੰਨੇ ਨਿਯੁਕਤ ਕੀਤੇ, ਕਿੰਨੇ ਬਰਖਾਸਤ ਕੀਤੇ, ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਉਹ 7 ਮੈਂਬਰੀ ਕਮੇਟੀ ਤੋਂ ਵੀ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਵੀ ਅਸਤੀਫੇ ਦਾ ਡਰਾਮਾ 7 ਮੈਂਬਰੀ ਕਮੇਟੀ ਤੋਂ ਵੀ ਨਾਲ ਦੀ ਨਾਲ ਕਿਰਪਾਲ ਸਿੰਘ ਬਡੂੰਗਰ ਉਹਨੇ ਵੀ ਕਿਹਾ ਜੀ ਮੈਂ ਨਹੀਂ, ਉਹ ਵੀ ਬਾਦਲ ਦਲ ਦਾ। 5 ਰਹਿ ਗਏ, 5 ਨੇ ਆਪਣੀ ਮੀਟਿੰਗ ਕਰ ਲਈ। ਮੀਟਿੰਗ ਕਰਕੇ ਹੁਣ ਅੱਜ ਉਹ ਜਾ ਕੇ ਮਿਲੇ ਜਥੇਦਾਰ ਨੂੰ, ਦੱਸ ਰਹੇ ਨੇ ਕਿ ਭਾਈ ਤਾਂ ਕੋਆਪਰੇਟ ਹੀ ਨਹੀਂ ਕੀਤਾ ਧਾਮੀ ਨੇ। ਔਰ ਦੂਸਰਾ ਆ ਸਾਡੀ ਰਿਪੋਰਟ ਹੈ, ਔਰ ਉਹ ਕਿਉਂਕਿ ਬੰਦ ਕਮਰਾ ਮੀਟਿੰਗ ਸੀ ਉਹ ਤਾਂ ਹੁਣ ਬਾਅਦ 'ਚ ਹੋਏਗਾ, ਪਰ ਇੱਕ ਜ਼ਰੂਰ ਹੈ ਕਿ ਜੀ ਉਹਨਾਂ ਨੇ ਜਥੇਦਾਰ ਨੇ ਕਿਹਾ ਕਿ ਜੀ 2 ਦਸੰਬਰ ਦਾ ਹੁਕਮਨਾਮਾ ਜਿਹੜੇ ਨੇ ਉਹ ਪੂਰੀ ਤਰ੍ਹਾਂ ਲਾਗੂ ਹੋਣਗੇ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਜਿਹਨੂੰ ਤੁਸੀਂ ਕਹੋ ਕਿ ਵੀ ਇੱਕ ਲੁਕਣ ਮਿੱਟੀ ਵਾਲਾ ਖੇਡ ਬਣ ਗਈ। ਅਕਾਲ ਤਖਤ ਦਾ ਵੀ ਜੋ ਜਲੂਸ ਕੱਢਿਆ ਇਹਨਾਂ ਨੇ ਉਹ ਨਿਕਲ ਹੀ ਰਿਹਾ। ਔਰ ਜੇ ਰਘਬੀਰ ਸਿੰਘ ਸੱਚਮੁੱਚ ਹੀ ਇਨ ਐਕਸ਼ਨ ਹੁੰਦੇ 2 ਦਸੰਬਰ ਤੋਂ ਬਾਅਦ, ਇਹ ਜਿਵੇਂ ਇੱਕ ਆਈਟਮ ਨਾਲ ਖਿਲਵਾੜ ਕਰਦੇ ਰਹੇ ਨੇ ਉਦੋਂ ਹੀ ਤਲਬ ਕੀਤਾ ਹੁੰਦਾ, ਪਰ ਪਤਾ ਨਹੀਂ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਜਾਂ ਉਹਨਾਂ ਦੀ ਅਲਟੀਮੇਟਲੀ ਉਹਨਾਂ ਨੇ ਕਿੱਥੇ ਜਾ ਕੇ ਡਿੱਗਣਾ ਹੈ, ਜਾਂ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਇਸ ਹੱਦ ਤੱਕ ਤਾਕਤ ਦੇ ਵਿੱਚ ਅੰਨੇ ਨੇ ਵੀ ਉਹਨਾਂ ਨੂੰ ਜੇ ਰਘਬੀਰ ਸਿੰਘ ਨੂੰ ਵੀ ਫਾਰਗ ਕਰਨਾ ਪਿਆ, ਉਹ ਤਾਂ ਅਫੀਸ਼ੀਏਟਿੰਗ ਹੀ ਜਥੇਦਾਰ ਬਣਾਇਆ ਹੋਇਆ, ਹੈਡ ਗ੍ਰੰਥੀ ਦੇ ਤੌਰ ਤੇ ਉਹ ਇੰਪਲੋਈ ਜ਼ਰੂਰ ਨੇ ਲੇਕਿਨ ਜਥੇਦਾਰ ਦੇ ਤੌਰ ਤੇ ਉਹ ਨਹੀਂ ਨੇ। ਲੇਕਿਨ ਸ਼੍ਰੋਮਣੀ ਕਮੇਟੀ ਨੇ ਜਿਹੜੀ ਅੰਤਰਿੰਗ ਕਮੇਟੀ ਨੇ ਐਲਾਨ ਕੀਤਾ ਕਿ ਜੀ ਇਹ ਤਾਂ ਸਾਡੇ ਕੋਲ ਪਾਵਰ ਹੈ ਲਾਣ ਦੀ ਤੇ ਡਿਸਮਿਸਲ ਦੀ। ਉਸ ਦੇ ਉੱਤੇ ਸਿੱਖ ਫੈਡਰੇਸ਼ਨ ਯੂਕੇ ਦੀ ਪ੍ਰੈਸ ਰਿਲੀਜ਼ ਜਿਹੜੀ ਉਹਨਾਂ ਦੇ ਲੀਡ ਐਗਜ਼ੈਕਟਿਵ ਨੇ ਇੰਟਰਨੈਸ਼ਨਲ ਇੰਗੇਜਮੈਂਟ ਦੇ ਸੁਖਵਿੰਦਰ ਸਿੰਘ ਹੋਰਾਂ ਨੇ ਜਾਰੀ ਕੀਤੀ ਹੈ, ਉਹਦੇ 'ਚ ਉਹਨਾਂ ਨੇ ਸਿਧਾਂਤਕ ਸਵਾਲ ਚੁੱਕੇ ਨੇ। ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਜੇ ਇਸ ਦੀ ਗੈਸਟੀਫਿਕੇਸ਼ਨ ਹੁੰਦੀ ਹੈ ਨੋਟੀਫਿਕੇਸ਼ਨ ਰਾਹੀਂ ਹੋਂਦ ਦੇ ਵਿੱਚ ਆਉਂਦੀ ਹੈ, ਔਰ ਜਿਹੜਾ ਓਰੀਜਨਲ ਗੁਰਦੁਆਰਾ ਐਕਟ 1925 ਹੈ ਉਹਦੇ 'ਚ ਜਿਹੜੇ ਇਤਿਹਾਸਕ ਗੁਰਦੁਆਰੇ ਮਾਰਕ ਹੋਏ ਜਿਨ੍ਹਾਂ 'ਚ ਬਹੁਤ ਸਾਰੇ ਪਾਕਿਸਤਾਨ ਚਲੇ ਗਏ, ਉਹ ਤਾਂ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਉਸ ਵੇਲੇ ਸ਼੍ਰੋਮਣੀ ਕਮੇਟੀ ਦੀ ਜੂਰਿਸਡਿਕਸ਼ਨ ਜਾਂ ਪਰਵਿਊ ਜਾਂ ਅਧਿਕਾਰ ਖੇਤਰ ਗੁਰਦੁਆਰਾ ਸਾਹਿਬਾਨ ਦੀ ਮੈਨੇਜਮੈਂਟ ਤੱਕ ਸੀ ਕਿ ਉਹਨਾਂ ਨੇ ਮੈਨੇਜ ਕਰਨਾ ਹੈ, ਮਰਿਆਦਾ, ਫੰਡਿੰਗ, ਬਜਟ। ਦੂਜਾ ਤਖਤ ਜਿਹੜੇ ਨੇ, ਤਖਤ ਗੁਰਦੁਆਰੇ ਨਹੀਂ ਹੈ, ਇਸ ਲਈ ਤਖਤ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਪਰ ਕਿਹੜੇ ਪੀਰੀਅਡ 'ਚ ਕਿਵੇਂ ਚਲਾਕੀ ਦੇ ਨਾਲ ਉਹਨਾਂ ਨੇ ਜਿਹੜਾ ਅਕਾਲ ਤਖਤ ਸਮੇਤ ਇਹ ਜਿਹੜੇ 3 ਤਖਤ ਪੰਜਾਬ ਦੇ ਨੇ, ਇੱਕ ਤਾਂ ਤਖਤ ਹੀ ਇਹਨਾਂ ਨੇ ਅਕਾਲੀਆਂ ਨੇ ਬਣਾਇਆ ਜਿਹੜਾ ਤਖਤ ਦਮਦਮਾ ਸਾਹਿਬ ਹੈ, ਇਹ 1900 ਸੰਤ ਫਤਿਹ ਸਿੰਘ ਤੋਂ ਪ੍ਰਧਾਨ ਸੀ, ਇਹ 1966-67 ਦੇ ਪੀਰੀਅਡ ਦੇ ਵਿੱਚ ਇਹਨੂੰ ਤਖਤ ਐਲਾਨਿਆ ਗਿਆ ਸੀ। ਉਦੋਂ ਪੰਜਾਬ ਦੇ ਵਿੱਚ 2 ਹੀ ਤਖਤ ਸੀ, ਹਜ਼ੂਰ ਸਾਹਿਬ ਪਟਨਾ ਸਾਹਿਬ ਤੋਂ ਪਹਿਲਾਂ ਹੀ ਆਪਣੀ ਰਫੜੀ ਅੱਡ ਵਜਾਉਂਦੇ ਨੇ, ਸੋ ਇਹਨਾਂ ਨੇ ਦਮਦਮਾ ਸਾਹਿਬ ਨੂੰ ਵੀ ਤਖਤ ਐਲਾਨਿਆ ਸੀ। ਇਹਦੀ ਜਿਹੜੀ ਉਮਰ ਹੈ ਉਹ 1960ਵਿਆਂ ਦੀ ਹੈ। ਪਹਿਲੇ ਤੁਸੀਂ ਪੁਰਾਣੇ ਗੁਟਕੇ ਜਾਂ ਦੂਸਰੇ ਦੇਖੋ ਤਾਂ 4 ਤਖਤ ਹੀ ਨੇ, ਪਰ ਚਲੋ ਅਸੀਂ ਇਸ ਡਿਬੇਟ 'ਚ ਨਹੀਂ ਜਾਂਦੇ ਵੀ ਕਿਹਨਾਂ ਹਾਲਾਤਾਂ ਜਾਂ ਉਹਨਾਂ ਦਾ ਐਲਾਨਣਾ ਜਾਂ ਕਿੰਨਾ ਸੀ। ਹਾਲਾਂ ਕੁਝ ਸਿੱਖ ਸਕਾਲਰ ਜਿਵੇਂ ਸਰ ਕਪੂਰ ਸਿੰਘ ਸ਼ਾਮਲ ਨੇ, ਉਹਨਾਂ ਨੇ ਕਦੇ ਵੀ ਨਹੀਂ ਇਹ ਮੰਨਿਆ, ਉਹਨਾਂ ਨੇ ਕਿਹਾ ਜੀ ਇਹਦੇ ਪੋਲੀਟੀਕਲ ਰੀਜ਼ਨਸ ਨੇ। ਚਲੋ ਉਹ ਵੀ ਇੱਕ ਡਿਫਰੈਂਟ ਡਿਬੇਟ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੌਲੀ ਹੌਲੀ ਇਹਨਾਂ ਨੂੰ ਅਕਾਲੀਆਂ ਨੂੰ ਇਹ ਲੱਗਾ, ਕਿਉਂਕਿ ਜਦੋਂ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਵੋਟਾਂ ਨਾਲ ਹੀ ਚੁਣੀ ਜਾਣੀ ਸੀ ਕਿ ਵੀ ਜੇ ਤੁਸੀਂ ਪਾਵਰ ਲਈ ਹੈ, ਕੱਲ ਨੂੰ ਅਕਾਲ ਤਖਤ ਇੱਕ ਪੈਰਲਲ ਜਿਹੜਾ ਹੈ ਉਹ ਚੈਲੰਜ ਨਾ ਕਰ ਸਕੇ ਕਿ ਵੀ ਜਿਹੜੀ ਧਿਰ ਨੇ ਕਬਜ਼ਾ ਕੀਤਾ ਹੈ। ਤੇ ਹੌਲੀ ਹੌਲੀ ਉਹਨਾਂ ਨੇ, ਹੁਣ ਵੀ ਹੁੰਦਾ ਤਾਂ ਇਹ ਹੈ ਵੀ ਉਹਨਾਂ ਦੀ ਪੇ ਰੋਲ ਤੇ ਨਹੀਂ ਹੈ, ਪਰ ਪੇ ਸ਼੍ਰੋਮਣੀ ਕਮੇਟੀ ਦਿੰਦੀ ਹੈ। 84 ਤੋਂ ਬਾਅਦ ਤਾਂ ਗੱਡੀ, ਘਰ, ਇਹ ਉਹ ਜਿਹੜੇ ਸਾਬਕਾ ਵੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਮੇਨਟੇਨ ਰੱਖਦੇ ਨੇ। ਪਰ ਇਹ ਜਿਹੜਾ ਸਾਰਾ ਹੀ ਪਾਰਟ ਹੈ, ਹਾਲਾਂ ਅਸੀਂ ਇਸ ਪ੍ਰੈਸ ਰਿਲੀਜ਼ ਨੂੰ ਡਿਸਕਸ ਕਰ ਰਹੇ ਹਾਂ, ਪਰ ਮੈਂ ਸਮਝਦਾ ਵੀ ਇਹ ਹੁਣ ਇਸ ਡਿਬੇਟ 'ਚ ਜੋ ਕੁਛ ਕੱਢਣ ਪਾਉਣ ਨੂੰ ਨਹੀਂ ਹੋਣਾ, ਕਿਉਂਕਿ ਉਹ ਤਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਨੂੰ ਤਿਆਰ ਨਹੀਂ। ਹਾਲਾਂ ਪੈਰਲਲ ਜਾਂ ਅਕਾਲ ਤਖਤ ਨੂੰ ਸਰਬੱਤ ਖਾਲਸਾ ਦੇ ਥੱਲੇ ਜਿਹੜਾ ਕਾਨਸੈਪਟ ਹੈ, ਪਹਿਲੀ ਗੱਲ ਤਾਂ ਅਕਾਲ ਤਖਤ ਦਾ ਜਥੇਦਾਰ ਜਿਸ ਅੰਦਾਜ਼ 'ਚ ਹੁਣ ਆਪਰੇਟ ਵੀ ਕਰ ਰਹੇ ਨੇ, ਇਹ ਸਿੱਖ ਮਰਿਆਦਾ ਦਾ ਹਿੱਸਾ ਨਹੀਂ ਹੈ ਜਾਂ ਉਹਦੇ ਮੁਤਾਬਕ ਨਹੀਂ ਹੈ। ਪਾਵਰ ਗੁਰੂ ਪੰਥ ਕੋਲ ਹੈ। ਗੁਰੂ ਪੰਥ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪੰਥਕ ਫੈਸਲੇ ਲੈਣ ਦੀ ਰਵਾਇਤ ਸੀ।
ਉਸ ਸਿਸਟਮ 'ਚ 5 ਸਿੰਘ ਜਿਹੜੇ ਨੇ ਮੌਕੇ ਦੇ ਉੱਤੇ, ਜਿਵੇਂ ਅਮਰੀਕਾ 'ਚ ਸਿਟੀਜ਼ਨਸ ਜੂਰੀ ਹੈ ਜਾਂ ਕੈਨੇਡਾ UK ਇਵੇਂ ਚੁਣੇ ਜਾਂਦੇ ਸੀ, ਕਿਸੇ ਇਸ਼ੂ ਦੇ ਉੱਤੇ ਉਹਨਾਂ ਨੇ ਗੁਰਮਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਕੇ ਅਕਾਲ ਤਖਤ ਦੀ ਸਟੈਂਪ ਥੱਲੇ ਜਾਂ ਅਕਾਲ ਸਹਾਇ ਜਿਹਦੇ ਤੇ ਲਿਖਿਆ ਹੋਇਆ ਉਹ ਜਾਰੀ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਉਹ ਜਿਹੜੇ 5 ਨੇ ਉਹ ਇੱਕ ਆਮ ਸਿੱਖ ਵਾਂਗ ਹੀ ਵਿਚਰਦੇ ਸੀ। ਸੋ ਇਹ ਜਿਹੜਾ ਸਾਰਾ ਹੀ ਇੰਨਾ ਗੁੰਝਲਦਾਰ ਕੰਮ ਪੈਦਾ ਕਰਤਾ ਉਹਨਾਂ ਨੇ, ਇੱਕ ਕਲਰਜੀ ਪੈਦਾ ਕਰਤੀ, ਇੱਕ ਉਹਨਾਂ ਦੀ ਤਾਕਤ ਕ੍ਰੀਏਟ ਕਰਤੀ। ਫਿਰ ਉਹਨਾਂ ਨੂੰ ਜਿਹੜਾ ਸਿੰਘ ਸਾਹਿਬ ਦੇ ਨਾਂ ਥੱਲੇ ਅਸੀਂ ਸੰਬੋਧਨ ਕਰਨਾ ਸ਼ੁਰੂ ਕਰਤਾ, ਫਿਰ ਉਹਨਾਂ ਦੇ ਉੱਤੇ ਕੰਟਰੋਲ ਵੀ ਕਰਨਾ ਸ਼ੁਰੂ ਕਰਤਾ। ਪ੍ਰਕਾਸ਼ ਸਿੰਘ ਬਾਦਲ ਨੇ ਪੰਜੋ ਸਿੰਘ ਸਾਹਿਬਾਂ ਨੂੰ ਆਪਣੇ ਸੱਦ ਕੇ ਕਿਹਾ ਜੀ ਇਹਨੂੰ ਦਿਓ ਗੁਰਮੀਤ ਰਾਮ ਰਹੀਮ ਨੂੰ ਸੋ ਕਾਲਡ ਮਾਫੀ, ਉਹਦਾ ਕੀ ਹਸ਼ਰ ਹੋਇਆ ਜਾਂ ਉਹਦੀਆਂ ਹੀ ਤਾਂ ਹੁਣ ਸਜ਼ਾਵਾਂ ਭੋਗ ਰਹੇ ਨੇ। ਪਰ ਫਿਰ ਵੀ ਸਿੱਖ ਫੈਡਰੇਸ਼ਨ UK ਨੇ ਸਿਧਾਂਤਕ ਇਸ਼ੂ ਸਵਾਲੀਆ ਨਿਸ਼ਾਨ ਲਾ ਕੇ ਚੁੱਕਿਆ ਕਿ ਕੀ 1925 ਦਾ ਗੁਰਦੁਆਰਾ ਐਕਟ ਜਿਹੜਾ ਹੈ ਉਹ ਅਕਾਲ ਤਖਤ ਨੂੰ ਕਵਰ ਕਰਦਾ ਹੈ? ਨਹੀਂ ਕਰਦਾ। ਪਰ ਉਹਨਾਂ ਨੇ ਕਿਹਾ ਵੀ ਸਿੱਖ ਗੁਰਦੁਆਰਾ ਐਕਟ 1925 ਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਬਣਾਇਆ ਉਹਦੇ ਥੱਲੇ ਇਤਿਹਾਸਕ ਗੁਰਦੁਆਰਿਆਂ ਦਾ ਕੰਟਰੋਲ ਮਹੰਤਾਂ ਤੋਂ ਲੈ ਕੇ ਜਿਹੜਾ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ। ਜਦੋਂ ਤੋਂ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਆਈ ਹੈ, ਇਹਦਾ ਸੋਲ ਮਕਸਦ ਹਿਸਟੋਰੀਕਲ ਗੁਰਦੁਆਰੇ ਪੰਜਾਬ ਦੇ ਤੇ ਉਹਨਾਂ ਦੇ ਨਾਲ ਲੱਗਦੀਆਂ ਸਟੇਟਾਂ ਹਰਿਆਣਾ ਤੇ ਦਿੱਲੀ, ਉਹਨਾਂ ਦੀ ਸਾਂਭ ਸੰਭਾਲ ਔਰ ਇਸ ਦੇ ਲਈ ਉਹਨਾਂ ਦੇ ਕੋਲ ਲੀਗਲੀ ਜਾਂ ਜਿਹੜੀ ਹੈ ਪੋਲੀਟੀਕਲੀ ਇਹੀ ਉਹਨਾਂ ਦੀ ਜੂਰਿਸਡਿਕਸ਼ਨ ਹੈ। ਜਦੋਂ ਕਿ ਇਹ ਜਿਹੜਾ ਐਕਟ ਹੈ ਇਹ ਗੁਰਦੁਆਰਿਆਂ ਦਾ ਪ੍ਰਬੰਧ ਦਾ ਕੰਟਰੋਲ ਤਾਂ ਦਿੰਦਾ ਹੈ, ਪਰ ਇਹਦੇ ਚੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਡਜ਼ ਇਟ ਐਕਸਟੈਂਡ ਟੂ ਦਾ ਅਕਾਲ ਤਖਤ, ਕਿ ਵੀ ਇਹਦੇ ਥੱਲੇ ਅਕਾਲ ਤਖਤ ਵੀ ਆਉਂਦਾ। ਫਿਰ ਉਹਨਾਂ ਨੇ ਕਿਹਾ ਵੀ ਗੁਰਦੁਆਰਿਆਂ ਵਾਂਗ ਅਕਾਲ ਤਖਤ ਗੁਰਦੁਆਰਾ ਨਹੀਂ ਹੈ, ਇਹ ਹਾਈਐਸਟ ਸਿੱਖ ਅਥਾਰਟੀ ਹੈ ਜਿਹਦੇ 'ਚ ਪੰਥ ਡਿਸੀਜਨ ਲੈਂਦਾ ਹੈ, ਹੁਕਮਨਾਮੇ ਜੇ ਇਸ਼ੂ ਹੁੰਦੇ ਨੇ, ਰਿਲੀਜੀਅਸ ਡੈਕਰੀਜ਼। ਗੁਰੂ ਹਰਗੋਬਿੰਦ ਸਾਹਿਬ ਨੇ 1606 'ਚ ਇਹਨੂੰ ਪ੍ਰਗਟ ਕੀਤਾ, ਇਹਦੀ ਹਿਸਟੋਰੀਕਲ ਫੰਕਸ਼ਨਿੰਗ ਹੈ ਔਰ ਇਹ ਕਿਸੇ ਵੀ ਹੋਰ ਗਵਰਨਿੰਗ ਬਾਡੀ ਤੋਂ ਜਾਂ ਕੰਟਰੋਲ ਕਰਨ ਵਾਲੀ ਬਾਡੀ ਤੋਂ ਇੰਡੀਪੈਂਡੈਂਟ ਹੈ। ਔਰ 1925 ਦਾ ਐਕਟ ਜਿਹੜਾ ਉਹਨੇ ਐਕਸਪਲਿਸਿਟਲੀ ਅਕਾਲ ਤਖਤ ਨੂੰ SGPC ਦੇ ਕੰਟਰੋਲ 'ਚ ਨਹੀਂ ਦਿੱਤਾ। SGPC ਗੁਰਦੁਆਰਿਆਂ ਨੂੰ ਹੀ ਕੰਟਰੋਲ ਕਰਦੀ ਹੈ ਜਾਂ ਉਹਨਾਂ ਦਾ ਪ੍ਰਬੰਧ ਕਰਦੀ ਹੈ। ਔਰ ਇਹ ਹੁਣ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਜਿਵੇਂ ਉਹਨੂੰ ਗੁਰਦੁਆਰਾ ਬਣਾ ਕੇ ਉਸ ਦੀ ਰਿਲੀਜੀਅਸ ਪੋਲੀਟੀਕਲ ਇੰਸਟੀਟਿਊਸ਼ਨ ਦੇ ਰੁਤਬੇ ਨੂੰ ਜਿਹੜਾ ਥੱਲੇ ਤਾਂ ਨਹੀਂ ਕਰ ਦਿੱਤਾ ਗਿਆ। ਔਰ ਨਾਲ ਦੀ ਨਾਲ ਬਹੁਤ ਸਾਰੇ ਸਿੱਖ ਖਾਸ ਤੌਰ 'ਤੇ ਜਿਹੜੇ ਡਾਇਸਪੋਰਾ 'ਚ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਐਕਟ ਸੀ ਇਹ ਗੁਰਦੁਆਰਿਆਂ ਦੇ ਲਈ ਸੀ, ਲੀਡਰਸ਼ਿਪ ਦੀਆਂ ਇੰਸਟੀਟਿਊਸ਼ਨ ਜਿਵੇਂ ਅਕਾਲ ਤਖਤ ਔਰ ਮੀਰੀ ਪੀਰੀ ਔਰ ਇਸ ਕਨਸੈਪਟ ਦੇ ਉੱਤੇ ਇਹ ਹਾਵੀ ਹੋਣ ਵਾਲੀ ਪਾਵਰ ਨਹੀਂ ਹੈ। ਫਿਰ ਉਹਨਾਂ ਨੇ ਦੂਸਰਾ ਟਾਈਟਲ ਦਿੱਤਾ ਰੀਕਲੇਮਿੰਗ ਸਿੱਖ ਸੋਵਰਨਿਟੀ, ਕਿ ਸਿੱਖ ਪ੍ਰਭੂ ਸੱਤਾ ਨੂੰ ਰੀਕਲੇਮ ਕਰਨਾ। ਉਹਦਾ ਇਹ ਹੈ ਕਿ ਵੀ ਕਿਉਂਕਿ ਅਕਾਲ ਤਖਤ ਇਸ ਐਕਟ ਦੇ ਥੱਲੇ ਗਵਰਨ ਨਹੀਂ ਹੁੰਦਾ, ਜਿਹੜਾ ਅਸੀਂ ਪਹਿਲਾਂ ਰੀਜ਼ਨ ਐਕਸਪਲੇਨ ਕੀਤੇ ਨੇ। SGPC ਦੀ ਕੋਈ ਅਥਾਰਟੀ ਨਹੀਂ ਹੈ ਕਿ ਉਹ ਜਥੇਦਾਰ ਅਪਾਇੰਟ ਕਰੇ ਜਾਂ ਓਬਵੀਅਸਲੀ ਉਹਨੂੰ ਡਿਸਮਿਸ ਕਰੇ। 1925 ਤੋਂ ਪਹਿਲਾਂ ਜਿਹੜੇ ਜਥੇਦਾਰ ਨੇ ਉਹ ਸਿੱਖ ਪੰਥ ਵੱਲੋਂ ਸਰਬੱਤ ਖਾਲਸਾ ਰਾਹੀਂ ਚੁਣੇ ਜਾਂਦੇ ਸੀ, ਕਮੇਟੀ ਨਹੀਂ ਸੀ ਚੁਣਦੀ। ਬਹੁਤ ਸਾਰਿਆਂ ਦਾ ਯਕੀਨ ਹੈ ਕਿ ਇਸ ਸਿਸਟਮ ਨੂੰ ਰੀਇਨਸਟੇਟ ਕੀਤਾ ਜਾਏ, ensuring the ਜਥੇਦਾਰ answer only to Sikh committee, not a political body like SGPC। ਇੱਥੇ ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹਾਂਗਾ। 1925 ਤੋਂ ਪਹਿਲਾਂ ਜੇ ਇਹ ਕਹੀ ਹੈ ਕਿ 1849 ਤੋਂ 1925 ਤੱਕ ਅਕਾਲ ਤਖਤ ਬ੍ਰਿਟਿਸ਼ ਦੇ ਕੰਟਰੋਲ ਥੱਲੇ ਸੀ ਔਰ ਉਹਨਾਂ ਨੇ ਅਕਾਲ ਤਖਤ ਔਰ ਦਰਬਾਰ ਸਾਹਿਬ ਦੇ ਕੰਟਰੋਲ ਲਈ ਸਰਬਰਾਹ ਅਪਾਇੰਟ ਕੀਤਾ ਹੋਇਆ ਸੀ, ਜਿਹੜਾ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਕਰਦਾ ਸੀ। ਔਰ ਅਕਾਲ ਤਖਤ ਔਰ ਦੂਜੇ ਜਿਹੜੇ ਨੇ ਪੁਜਾਰੀਆਂ ਦੇ ਕੰਟਰੋਲ 'ਚ ਸੀ, ਜਾਂ ਜਿਹੜੇ ਸੋ ਕਾਲਡ ਬੁੱਢਾ ਦਲ ਵੀ ਜਿਨ੍ਹਾਂ ਦੇ ਕੋਲ ਅਕਾਲ ਤਖਤ ਦਾ ਕੰਟਰੋਲ ਸੀ, ਉਹ ਬਿਲਕੁਲ ਉਸ ਸਨਾਤਨੀ ਲਾਈਨ ਦੇ ਥੱਲੇ ਸਰਕਾਰ ਦੀ ਲਾਈਨ ਹੀ ਜਿਹੜੀ ਹੈ ਅਡਾਪਟ ਕਰਦੇ ਸੀ। ਹਾਂ, ਇਹ ਜਿਹੜੀ ਸਰਬੱਤ ਖਾਲਸਾ ਰਾਹੀਂ ਜਾਂ ਦੂਜਾ ਇਹ ਅਸੀਂ 18ਵੀਂ ਸਦੀ ਦੇ ਵਿੱਚ ਦੇਖਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਵੀ ਦੋ ਵੱਡੇ ਫੈਸਲੇ, ਜਦੋਂ ਹੋਲਕਰ ਆਉਂਦਾ ਹੈ ਸਤਲੁਜ ਕ੍ਰਾਸ ਕਰਕੇ, ਉਦੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ। ਔਰ ਉਸ ਤੋਂ ਬਾਅਦ ਈਵਨ ਜਦੋਂ ਤੱਕ ਅਕਾਲੀ ਫੂਲਾ ਸਿੰਘ ਰਹੇ ਔਰ ਉਸ ਤੋਂ ਫੌਰਨ ਬਾਅਦ ਜਿਉਂ ਹੀ ਦਰਬਾਰ ਸਾਹਿਬ ਦੇ ਉੱਤੇ ਬ੍ਰਾਹਮਣਵਾਦੀਆਂ ਦਾ ਜਾਂ ਦੂਸਰਿਆਂ ਦਾ ਕਬਜ਼ਾ ਹੋਇਆ, ਇਹ ਮਰਿਆਦਾ ਜਿਹੜੀ ਹੈ ਕਿ ਭਾਈ ਖਾਲਸਾ ਪੰਥ ਨੇ ਚੋਣ ਕਰਨੀ ਹੈ, ਜਾਂ ਜਿਵੇਂ ਮੈਂ ਕਿਹਾ ਵੀ ਗੁਰਮਤਾ ਕਰਨ ਦਾ ਜਿਹੜਾ ਤਰੀਕਾ ਸੀ। ਪਰ ਇਹ ਮੰਗ ਬਿਲਕੁਲ ਠੀਕ ਹੈ ਵੀ ਅਸੀਂ
ਉਸ ਪਰੰਪਰਾ ਨੂੰ ਜਿਹਦੇ 'ਚ ਅਕਾਲ ਤਖਤ ਅੱਜ, ਕਿਉਂਕਿ ਕਮੇਟੀਆਂ ਵੀ ਕਿੰਨੀਆਂ ਬਣੀਆਂ ਹੋਈਆਂ ਨੇ, ਡਾਇਸਪੋਰਾ 'ਚ ਵੱਡੀ ਗਿਣਤੀ 'ਚ ਸਿੱਖ ਨੇ, ਔਰ ਅਕਾਲ ਤਖਤ ਐਜ਼ ਏ ਇੰਸਟੀਟਿਊਸ਼ਨ ਉਹਦੀ ਇੰਡੀਪੈਂਡੈਂਸ ਰਹਿਣੀ ਚਾਹੀਦੀ ਹੈ, ਸੋਵਰਨਿਟੀ। ਫਿਰ ਉਹਨਾਂ ਨੇ ਕਿਹਾ ਵੀ ਵਾਟ ਕੈਨ ਸਿੱਖਸ ਡੂ, ਕਿ ਬਈ ਸਿੱਖ ਕੀ ਕਰਨ ਕਿ ਜੇ ਇਫ SGPC's authority over the ਅਕਾਲ ਤਖਤ is invalid, ਸਿੱਖ ਕਮਿਟੀ ਮਸਟ ਐਕਟ ਵਾਇਬਲ ਸੋਲਿਊਸ਼ਨਸ, ਵੀ ਆਹ ਹੱਲ ਹੋ ਇਹ ਫੂਡ ਫॉर ਥਾਟ ਹੈ ਕੋਈ ਇਹ ਕਿ ਵੀ ਆਹ ਕੀਤਾ ਜਾ ਸਕਦਾ। ਪਹਿਲਾ ਇਹ ਹੈ ਕਿ ਇੱਕ ਹੋਲਡਿੰਗ ਹੈ ਸਰਬੱਤ ਖਾਲਸਾ ਟੂ ਡੈਮੋਕ੍ਰੈਟਿਕਲੀ ਸੈਲੈਕਟ ਦਾ ਜਥੇਦਾਰ, ਕਿ ਵੀ ਕੋਈ ਐਸੀ ਤਜਵੀਜ਼ ਜਿਹੜਾ ਇਕੱਠ ਹੋਏ ਜਿਹੜਾ ਲੋਕਤੰਤਰੀ ਜਮਹੂਰੀ ਤਰੀਕੇ ਨਾਲ ਜਥੇਦਾਰ ਨੂੰ ਸਿਲੈਕਟ ਕੀਤਾ ਜਾਏ, ਇਲੈਕਟ ਨਹੀਂ ਸਿਲੈਕਟ। ਫਾਰਮਿੰਗ ਐਨ ਇੰਡੀਪੈਂਡੈਂਟ ਸਿੱਖ ਰਿਲੀਜੀਅਸ ਕਾਉਂਸਲ ਫਾਰ ਤਖਤ ਰਿਲੇਟਡ ਮੈਟਰਸ, ਕੋਈ ਤੁਸੀਂ ਇੰਡੀਪੈਂਡੈਂਟ ਬੋਡੀ ਅਕਾਲ ਤਖਤ ਜਿਵੇਂ ਸੈਕਟਰੀਏਟ ਕਹਿ ਲਓ, ਕੋਈ ਹੋਰ ਹੁਣ ਇਹ ਲਫ਼ਜ਼ ਯੂਜ਼ ਕਰਦੇ ਨੇ ਸੈਕਟਰੀਏਟ ਦਾ, ਪਰ ਕੋਈ ਇਸ ਕਿਸਮ ਦਾ ਗਵਰਨਿੰਗ ਬਾਡੀ ਜਿਹਦੇ 'ਚ ਦੁਨੀਆ ਭਰ ਦੇ ਸਿੱਖਾਂ ਦੇ ਨੁਮਾਇੰਦੇ ਹੋਣ, ਕੋਈ ਕੰਸੈਂਸਸ, ਕੋਈ ਇੱਕ ਕ੍ਰਾਈਟੇਰੀਆ। ਔਰ ਇਹ ਗੱਲ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕ੍ਰੈਡਿਟ ਜਾਂਦੀ ਹੈ ਕਿ ਉਹਨਾਂ ਨੇ ਆਪਣੀ ਟਰਮ ਵੇਲੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਭਾਈ ਕੋਈ ਵਿਧੀ ਵਿਧਾਨ ਬਣਾਓ ਕਿ ਅਕਾਲ ਤਖਤ ਦਾ ਜਥੇਦਾਰ ਕਿਵੇਂ ਜਿਹੜਾ ਉਹਨੂੰ ਸੇਵਾ ਮਿਲੇ, ਔਰ ਕਿਵੇਂ ਜੇ ਸੇਵਾ ਨਿਵਰਤ ਕਰਨਾ ਹੈ ਦੂਜਾ ਇਹਨੂੰ, ਪਰ ਉਹਨਾਂ ਦਾ ਕਿਉਂਕਿ ਇਹ ਕੰਟਰੋਲ ਨਹੀਂ ਛੱਡਣਾ ਚਾਹੁੰਦੇ, ਇਹਨਾਂ ਨੂੰ ਤਾਂ ਇਹ ਪੋਲੀਟੀਕਲੀ ਅੰਨੇ ਹੋਏ ਨੇ ਉਸ ਤਾਕਤ ਦੇ ਨਸ਼ੇ 'ਚ। ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖ ਰਿਲੀਜੀਅਸ ਕਾਉਂਸਲ ਤਖਤ ਰਿਲੇਟਡ ਮੈਟਰ ਦੇ ਹੀ ਹੋ ਸਕਦੀ ਹੈ। ਔਰ ਲਾਂਚਿੰਗ ਐਨ ਇੰਟਰਨੈਸ਼ਨਲ ਅਵੇਅਰਨੈਸ ਕੈਂਪੇਨ ਟੂ ਚੈਲੰਜ SGPC ਕੰਟਰੋਲ ਓਵਰ ਦਾ ਅਕਾਲ ਤਖਤ, ਕਿ ਜਿਹੜਾ ਉਹ ਜੱਫਾ ਮਾਰ ਕੇ ਬੈਠੇ ਨੇ, ਇੰਟਰਨੈਸ਼ਨਲ ਕੈਂਪੇਨ ਹੋਏ ਕਿ ਵੀ ਇਹਨਾਂ ਤੋਂ ਤੁਸੀਂ ਇਸ ਜੱਫੇ ਚੋਂ ਕਿਵੇਂ ਨਿਜਾਤ ਪਾਉਣੀ ਹੈ। ਕਾਲ ਟੂ ਐਕਸ਼ਨ ਥੱਲੇ ਕਿਹਾ ਕਿ ਵੀ ਜਿਹੜਾ ਅਕਾਲ ਤਖਤ ਹੈ ਇਹ ਸਿੱਖ ਸੋਵਰਨਿਟੀ, ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ। ਜੇ ਸਿੱਖ ਸੈਲਫ ਗਵਰਨੈਂਸ ਤੇ ਫਰੀडम ਚਾਹੁੰਦੇ ਨੇ ਸਿਆਸੀ ਦਖਲ ਅੰਦਾਜ਼ੀ ਤੋਂ, ਤੇ ਇਹ ਟਾਈਮ ਹੈ ਕਿ ਇਸ ਦੇ ਉੱਤੇ ਸਵਾਲ ਚੁੱਕੇ ਜਾਣ, ਵਿਚਾਰ ਚਰਚਾ ਹੋਏ, ਔਰ ਇਹ ਜਿਹੜਾ ਫਿਊਚਰ ਸਿੱਖ ਲੀਡਰਸ਼ਿਪ ਦਾ ਹੈ ਉਹ ਇਸ ਦੇ ਉੱਤੇ ਡਿਪੈਂਡ ਕਰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਸਿੱਖ ਫੈਡਰੇਸ਼ਨ ਨੇ ਇੱਕ ਫੂਡ ਫॉर ਥਾਟ ਵੀ ਦਿੱਤਾ ਹੈ, ਡਿਬੇਟ ਇਨੀਸ਼ੀਏਟ ਕਰਨ ਦੀ ਗੱਲ ਕੀਤੀ ਹੈ ਕਿ ਭਾਈ ਇਹਨੂੰ ਜਿਵੇਂ ਰੋਲਿਆ ਜਾ ਰਿਹਾ ਹੈ ਸਾਰੀ ਡਿਗਨਿਟੀ ਨੂੰ, ਔਰ ਜਿਵੇਂ ਅਕਾਲੀਆਂ ਨੇ ਇਸ ਨੂੰ ਪ੍ਰਾਈਵੇਟ ਲਿਮਿਟਿਡ ਬਣਾਇਆ ਹੋਇਆ, ਔਰ ਬਿਲਕੁਲ ਡਰਾਮੇ, ਕੋਈ ਇਹਨਾਂ 'ਚ ਗੁਰੂ ਦੀ ਭੈ ਭਾਵ ਨਹੀਂ, ਕੋਈ ਪੰਥਕ ਮਰਿਆਦਾਵਾਂ, ਸਿਰਫ ਅੰਨੀ ਤਾਕਤ ਹਾਸਲ, ਉਹ ਵੀ ਬਾਦਲ ਟੱਬਰ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਟਾਈਮਲੀ ਕਾਲ ਹੈ ਪੰਥ ਦੇ ਵਿੱਚ ਕਿ ਇਸ ਮੁੱਦੇ ਦੇ ਉੱਤੇ ਫੋਕਸ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨਿਊ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਧਰਮ ਸਿੰਘ ਜੀ ਵੀ, ਪਰਮਿੰਦਰ ਜੀ ਵੀ, ਬਲਜੀਤ ਵਰੈਤ ਜੀ ਵੀ, ਸੋਨਮਾਲ ਜੀ ਔਰ ਸਬੈਲੇ ਵੀ, ਔਰ ਇਸੇ ਤਰ੍ਹਾਂ ऋषि भारद्वाज जी, और फिर इसी तरह राजविंदर सिंह जी, अमन सिंह खालसा जी। इन्हां दी जरा मैनूं खबर ले लैण दिओ। भारद्वाज साहब दी मेरा ख्याल है अज पहला ही तैयार होके आए ने कि भी असीं गल यूक्रेन, मिडल ईस्ट, कांगो दी कर रहे हैं। ये अपनी फिक्टिशियस फिगर दे नाल टेंस ऑफ थाउजेंड्स ऑफ हिंदूज। भारद्वाज जी जरा उहदी लिस्ट पब्लिश करो। ਤੁਹਾਨੂੰ ਤਾਂ ਜਸਵੰਤ ਸਿੰਘ ਖਾਲੜਾ ਟੋਲਰੇਟ ਨਹੀਂ ਹੋਇਆ ਜਿਹਨੇ 3 ਸ਼ਮਸ਼ਾਨ ਘਾਟਾਂ ਚੋਂ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਲਿਆਂਦੀ। ਕੋਈ ਤਾਂ ਸ਼ਰਮ ਕਰੋ। ਨਾਲ ਤੁਸੀਂ ਭਾਰਦਵਾਜ ਲਾਇਆ ਹੋਇਆ ਹੈ, ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਰਿਸ਼ੀਆਂ ਮੁਨੀਆਂ ਦੇ ਕਲੈਨ ਨਾਲ ਜੋੜ ਕੇ ਦੇਖਦੇ ਹੋ। ਘੱਟੋ ਘੱਟ ਕੋਈ ਤਾਂ ਸੱਚ ਦਾ ਪੱਲਾ ਫੜੋ, ਜਾ ਕੇ ਕਿਸੇ ਆਪਣੇ ਦੇवी देवते ਨੂੰ ਤੁਸੀਂ ਵੀ ਆਪਣਾ ਮੂੰਹ ਦਿਖਾਣਾ ਹੈ, ਸ਼ਰਮ ਕਰੋ ਕੋਈ। ਬਿਲਕੁਲ। और अमर सिंह जी भी, और इसी तरह सतनाम सिंह जी, हरविंदर सिंह जी भी, जतिंदर सिंह जी, पन्नू जी, सरपंच जस गिल जी, सुखदीप सिंह जी, गुरविंदर मान जी, और नीला बाबा जी, और इसी तरह कुलदीप कौर जी भी, और राजनप्रीत सिंह जी, गुरदेव ननान जी, नन्नड़ सॉरी ऑलवेज हाँ जी, और सुखविंदर सिंह जी भी, इसी तरह मनप्रीत सिंह ढिल्लों जी भी, धर्म सिंह जी भी, मुहम्मद खान जी भी। ये सानू कहते सत श्री अकाल, और आई लव यूर शो एंड यूर एनालिसिस। और हाँ जी, गुरचंद सोई जी, और इसी तरह कुलदीप सिंह जी भी देश पंजाब दे, और फिर इसी तरह बलिहार सिंह कंग जी,
ਗੁਰਜੀਤ ਸਿੰਘ ਜੀ ਵੀ ਔਰ ਅਮਰਜੀਤ ਰਾਏ ਜੀ, ਜਸਕੀਰਤ ਸਿੰਘ ਜੀ ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਆਪਣੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਲੁਕਾਉਣ ਲਈ ਬਹੁਤ ਵਧੀਆ ਤਰੀਕਾ ਹੈ ਕੁੰਭ ਮਹਾਕੁੰਭ। ਔਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ, ਹਰਕਮਲ ਸਿੰਘ ਜੀ ਔਰ ਲਾਡੀ ਸਿੰਘ ਜੀ, ਬਲਵਿੰਦਰ ਸਿੰਘ ਜੀ, ਜਸਵੀਰ ਸਿੰਘ ਜੀ ਇਹ ਕਹਿੰਦੇ ਨੇ ਕਿ ਜਿਹੜੇ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੇ ਹੋਇਆ ਉਹਨਾਂ ਵੱਲੋਂ ਥਾਪੇ ਜਥੇਦਾਰ ਦਾਦੂਵਾਲ, ਜਥੇਦਾਰ ਅਜਨਾਲਾ, ਜਥੇਦਾਰ ਮੰਡ ਬਾਰੇ ਵੀ ਦੱਸ ਦਿਓ। ਚੰਗਾ ਜਸਵੀਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਇਹ ਸਮਝਦਾ ਵੀ ਅਸੀਂ ਇੱਕ ਪਾਸੇ ਜਿੱਥੇ ਕਾਬਜ਼ ਤੇ ਬਾਦਲਾਂ ਦੇ ਨੂੰ ਦੋਸ਼ ਦਿੰਦੇ ਆ, ਉੱਥੇ ਜਿਹੜਾ ਚੱਬੇ ਦੇ ਵਿੱਚ 2015 ਚ ਸਰਬੱਤ ਖਾਲਸਾ ਹੋਇਆ, ਲੱਖਾਂ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਰੁਕਾਵਟਾਂ ਦੇ ਬਾਵਜੂਦ, ਲੇਕਿਨ ਅਫਸੋਸ ਕਿ ਉਹਨਾਂ ਜਥੇਦਾਰ ਜਿਹੜੇ ਥਾਪੇ, ਕਿਉਂਕਿ ਉਹ ਵੀ ਕਿਸੇ ਨਾ ਕਿਸੇ ਪਾਸਿਓਂ ਜਿਹੜਾ ਉਹ ਪਰਚੀ ਨਾਲ ਹੀ ਨਿਕਲੇ ਸੀ। ਮੌਕੇ ਦੇ ਉੱਤੇ ਹੀ ਦਾਦੂਵਾਲ ਦਾ ਆ ਗਿਆ ਕਿ ਜੀ ਮੈਂ ਹੁਣ ਤੋਂ ਬਾਅਦ ਮੈਨੂੰ ਸੰਤ ਨਾ ਕਿਹਾ ਜਾਏ। ਪਹਿਲਾਂ ਅਨਾਊਂਸ ਹੋਇਆ, ਫਿਰ ਹੋਇਆ ਜੀ ਇਹ ਦਾਦੂਵਾਲ ਫਲਾਣੇ ਤਖਤ ਦੇ ਜਥੇਦਾਰ ਹੋ ਗਏ। ਫਿਰ ਇਸੇ ਤਰ੍ਹਾਂ ਅਮਰੀਕ ਸਿੰਘ ਅਜਨਾਲਾ ਹੋ ਗਏ ਤੇ ਧਿਆਨ ਸਿੰਘ ਮੰਡ ਜਿਹੜੇ ਨੇ ਉਹ ਐਕਟਿੰਗ ਬਣਾਤੇ। ਹਾਲਾਂ ਜਦੋਂ ਜਥੇਦਾਰ ਹਵਾਰਾ ਦਾ ਨਾਂ ਲਿਆ ਗਿਆ 4-5 ਮਿੰਟ ਜਕਾਰੇ ਗੂੰਜਦੇ ਰਹੇ, ਪਰ ਅਸੀਂ ਦੇਖਦੇ ਹਾਂ ਵੀ ਇਹ ਵੀ ਜਿਹੜਾ ਸਾਰਾ ਸੀ ਤਜਰਬਾ ਉਹਨੇ ਡਿਸਅਪੁਆਇੰਟ ਕੀਤਾ, ਕਿਉਂਕਿ ਜਦੋਂ ਬਰਗਾੜੀ ਦੇ ਵਿੱਚ ਫਿਰ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦਾ, ਉਸ ਚੋਂ ਕੀ ਕਾਰਗੁਜ਼ਾਰੀ ਰਹੀ ਉਹਦੇ 'ਚ ਹੀ ਆਪਸ 'ਚ ਜਥੇਦਾਰ ਮੰਡ ਔਰ ਦਾਦੂਵਾਲ ਲੜ ਪਏ। ਫਿਰ ਦਾਦੂਵਾਲ ਜਾ ਕੇ ਹਰਿਆਣੇ 'ਚ ਹੁਣ ਕਿਵੇਂ ਹਰਿਆਣਾ ਕਮੇਟੀ ਔਰ ਕਿਸ ਕਿਸਮ ਦੀਆਂ ਜਿਹੜੀਆਂ ਨੇ ਉਹ ਕਮਿਊਨੀਕੇਸ਼ਨਸ ਨੇ ਉਹ ਰਾਧਾ ਸਵਾਮੀ ਬਾਬੇ ਦੇ ਹਵਾਲੇ ਨਾਲ ਹੋਣ, ਮਨੋਹਰ ਲਾਲ ਖੱਟੜ ਦੇ ਹਵਾਲੇ ਨਾਲ। ਸੋ ਇਹ ਵੀ ਇੱਕ ਵੱਡੀ ਫਰਸਟ੍ਰੇਸ਼ਨ ਹੈ ਕਿ ਬਾਦਲਾਂ ਨੇ ਤਾਂ ਜੋ ਕੀਤਾ ਜਾਂ ਜੋ ਕਰ ਰਹੇ ਨੇ ਕਰ ਹੀ ਰਹੇ ਨੇ, ਪਰ ਇਹ ਵੀ ਇੱਕ ਬਹੁਤ ਵੱਡੀ ਡਿਸਅਪੁਆਇੰਟਮੈਂਟ ਬਣ ਕੇ ਸਾਹਮਣੇ ਆਇਆ। ਇੰਦਰਪ੍ਰੀਤ ਸਿੰਘ ਜੀ ਵੀ ਔਰ ਗੁਰਚਰਨ ਸਿੰਘ ਜੀ ਵੀ ਔਰ ਇੰਦਰਜੀਤ ਸਿੰਘ ਕਹਿੰਦੇ ਨੇ ਕਿ ਲੋ ਇਹਨਾਂ ਦੀ ਖਬਰ, ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਛਿੱਤਰਾਂ ਦੀ ਘਾਟ ਹੈ। ਔਰ ਐਚਬਾਲ ਸਿੰਘ ਕਹਿੰਦੇ ਡਾਕਟਰ ਸਾਹਿਬ ਗੁੱਡ ਰਿਸਪੌਂਸ ਟੂ ਰਿਸ਼ੀ ਭਾਰਤਵਾਜ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵੀਡੀਓ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਫਿਰ ਚਿੱਤਰ ਖਾਣਾ ਆ ਗਿਆ ਕਹਿੰਦਾ